ਸਹੁਰੇ ਨੂੰ ਫੋਨ ਕਰਕੇ ਕਹਿੰਦੇ ਦੁਆ ਕਰੋ ਅੱਲਾ ਖੈਰ ਕਰੇ, ਗੈਂਡਾ ਲਿਆ ਸੀ ਦਾਗੀ ਨਿਕਲ ਆਇਆ। ਉਸਤਾਦ ਜੀ ਆਪਣੀ ਸੈਂਟਰ ਦਾ ਸਟੀਅਰਿੰਗ ਨੂੰ ਦਰਖਤ ਨਾਲ ਲਾ ਕੇ ਸਿੱਧਾ ਕਰੋ। ਨਹੀਂ ਖੈਰ ਉਹ ਗੱਲ ਤੇ ਕਰ, ਪਤਾ ਨਹੀਂ ਤੋਦਾ ਭਰ ਗਿਆ ਮੇਰਾ। ਪਤਾ ਕਿ ਭਾਜੀ ਕੁਝ ਖਾ ਪੀ ਲੋ ਕਿ ਨਹੀਂ, ਯਾਰ ਉਹਨੇ ਕੁੱਤਾ ਖਾ ਲਿਆ। ਤਾਜ ਜਿਹੜਾ ਮੁਰਗਾ ਇੰਜ ਕਰਕੇ ਘਰ ਲਿਆ ਤਾਂ ਤਾਜ ਲੱਗਦਾ, ਲਿਆ ਭਰਜਾਈ ਪਾਣੀ ਪਿਲਾ। अस्सलाम वालेकुम, टी टाइम में खुश आमदीद। ओए बेस्ट कटिंग ही फैसला। ਹਾਂ ਹਾਂ तेरी बहुत अच्छी कटिंग लगी है। किन्ने कीती है? ਲੋਕਲ ਕਢਾਈ, हैं ਲੋਕਲ ਕਢਾਈ ਉਸਤਾਦ ਜੀ, लोकल कराई मतलब? ਲੋਕਲ। ਉਹ ਬਾਹਰ ਨਹੀਂ ਥੋੜੇ ਥੱਲੇ ਬੈਠਾ ਹੋਇਆ ਯਾਰ। वो बहुत अच्छी उन्हें की थी। ਲੈ मैं सही कह रहा हूँ, मुंह कर है यार, देख ਕਹਿੰਦੇ चेयरमैन सही गल है, बहुत अच्छी। इसको करा तू अगे तो किसी ਉਹਦੇ को नहीं, अच्छे को नहीं करानी। ਦਿਖਾਉਣਾ ਇਹਨੂੰ ਜੀ। ਭਾਜੀ ਨਹੀਂ ਉਸਤਾਦ ਜੀ ਸਾਨੂੰ ਰੈਟ ਆ, ਇਹ ਸਾਈਡ ਬਹੁਤੀ ਬਰੀਕ ਆ, ਇਹ ਸਾਈਡ ਭਾਰੀ ਆ, ਸਾਡਾ ਵੀ ਅਕਲ। नहीं 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 ਇਹਦੇ ਲਈ ਸਾਈਡ ਸਹੀ ਆ, ਹਾਂਜੀ ਤੂੰ ਇਧਰੋਂ ਵੇਖੀ। भाई इनू कॉपी करके उधर पेस्ट कर ला। ਤਾਇਵਾਨ ਦੇ ਫੌਜੀ ਲੱਗ ਰਹੇ ਹੋ। आहो नहीं नहीं ठीक है चलो। ਉਸਤਾਦ ਜੀ ਮੈਂ ਨਾ ਜੁਮਾ ਪੜ ਕੇ ਨਾ ਉਸਤਾਦ ਜੀ ਬਾਹਰ ਨਿਕਲਿਆ ਨਾ, ਤੇ ਮੈਂ ਉਹ ਝਾਲ ਤੇ ਖਲੋਤਾ ਤੇ ਮੇਰੀਆਂ ਨਾ ਪੁਰਾਣੀਆਂ ਯਾਦਾਂ ਨੇ ਘੇਰਾ ਪਾ ਲਿਆ। ਚਰਚਾ ਕਰਤਾ ਨੇਕੀ ਕਰਕੇ ਜੁਮਾ ਪੜ ਕੇ ਆਏ ਤੇ ਉਸਤਾਦ ਜੀ ਸੋਚ ਦੱਸਦੇ। अच्छा चलो जी, पुरानियां यादां ने। ਮੈਨੂੰ ਉਸਤਾਦ ਜੀ ਘੇਰਾ ਪਾ ਰਿਹਾ ਹਾਂ अच्छा ਕਸਮ ਉਸਤਾਦ ਜੀ। ਕੱਲੀਆਂ ਯਾਦਾਂ ਹੀ ਸੀ ਕਿ ਨਾ ਬੱਚੇ ਵਿੱਚ ਉਹਨਾਂ ਦੇ? ਨਹੀਂ ਯਾਦਾਂ ਸੀ। ਮੈਂ ਇੱਧਰ ਵੇਖ ਰਿਹਾ, ਪੁੱਲ ਉੱਤੋਂ ਦੀ ਇੱਧਰ ਜਾਣ ਡਿਆ, ਇੱਧਰ ਜਾ ਰਿਹਾ, ਤੇ ਪੁੱਲ ਦੇ ਥੱਲੇ ਬਿਲਕੁਲ ਨਾ ਉਹ ਬਾਰ-ਬਾਰ ਬੈਠਾ ਨਾਈ ਯਾਨੀ ਕਿ ਕਟਿੰਗ ਕਰਨ ਵਾਲਾ, ਤੇ ਮੈਂ ਉਹਦੇ ਵੱਲ ਗੌਰ ਨਾਲ ਵੇਖਿਆ ਤੇ ਮੈਨੂੰ ਕੋਈ ਯਾਦ ਆਇਆ ਯਾਰ। ਫਿਰ ਆਹੋ ਇਹਨੇ ਛੋਟੇ ਹੁੰਦੇ ਜਦੋਂ ਅੱਬੇ ਲੈ ਕੇ ਜਾਂਦਾ ਸੀ, ਚੱਲ ਵੇ ਮਾਂ ਨੇ ਕਹਿਣਾ ਇਹਨੇ ਖਸਖਸੇ ਕਰਦੇ ਵਾਲ ਨੇ। ਉਸਤਾਦ ਜੀ ਇਹ ਹੁਣ ਯਾਦ ਡਬਲ ਹੋ ਗਈ, ਇਹ ਦੋ ਕੋਟ ਹੋ ਗਏ, ਇੱਕ ਯਾਦ ਪਹਿਲੇ ਆਈ, ਹੁਣ ਉਹਦੇ ਵਿੱਚ ਫੇਰ ਇੱਕ ਯਾਦ। ਉੱਥੇ ਹੀ ਮੈਂ ਘੁੰਮੀ ਜਾਣ ਡਿਆ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਚਾਚਾ ਜੀ ਭਾਵੇਂ ਮੇਰੀ ਕਟਿੰਗ ਖਰਾਬ ਹੀ ਕਰ ਦੇਣਾ ਤੁਸੀਂ, ਮੈਂ ਕਟਿੰਗ ਤੁਹਾਡੇ ਵੀ ਕਰਾਣੀ। ਉਹ ਤੋਂ ਹੱਥ ਸਿੱਟੋ ਉਸਤਾਦ ਜੀ, ਕਟਿੰਗ ਵੀ ਹੋਣ ਵਾਲੀ ਸੀ, ਫਿਰ ਮੈਂ ਉਹਦੇ ਕੋਲ ਕਰਾਈ। ਫਿਰ ਤੂੰ ਕਰਤੀ ਖਰਾਬ? ਆਹੋ ਨਹੀਂ ਖਰਾਬ ਤਾਂ ਨਹੀਂ ਕੀਤੀ ਉਸਤਾਦ ਨਹੀਂ ਜੀ। ਬੜੀ ਅੱਛੀ ਕੀਤੀ। ਇਹ ਤੇ ਫਿਰ ਕਟਿੰਗ ਦਾ ਸੁਹਾਗਾ ਹੋਇਆ ਨਾ। ਤੇ ਉਸਤਾਦ ਜੀ ਕੈਸੀ ਗੱਲ ਏ, ਬਿਲਕੁਲ ਮੁਨਾਸਬ ਰੇਟ। ਕਿੰਨਾ? 150 ਰੁਪਇਆ ਨਾਲ ਸ਼ੇਪ ਵੀ ਕਟਿੰਗ ਵੀ। ਤੇ ਤੂੰ ਬਗੈਰ ਤੁਹਾਨੂੰ 150 ਦਿੱਤਾ? ਅੱਲਾ ਜਾਣਦਾ 310 ਰੁਪਏ ਦੇ ਗਏ ਆ ਉਸਤਾਦ ਜੀ। ਮੈਂ ਕਿਹਾ ਪਤਾ ਨਹੀਂ ਉਸਤਾਦ ਨੇ ਗੱਲ ਕਿ ਤੂੰ ਬਗੈਰ ਤਾਂ ਮੈਨੂੰ ਕਿਹਨੇ ਦੱਸਿਆ। 110 ਇਸ ਤੋਂ ਦੇ ਕੇ ਆ, ਉੱਥੇ ਬਹਿ ਕੇ ਸਟਿੰਗ ਵੀ ਤਾਂ 90 ਦੀ ਪੀਤੀ ਆ। ਨਹੀਂ ਉਹ ਨਹੀਂ ਪੀਤੀ, 310 ਰੁਪਏ ਦਿੱਤੇ ਉਹਨੇ, ਕਟਿੰਗ ਵੀ ਕੀਤੀ, ਮਸਾਜ ਵੀ ਕੀਤਾ ਹੈ ਉਹਨੇ। 310? ਆ 310 ਉਹ ਮਸਾਜ ਵੀ ਥੋਕਾ ਲਾਉਣਾ ਉੱਥੋਂ। ਜਿੱਦਾਂ ਮਿੱਠਾ ਜੀ ਮਾਜ਼ੀ ਚ ਗਏ ਸੀ ਉਸਤਾਦ ਜੀ, ਜੋ ਦੱਸਿਆ ਉੱਥੇ ਉਹਨੂੰ ਇਨਾਮ ਕਰਾਮ ਦਿੰਦਾ ਕਿ ਹੁਣ ਮੈਂ ਸੈੱਟ ਹੋ ਗਿਆ ਬਾਬਾ ਜੀ, ਐਲੋ ਫੜੋ ਤੁਸੀਂ ਉਦੋਂ ਦੇ। ਹਾਂ ਨਹੀਂ ਉਹ ਮੈਂ ਦਿਖਾਵਾ ਨਹੀਂ ਕੀਤਾ, ਉਹਨਾਂ ਮੈਂ ਜੋ ਵੀ ਕਰ ਗਿਆ ਮੇਰਾ। ਓਏ ਹੋਏ ਹੋਏ ਉਹਨੇ 150 ਹੀ ਦਿੱਤਾ, ਨਹੀਂ 150 ਨਹੀਂ। ਜੋ ਵੀ ਕਰ ਗਿਆ। ਪਹਿਲੇ ਕਹਿੰਦਾ 150 ਤੇ ਮੈਂ ਇੱਕਦਮ ਇੰਜ ਕੀਤਾ ਕਿ ਹੈ ਬਗੈਰ ਤਾਂ ਤੂੰ ਤਾਂ ਕਹਿੰਦਾ ਨਹੀਂ 310 ਦਿੱਤੇ। 310 ਕਹਿ ਕੇ ਤੇ ਨਾਲ 4 ਕੰਮ ਹੋਰ ਵੀ ਪਾਤੇ, ਮਸਾਜ ਵੀ ਕੀਤੀ, ਇਹ ਵੀ ਕੀਤੀ। ਤੇ ਉਸ ਤੋਂ ਬਾਅਦ ਹੁਣ ਮੈਂ ਕਿਹਾ ਇੰਨੇ ਕੰਮਾਂ ਤੇ ਕਹਿੰਦਾ ਨਹੀਂ ਉਹ ਮੇਰਾ ਤੇ ਰੱਬ ਦਾ ਮਾਮਲਾ ਕੈਸਾ ਯਾਰ ਗਲਾਂਤ। ਇਦਾਂ ਦੇ ਹੌਲੀ ਹੌਲੀ ਕੰਮ ਵਧਾਉਂਦੇ, ਐਵੇਂ ਕਿ ਖਲੀਫਾ ਯਾਰ ਇੱਥੇ ਮੜਾ ਹੱਥ ਮਾਰਦੇ ਯਾਰ, ਆਹੋ ਉਹ ਬੜੇ ਟੈਸ਼ਨ ਹੁੰਦੇ ਆ। ਉਸਤਾਦ ਜੀ ਮੈਂ ਨਾ ਥੋੜੀ ਜਿਹੀ ਗੱਲ ਕਰਨਾ ਚਾਹ ਰਿਹਾ ਸੀ, ਜੇ ਅੱਛਾ। ਇਜਾਜ਼ਤ ਹੋਵੇ। ਉਸਤਾਦ ਜੀ ਅਸੀਂ ਮੁਹੱਬਤਾਂ ਵੰਡਣ ਵਾਲੇ ਆ, ਮੁਹੱਬਤਾਂ ਕਰਨ ਵਾਲੇ ਆ, ਮੁਹੱਬਤਾਂ ਸਮੇਟਣ ਵਾਲੇ ਆ, ਮੁਹੱਬਤਾਂ ਪਾਉਣ ਵਾਲੇ ਆ, ਮੁਹੱਬਤਾਂ ਨਿਭਾਉਣ ਵਾਲੇ ਆ। ਉਹ ਰਾਜਾ ਸਾਹਿਬ ਗੱਲ ਵੀ ਮੁਕਾਓ ਨਾ। ਗੱਲ ਮੁਕਾਉਣ ਵਾਲੀ ਹੈ ਕਿ ਉਸਤਾਦ ਜੀ ਸੀ ਹੈ ਨਾ, ਮੈਂ ਤੁਹਾਨੂੰ ਮੈਂ ਕਿਹਾ ਸੀ ਪਿਛਲੇ ਦਿਨਾਂ 'ਚ ਮੈਂ ਨਾਰਥਰਨ ਏਰੀਆ 'ਚ ਗਿਆ ਸੀਗਾ। ਨਾਰਦਰਨ ਹੁੰਦਾ, ਨਾਰਦਰਨ ਉੱਥੇ ਗਿਆ ਸੀ ਅੱਛਾ। ਉਸਤਾਦ ਜੀ। ਉੱਥੇ ਨਾ ਥੋੜਾ ਜਿਹਾ ਯਾਨੀ ਕਿ ਨਾ ਡਿਸਾਈਡ ਹੋਇਆ ਵਾ ਉਸਤਾਦ ਜੀ ਮੈਂ ਕਿ ਸਾਡੇ ਜਿਹੜੇ ਪਠਾਨ ਭਰਾ ਨੇ ਉਸਤਾਦ ਜੀ, ਅਸੀਂ ਮੁਹੱਬਤਾਂ ਕਰਦੇ ਹਾਂ, ਉਹ ਸਾਡੇ ਨਾਲ ਕਰਦੇ ਸੀ, ਉਹਦੇ ਨਾਲ ਅਸੀਂ ਕਦੇ ਕਿਸੇ ਨੂੰ ਗੈਰ ਨਹੀਂ ਸਮਝਿਆ, ਅਸੀਂ ਇਹੀ ਸਮਝਿਆ ਕਿ ਸਾਡੇ ਹੀ ਨੇ ਸਾਡੇ ਹੀ। ਉਸਤਾਦ ਜੀ ਮੈਂ ਨਾ ਉੱਥੇ ਖਲੋਤਾ ਵਾਂ, ਤੇ ਉਹ ਪਠਾਨ ਮੈਨੂੰ ਆ ਕੇ ਬੋਲਣ ਲੱਗ ਪਏ, ਉਧਰ ਕਿਆ ਦੇਖ ਰਹਾ ਹੈ? ਮੈਂ ਕਿਹਾ ਭਾਜੀ ਕਿਧਰ? ਉਧਰ ਲੜਕੀਆਂ, तुम्हें शर्म नहीं आता? ਸਾਈ ਮੈਂ ਦੇਖੜ ਹੀ ਨਹੀਂ ਸੀ ਡਿਆ ਉਹਨੇ। ਐ ਨਹੀਂ ਹੋ ਸਕਦੇ, ਨਹੀਂ ਪਠਾਨ ਬੜੇ ਸੱਚੇ ਹੁੰਦੇ ਆ, ਉਹ ਇਹਨਾਂ ਚੀਜ਼ਾਂ ਤੋਂ ਮਨਾ ਕਰਦੇ ਆ। ਇਹਨਾਂ ਨੇ ਦੇਖਿਆ ਹੁਣ ਡੇਲਾ ਹੀ ਹੋਰ ਤਰ੍ਹਾਂ ਪਾਉਂਦੇ ਆ ਇਹ। ਅੱਛਾ ਫਿਰ ਉਸਤਾਦ ਜੀ ਮੈਂ ਨਾ ਉੱਥੇ ਅਸੀਂ ਬੈਠ ਕੇ ਨਾ ਅਸੀਂ ਖਾਣਾ ਖਾਣ ਲੱਗ ਪਏ, ਤੇ ਉਹ ਫੇਰ ਆਇਆ ਕਹਿੰਦਾ इनको उधर पीछे बैठाओ, पीछे यहाँ से लड़कियां गुजरती हैं, ये पैंट शर्ट वाले वो लड़कियों को देखते हैं। मैंने ना मैं कहा हाँ साहब ऐसा चुप कर जो। ਉਸਤਾਦ ਜੀ ਉਹ ਫਿਰ ਅਸੀਂ ਨਾ ਉੱਥੇ ਪਿੱਛੇ ਬਹਿ ਕੇ ਖਾਣਾ ਖਾਧਾ। ਫਿਰ ਉਸ ਤੋਂ ਬਾਅਦ ਉਸਤਾਦ ਜੀ ਅਸੀਂ ਫਿਰ ਅੱਗੇ ਅਗਲੀ ਮੰਜ਼ਿਲ ਤੇ ਗਏ ਆ, ਥੋੜਾ ਜਿਹਾ ਅੱਗੇ ਗਏ ਆ। ਮੇਰਾ ਉੱਥੇ ਯਾਰ ਉਸਤਾਦ ਜੀ ਮੇਰੇ ਨਾਲ ਸੀ, ਉਹਨੂੰ ਪਿਆਸ ਲੱਗੀ ਵਿਚਾਰੇ ਨੂੰ, ਉਹ ਗੱਡੀ ਚੋਂ ਨਸਾ ਗਿਆ ਦੁਕਾਨ ਤੇ। ਕਹਿੰਦਾ ਪਾਣੀ ਦੀ ਬੋਤਲ ਦੇਣਾ, ਪਾਣੀ ਦੀ ਬੋਤਲ।
ਉਹਨੇ ਪਾਣੀ ਦੀ ਬੋਤਲ ਪੀਤੀ ਤੇ ਉਹਨੇ ਨਾ ਪਾਣੀ ਪੀਣ ਡਿਆ ਤੇ ਪਠਾਨ ਆਇਆ ਕਹਿੰਦਾ ये क्या कर रहे हैं शर्म नहीं आती बैठ के पियो 3 सांसों में बगैर ये वो सुना गए साहब ਉਹੀ ਪਠਾਨ नहीं ਉਹੀ ਸੀ ਇਹ ਕੋਈ ਹੋਰ ਸੀ ਅੱਗੇ। ਉਹਨੇ ਇਹਨਾਂ ਨੂੰ ਵੜਦੇ ਵੇਖ ਲਿਆ ਸੀ ਨਾਰਥਰਨ ਏਰੀਆ 'ਚ ਕਿ ਯਾਰ ਬੰਦੇ ਸਹੀ ਨਹੀਂ ਹੈਗੇ। ਅੱਛਾ ਫਿਰ ਸਾਈ ਫਿਰ ਆ ਤੂੰ ਗਲਤ ਇਹ ਜਦੋਂ ਤੁਸੀਂ ਉਧਰ ਏਰੀਆ 'ਚ ਵੜੇ ਹੋ ਨਾ ਉਦੋਂ ਕਾਲ ਚੱਲ ਗਈ ਹੈ ਉਹਨੇ ਕਿਹਾ 2 ਜਣੇ ਆ ਰਹੇ ਨੇ ਹਾਂ ਠੀਕ ਹੈ ਇਹ ਸਹੀ ਗੱਲ ਆ ਉਸਤਾਦ ਜੀ, ਸਗੋਂ ਉਹਨਾਂ ਨੇ ਸਹੀ ਗਾਈਡ ਕੀਤਾ ਤੁਹਾਨੂੰ, ਹੋਰ ਉਹਨਾਂ ਨੇ ਕੀ ਕੀਤਾ? ਫਿਰ ਅੱਛਾ, ਇਹਦੇ 'ਚ ਬੁਰੀ ਗੱਲ ਤਾਂ ਕੋਈ ਨਹੀਂ ਨਹੀਂ ਉਸਤਾਦ ਜੀ ਉਹਨਾਂ ਨੇ ਤੈਨੂੰ ਇਹ ਕਿਹਾ ਇੱਕ ਦੋ ਨੇ ਕਿਹਾ ਵੀ ਏਦਾਂ ਤੁਸੀਂ ਪਾਣੀ ਪੀਨੇ ਇੱਕਦਮ ਤੂੰ ਬਹਿ ਕੇ ਆਰਾਮ ਨਾਲ ਤਸੱਲੀ ਨਾਲ ਸਾਹ ਲੈ ਲੈ ਕੇ ਪੀ ਐਦਾਂ ਹੀ ਉਸਤਾਦ ਜੀ ਤੈਨੂੰ ਉਹਨੇ ਸਹੀ ਕਿਹਾ ਵੀ ਤੂੰ ਉਧਰ ਲੜਕੀਆਂ ਤੋਂ ਉਧਰ ਕਿਉਂ ਦੇਖ ਰਿਹਾ ਉਸਤਾਦ ਜੀ ਫਿਰ ਥੋੜਾ ਜਿਹਾ ਅੱਗੇ ਗਏ ਅਗਲੇ ਮੰਜ਼ਿਲ ਦੇ ਮਸਤੂਤ ਤੇ ਚਲੇ ਗਏ ਕਿੱਥੇ ਮੰਜ਼ਿਲੇ ਮਕਸੂਦ ਤੇ ਅਗਲੀ ਮੰਜ਼ਿਲ ਵੱਲ ਉਸਤਾਦ ਜੀ ਰਵਾਨਾ ਹੋਏ ਉਸਤਾਦ ਜੀ ਉੱਥੋਂ ਮੈਨੂੰ ਨਾ ਅਗਲੀ ਮੰਜ਼ਿਲ ਭਾਈ ਅੱਲਾਹ ਆਸਾਨ ਕਰੇ ਸਾਨੂੰ ਦੁਆ। ਹਾਂ ਲੇਕਿਨ ਨਹੀਂ ਉੱਥੇ ਟੈਨਸ਼ਨ ਬਣ ਗਈ ਫਿਰ ਅੱਛਾ ਜੀ। ਉਸਤਾਦ ਜੀ ਮੈਂ ਨਾ ਬੂਟ ਲਏ ਉੱਥੋਂ ਬੜੇ ਖੂਬਸੂਰਤ ਬੂਟ ਤੇ ਬੜੇ ਮੁਨਾਸਬ ਕਾਪੀ ਸੀ ਉਹ ਮੈਂ ਲੈ ਲਏ ਜੋਗਰ ਮੈਂ ਲੈ ਲਏ ਉਸਤਾਦ ਜੀ ਉਹ ਮੈਂ ਹੁਣ ਭਾਈ ਮੈਨੂੰ ਬੜਾ ਹੀ ਨਹੀਂ ਕਿਹਾ ਮੈਂ ਉਹਨੂੰ ਕਿਹਾ ਮੈਂ ਥੋੜਾ ਜਿਹਾ ਟੁਰਾਂ ਮੈਂ ਟੁਰਿਆ ਵਾਂ ਤੇ ਉਹ ਪਠਾਨ ਫੇਰ ਕਹਿੰਦਾ ਜੂਤ ਘਸੀਟ ਕੇ ਚਲਦਾ ਪੈਰਾਂ ਤੇ ਚਲਦੇ ਯਾਰ ਸ਼ਰਮ ਨਹੀਂ ਆਤੀ ਮੈਂ ਸਹੀ ਪਰੇਸ਼ਾਨ ਮੈਂ ਗਈ ਯਾਰ ਇੰਜ ਕਰਕੇ ਛਾਲ ਮਾਰ ਕੇ ਹੋਟਲ ਚੋਂ ਬਾਹਰ ਨਿਕਲੇ ਤੇ ਉਹ ਪਠਾਨ ਬਾਹਰ ਉਹ ਮੇਰਾ ਯਾਰ ਪਹਿਲੇ ਦਾਇਆ ਪਾਓ ਬਾਹਰ ਨਿਕਲੋ, ਸ਼ਰਮ ਨਹੀਂ ਆਤੀ? ਉਹ ਪਠਾਨ ਇਹਦੇ ਆਪਣੇ ਅੰਦਰ ਹੀ ਇਹਦਾ ਜ਼ਮੀਰ ਆ ਹਾਂਜੀ ਹਾਂ ਨਹੀਂ ਸਾਈ ਤੈਨੂੰ ਸਹੀ ਗੱਲਾਂ ਸਿਖਾ ਰਿਹਾ ਉਹ। ਹਾਂ ਪਹੁੰਚ ਗਏ ਅਸੀਂ ਹੋਟਲ ਦੇ ਵਿੱਚ ਸਰਾਈ ਹੋਟਲ ਸੀ ਬੜਾ ਅੱਛਾ ਹੋਟਲ ਪਠਾਨ ਵੀ ਪਿੱਛੇ ਹੀ ਬੈਠਾ ਸੀਟ ਤੇ ਇਹਨਾਂ ਨੂੰ ਨਾਲ ਹੀ ਲੈ ਗਏ ਸੀਗੇ ਇਹਨਾਂ ਨੂੰ ਪਤਾ ਨਹੀਂ ਲੱਗਾ ਅੱਛਾ ਇੱਥੋਂ ਵੀ ਨਾਲ ਹੀ ਲੈ ਕੇ ਇੱਥੋਂ ਗਏ। ਨਾਲ ਲੈ ਕੇ ਤੇ ਭੁੱਲ ਗਏ ਉੱਥੇ ਜਾ ਕੇ ਤੇ ਉਹਨੇ ਕਹਾ ਸ਼ਰਮ ਨਹੀਂ ਆਤੀ ਮੁਝ ਨਹੀਂ 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 ਉਹ ਪਠਾਨ ਨਹੀਂ ਸੀ ਉਹ ਇੱਥੇ ਇਹਨਾਂ ਦਾ ਇੱਕ ਤੀਜਾ ਯਾਰ ਸੀ ਉਹਨੂੰ ਲੈ ਕੇ ਨਹੀਂ ਗਏ ਉਹਨੇ ਜਾਣ ਕੇ ਸਾਰਾ ਕਰਕੇ ਨਾ ਨਿਜ਼ਾਮ ਮੁੱਛਾ ਲਾ ਕੇ ਨਾਲ ਬਹਿ ਕੇ ਤੂੰ ਤੋੜ ਤੱਕ ਜ਼ਲੀਲ ਕਰਦਾ ਰਿਹਾ ਇਹਨਾਂ ਨੂੰ ਪਠਾਨ ਬਣ ਕੇ ਉਸਤਾਦ ਜੀ ਬੇਸਿਕ ਤੌਰ ਤੇ ਕੀਤੀਆਂ ਉਹਨਾਂ ਨੇ ਅੱਛੀਆਂ ਗੱਲਾਂ ਨੇ ਅੱਛੀ ਗੱਲ ਹੈ ਲੇਕਿਨ ਯਾਰ ਮੇਰੀ ਗੱਲ ਹੁਣ ਅੱਗੋਂ ਅਸੀਂ ਕੀ ਹੋਇਆ ਹੋਟਲ ਦੇ ਨਾ ਸਾਨੂੰ ਉਹਨਾਂ ਨੇ ਬ੍ਰੇਕਫਾਸਟ ਦਿੱਤਾ ਅੱਛਾ ਠੀਕ ਹੈ ਅਸੀਂ ਰਾਤ ਨੂੰ ਉੱਥੇ ਹੋਟਲ ਸਟੇ ਕੀਤਾ ਸਵੇਰੇ ਮੈਂ ਉੱਠਿਆ ਵਾਂ ਖਾਨ ਸਾਹਿਬ ਉੱਥੇ ਵੀ ਆ ਗਏ ਭਾਈ ਬ੍ਰੇਕਫਾਸਟ ਕਰਨ ਦੇ ਆਪਣੇ ਕਿਹਾ ਸ਼ਰਮ ਨਹੀਂ ਆਤੀ केला खा रहा है किधर लाओ किसी को सुना बिस्मिल्लाह पढ़ा है नहीं था बिस्मिल्लाह को नहीं पढ़ा ਉਸਤਾਦ ਜੀ ਕਸਮ ਅੰਚੀ ਹੋਇਆ आओ ਉਹ ਐਲੀ ਤੇ ਨਹੀਂ ਹੋਇਆ ਕਹਿੰਦਾ ਅਸੀਂ ਸਵੇਰੇ ਬ੍ਰੇਕਫਾਸਟ ਤੇ ਅਸੀਂ ਬਹਿ ਗਏ ਤੇ ਆ ਕੇ ਨਾ ਉਹ ਕਰੈਕਟਰ ਕਹਿੰਦਾ ਹੱਥ ਧੋਏ ਹੈ ਤੁਮਨੇ ਹੱਥ ਧੋ ਕੇ ਆਉਂਦਾ ਉਹ ਤੂੰ ਕਿਹੜੇ ਇਲਾਕੇ 'ਚ ਚਲਾ ਗਿਆ ਸੀ ਯਾਰ ਉਹ ਵੀ ਇਦਾਂ ਕਰਦੇ ਪਏ ਵੈਸੇ ਉਹ ਯਾਰ ਸਾਡੇ ਨਾਲ ਯਾਰ ਉਹ ਕੀ ਕਰਦਾ ਉਹ ਉਹਨਾਂ ਦਾ ਬਿਜ਼ਨਸ ਆ ਉਹਨਾਂ ਦਾ ਕਾਰੋਬਾਰ ਆ। ਨਹੀਂ ਅੱਛਾ ਵਿੱਚੋਂ ਇਹ ਐਸਾ ਹੋ ਸਕਦਾ ਇੱਕ ਕੋਈ ਐਸਾ ਪਠਾਨ ਕੋਈ ਐਸਾ ਜਿਹੜਾ ਮਤਲਬ ਉਹ ਕਹਿ ਸਕਦਾ ਲੇਕਿਨ ਇਹ ਨਹੀਂ ਕਿ ਜਿੱਥੇ ਜਾਈ ਜਾ ਰਹੇ ਸਾਰੇ ਮੈਂ ਕਹਿਣ ਡਿਆ ਮੈਂ ਜਿੱਥੇ ਜਾਣ ਫਿਰ ਉਸ ਤੋਂ ਬਾਅਦ ਉਸਤਾਦ ਜੀ ਉਹ ਪਠਾਨ ਇਹਨਾਂ ਨੇ ਫੇਵਰਟ ਕੀਤਾ ਸੀਗਾ ਉਹ ਇਹਨਾਂ ਦੇ ਸਿਰ ਹੀ ਸੀਗਾ ਉਹ ਉਸਤਾਦ ਜੀ ਪਠਾਨ ਨਹੀਂ ਸੀ ਕੋਈ, ਇਹਨਾਂ ਦਾ ਵਾਕਫ ਵੀ ਸੀ, ਉਹ ਤੁਹਾਡੇ ਵਾਲੀ ਗੱਲ ਆ ਤੁਸੀਂ ਉਹਨੂੰ ਲੈ ਕੇ ਨਹੀਂ ਗਏ ਹਾਂਜੀ ਭਰਾਵਾ ਫਿਰ ਉਸ ਤੋਂ ਬਾਅਦ ਨਾਸ਼ਤਾ ਕੀਤਾ ਉੱਥੋਂ ਹੱਥ ਧੋ ਕੇ ਨਾਸ਼ਤਾ ਕੀਤਾ ਫਿਰ ਰੂਮ ਚ ਗਿਆ ਨਹਾ ਨੂੰ ਕੇ ਨਵੀਂ ਸ਼ਰਟ ਕੱਢੀ ਮੈਂ ਨਹੀਂ ਇੰਨਾ ਹੁੰਦੇ ਤੇ ਫਿਰ ਪਠਾਨੇ ਬਾਹਰੋਂ ਸਾਬਨ ਕਿਸਨੇ ਲਗਾਣਾ ਸ਼ਰਮ ਨਹੀਂ ਆਈ ਅੱਛਾ ਉਸਤਾਦ ਜੀ ਉਹ ਪਠਾਨ ਨਾ ਇਹਨਾਂ ਦਾ ਚੇਜ਼ਾ ਕਰਕੇ ਨਾਲ ਦੂਜੇ ਪਠਾਨਾਂ ਨੂੰ ਅੱਖ ਵੀ ਮਾਰਦਾ ਸੀ ਅੱਛਾ ਚੈੱਕ ਕਰੀ ਯਾਰ ਤਾਜੀ ਘਰ ਆ ਗਏ ਤੇ ਘਰ 'ਚ ਕਰਕੇ ਬੂਹਾ ਖੜ ਕੇ ਤੇ ਆਪ ਹੀ ਕਹਿੰਦਾ ਸੇਨੂੰ ਦੇਖੀ ਬਾਹਰ ਪਠਾਨ ਤੇ ਨਹੀਂ ਆਇਆ ਨਹੀਂ ਉਸਤਾਦ ਜੀ ਮੈਂ ਨਵੀਂ ਸ਼ਰਟ ਇਸਤਰੀ ਕੀਤੀ ਉਹ ਮੇਰਾ ਦੋਸਤ ਹੈਗਾ ਨਾ ਅਸੀਂ ਇੱਕੋ ਜਿਹੇ ਸੂਟ ਪਾਉਂਦੇ ਆ ਮੈਂ ਅਗਰ ਵਾਈਟ ਸ਼ਰਟ ਪਾਈ ਉਹਨੇ ਵੀ ਵਾਈਟ ਪਾਣੀ ਮੈਂ ਪੈਂਟ ਕਾਲੀ ਪਾਈ ਉਹਨੇ ਵੀ ਵਾਈਟ ਸ਼ਰਟ ਉਹ ਕਿਹੜਾ ਵਾ ਜੀ ਉਹ ਦੋਸਤ ਹੈਗਾ ਮੇਰਾ ਉਸਤਾਦ ਜੀ ਅਗੋ ਕੀ ਹੋਇਆ ਮੈਂ ਪੈਂਟ ਸ਼ਰਟ ਪਾ ਕੇ ਸੀ ਉਸਤਾਦ ਜੀ ਨਵੀਂ ਪਰਫਿਊਮ ਲਾਇਆ ਐ ਅਸੀਂ ਬਾਹਰ ਲਸ਼ਪਤ ਜਿੱਥੋਂ ਲੰਘ ਰਹੇ ਆ ਤੇ ਖੁਸ਼ਬੂ ਦੱਸਣ ਦੀ ਕਿ ਯਾਰ ਕਿਸੇ ਨੇ ਕੋਈ ਪਰਫਿਊਮ ਲਾਇਆ ਹਾਂ ਠੀਕ ਹੈ ਵੱਡਾ ਬ੍ਰਾਂਡ थोड़ा जिहा साई अगे गया देख पठान हो रहा है पेंट शर्ट पहनते अंग्रेज खुद चला गया अपना फैशन इधर छोड़ गया चलो शलवार कमीज पहनो यार मैं फौरन साई होटल आया शलवार कमीज पा के फिर होटल गया शलवार कमीज पा के बाहर गए पठान के गए इतनी दूर आके भी इधर पेंडुओं की तरह पेंट शर्ट पहने ਕੱਪੜੇ ਲਾ ਕੇ ਫਿਰ ਰਹੇ ਵੀ ਯਾਰ ਕੋਈ ਪਠਾਨ तो फिर एक पठान ने रोक लिया उन्हें कि बगैर इधर मैं पे रहती तो नंगे फिर ਅਸਲ ਉਸਤਾਦ ਜੀ ਨਵਾਂ ਖੁੱਲਾ ਹੈ ਨਾ ਤੇ ਉਹ ਉੱਥੇ ਹਲੇ ਕੰਮ ਥੋੜਾ ਹੁੰਦਾ ਹੀ ਹੈ ਤੇ ਉਹ ਇਦਾਂ ਦੇ ਜਿਹੜੇ ਗੈਸਟ ਚੱਲ ਜਾਂਦੇ ਨਾ ਉਹਨਾਂ ਨੂੰ ਪ੍ਰੋਬਲਮ ਹੁੰਦੀ ਯਾਰ ਇਹ ਕਿੱਧਰ ਆ ਗਏ ਹਲੇ ਸਾਡਾ ਕੰਮ ਸ਼ੁਰੂ ਨਹੀਂ ਹੋਇਆ इतनी असल च शक्लां और गेस्टां वालियां नहीं जी ਖਿੱਚੇ ਹੋਏ ਸਾਡੇ ਨੂੰ ਯਾਰ ਅਜੀਬੋ ਗਰੀਬ ਜਿਹਾ ਉਸਤਾਦ ਜੀ ਕਸਮ ਵਾਲੀ ਗੱਲ ਹੈ ਜੇ ਹਕੀਕਤ ਗੱਲ ਮੈਂ ਕੋਇਟਾ ਗਿਆ ਵਾਂ ਤੇ ਗੋਸ਼ਤ ਲੈਣ ਚਲਾ ਗਿਆ ਮੈਂ ਪੈਂਟ ਸ਼ਰਟ ਪਾਈ ਤੇ ਯਾਰ ਪੈਂਟਾਂ ਸ਼ਰਟਾਂ ਦੇ ਪਤਾ ਨਹੀਂ ਕਿਉਂ ਕੁਝ ਲੋਕ ਖਿਲਾਫ ਹੈਗੇ ਨੇ ਯਾਰ ਉਹ ਕਹਿੰਦੇ ਨੇ ਕਿ ਯਾਰ ਅੰਗਰੇਜ਼ਾਂ ਵਾਲਾ ਫੈਸ਼ਨ ਹੈ ਸਾਡਾ ਜਿਹੜਾ ਕੌਮੀ ਲਿਬਾਸ ਹੈ ਨਾ ਮੈਂ ਹੁਣ ਸ਼ਲਵਾਰਾਂ ਕਮੀਜ਼ਾਂ ਪਾਣੀਆਂ ਸ਼ੁਰੂ ਕੀਤੀਆਂ ਮੈਂ ਬਣਵਾ ਲਿਆ ਉਸਤਾਦ ਜੀ ਇਹ ਸਿਸਟਮ ਕਿਉਂ ਹੈ ਜੀ
ਠੀਕ ਹੈ, ਮੈਂ ਗੱਡੀ ਚਲਾ ਰਿਹਾ, ਉਹਦੇ ਪਠਾਨ ਅੱਗੇ ਆ ਗਿਆ, ਆਹਿਸਤਾ ਚਲਾਓ ਆਹਿਸਤਾ। ਲੈ ਯਾਰ ਮੇਰੀ ਗੱਡੀ, ਮੈਂ ਜੋ ਮਰਜ਼ੀ ਕਰਾਂ। ਯਾਰ ਉਹ ਤੁਹਾਡੀ ਜ਼ਿੰਦਗੀ ਦੀ ਪਰਵਾਹ ਕਰ ਰਹੇ ਨੇ ਯਾਰ। ਉਹ ਪਠਾਨ ਮੋਟਰਸਾਈਕਲ ਦੇ ਨਾਲ ਹੀ ਹੈ ਜਿੱਥੇ ਵੀ ਚਾਹ। ਇਹ ਕੀ ਕਰ ਰਹੇ ਹੋ ਤੁਸੀਂ? ਇੱਕ ਦਿਨ ਸੁੱਤੇ ਰਹੇ ਤੇ ਪਠਾਨ ਆ ਕੇ ਠਾਉਣਾ, ਉਠੋ ਕੰਮ पे निकलो हम भी बेल रहा है। ਨਹੀਂ ਉਹਨਾਂ ਨੇ ਯਾਰ ਦੇਖ ਲਾ, ਉਹਨਾਂ ਨੇ ਕੋਈ ਮਾੜੀ ਗੱਲ ਨਹੀਂ ਮਾੜੀ ਗੱਲ ਨਹੀਂ ਕੀਤੀ। ਸ਼ੰਗਕਾਰੀ ਵਾਲਿਆਂ ਕੋਲ ਨਾ ਉਸਤਾਦ ਜੀ, ਉਹ ਜਿਹੜੇ ਸ਼ੰਗਰਾਲੀ ਓਹ ਦੁੰਬਾ, ਕਸਮ ਦੁੰਬਾ ਲਿਆ ਉਸਤਾਦ ਜੀ। ਅਸੀਂ 2 ਜਣੇ ਸੀਗੇ ਤੇ ਅਸੀਂ ਜ਼ਿਆਦਾ ਕਹਿਤਾ ਯਾਰ, ਕਿਲੋ ਇੱਕ ਕਹਿਤਾ। ਉਹ ਕਿਲੋ ਕਹਿਤਾ, ਡੁੱਲਾ ਕਹਿਤਾ ਤੁਸੀਂ ਤੇ। ਭੁੱਖ ਵੀ ਲੱਗੀ ਸੀ। ਕਹਿੰਦੇ ਦੁੰਬਾ ਕਹਿਤਾ ਤੇ ਕਿਲੋ ਕਹਿਤਾ। ਲੈ ਨਹੀਂ, ਦੁੰਬਾ ਕਹਿਤਾ ਤੇ ਅਸੀਂ ਬਹੁਤ ਜ਼ਿਆਦਾ ਕਹਿਤਾ। 2 ਜਣੇ ਸੀ, ਅਸੀਂ ਉਹਨਾਂ ਨੂੰ ਕਿਲੋ ਕਹਿਤਾ। ਆਹੋ ਕਿਲੋ ਕਹਿਤਾ ਤੇ ਉਸਤਾਦ ਜੀ ਸੀ ਨਾ, ਖਾਇਆ ਥੋੜਾ ਯਾਨੀ ਕਿ ਖਾਧਾ ਤੇ ਪੇਟ ਯਾਨੀ ਕਿ ਭਰ ਗਿਆ। ਇੱਕ ਰੋਟੀ ਖਾਧੀ ਤੇ ਉਹ ਆ ਗਿਆ, ਜ਼ਾਇਆ ਨਹੀਂ ਕਰਨਾ, ਖਾਓ ਇਸਕੋ ਖਾਓ। ਉੱਥੇ ਵੀ ਆ ਗਿਆ। ਉਸਤਾਦ ਜੀ ਸਾਰਾ ਖਾਧਾ। ਉਸਤਾਦ ਜੀ ਕਿੰਨੀ ਅੱਛੀ ਗੱਲ ਆ, ਉਹ ਸਾਰੀ ਗੱਲਾਂ ਉਹਨੇ ਯਾਰ ਸਾਰੀਆਂ ਗੱਲਾਂ ਅੱਛੀਆਂ ਦੱਸੀਆਂ। ਅਸੂਲਾਂ ਦੇ ਬੜੇ ਅੱਛੇ ਹੁੰਦੇ ਆ ਇਹ। ਅਸੂਲਾਂ ਦੇ ਅੱਛੇ ਆ ਭਾਈ। ਹਾਂਜੀ ਸਾਦੇ ਲੋਕ ਆ, ਲੇਕਿਨ ਉਸਤਾਦ ਜੀ ਉਹਨਾਂ ਨੇ ਜੇ ਕੋਈ ਮਾੜੀ ਗੱਲ ਇਹਨੂੰ ਗੁੱਸਾ ਹੀ ਤਾਂ ਚੜਿਆ ਕਿ ਮੈਨੂੰ ਇੱਥੇ ਬਹਿਕਾ ਹੀ ਕੋਈ ਨਹੀਂ ਰਿਹਾ। ਹਾਂ, ਇਹ ਸ਼ੈਤਾਨੀ ਰਸਤੇ ਤੇ ਚੱਲਣ ਵਾਲਾ ਆਦਮੀ ਹੈ। ਇਹ ਆਪਣੇ ਨਾਲ ਫੁੱਲ ਖੁੱਲੇ ਡੁੱਲੇ ਜ਼ੇਨ ਇੰਜੋਏ ਵੀ ਉੱਥੇ ਮੈਨੂੰ ਕੋਈ ਨਹੀਂ ਰੋਕੇਗਾ ਵੀ ਜੋ ਮਰਜ਼ੀ ਕਰਾਂ। ਉਹ ਨਹੀਂ ਯਾਰ, ਉੱਥੇ ਮੈਂ ਉਹੀ ਗੱਲ ਕਰਨ ਡਿਆ, ਮੈਨੂੰ ਉਹਨਾਂ ਨੇ ਕਿਹਾ ਕੁਝ ਵੀ ਨਹੀਂ। ਉਹਨਾਂ ਨੂੰ ਕਿਹਾ ਪਠਾਨ ਨੇ, ਉਹਨੇ ਕਿਹਾ ਸ਼ਨਾਖਤੀ ਕਾਰਡ ਦਿਖਾਓ। ਸ਼ਨਾਖਤੀ ਕਾਰਡ ਦੇਖਿਆ, ਉਹਦੇ ਉੱਤੇ ਕੀ ਲਿਖਿਆ ਬੇਦਾ ਨਾਂ ਹਨੀਫ ਰਾਮੇ। ਉਹਨੇ ਕਿਹਾ ਮੇਰਾ ਕਿਉਂ ਨਹੀਂ ਲਿਖਾ ਇਧਰ? यार इंज करके पहाड़ पे खड़ोत के आया देख रहे पठान, कहता गंदी नजर रखते हो? कहता नहीं मैं तो गंदी नजर रखी, कहता मैंने तुम्हारे सारे ड्रामे देखे। ਆਹੋ, ਪਹਾੜਾਂ ਤੇ ਚੜ ਕੇ ਸੈਰ ਕਰ ਰਹੇ ਉਹਨੇ ਫੜ ਕੇ ਉਹ ਜਾਤੀ ਮਾਰਤਾ ਹੈ। ले जाती ਸ਼ਰਮ ਨਹੀਂ ਆਉਂਦੀ। ਯਾਰ ਨਹੀਂ नहीं पठान ਰਾਤੀ 1:30 ਵਜੇ ਮੈਂ ਬਾਹਰ ਨਿਕਲਿਆ, ਉਹ ਕਹਿੰਦੇ ਸੋਏ ਨਹੀਂ, ਚਲੋ ਜਾ ਕੇ ਸੋ। ਮੈਂ ਫੇਰ ਜਾ ਕੇ ਉਹ ਤੂੰ ਕਿਹਨੂੰ ਲੈ ਗਿਆ ਨਾਲ? ਉਹ ਪਠਾਨ ਫਿਰ ਤੁਹਾਡੀ ਵਾਲਦਾ ਨੇ ਨਾਲ ਭੇਜਿਆ ਕਿ ਮੁੰਡਾ ਖਰਾਬ ਨਾ ਹੋਵੇ। ਆਹ ਦਾ ਕਿਆ ਧਿਆਨ ਰੱਖ। ਵਾਪਸੀ ਭਾਈ ਫੈਸਲ ਨਹੀਂ ਆਇਆ, ਦਾੜੀਆਂ ਰੱਖੀਆਂ ਟੋਪੀ ਕੁਛ ਵੀ ਕਰਦਾ ਹੈ। ਨਾਰਥਰਨ ਏਰੀਆ ਸੇ ਆਇਆ। ਹਾਂ, अपनी गड्डी 'ਚ बैठे स्कूल वाले कहते शुक्र है यार खान साहब तो जान छुट्टी, पीछे निकल कहता ओए मेरे लिए दुआ करता है। वो पीछे बैठा है सीट पे, ओए मेरा बुरा सोचता है। एक तुम्हें अच्छी बात बताता हूँ, ऊपर से बकवास करता है। 2.5 ਘੰਟੇ ਦੀ ਮੁਸਾਫਤ ਤੈਅ ਕਰਕੇ ਨਾ ਉੱਥੋਂ ਅੱਗੇ ਚੱਲ ਗਏ ਕਿ ਯਾਰ ਕਿਤੇ ਜਾਨ ਛੁੱਟੇ। ਤੇ ਜਾ ਕੇ ਉੱਥੇ ਬਾਬੂ ਸਰ ਟੌਪ ਤੇ ਖਲੋਤੇ ਤੇ ਕਹਿੰਦੇ ਯਾਰ ਸ਼ੁਕਰ ਆ ਸਕੂਨ ਹੋਇਆ। ਤੇ ਪਿੱਛੋਂ ਨਿਕਲਿਆ ਇਧਰ ਹੀ ਹੈ। ਉਹ ਯਾਰ ਬਾਬੂ ਸਰ ਟੌਪ ਤੇ ਗਿਆ ਵਾ, ਉੱਥੇ ਵੀ ਇਹ ਕਹਿੰਦਾ तुम्हें नहीं पता सर दी जैकेट पहनो, मैं जैकेट पा ਲਈ। ਅੱਛਾ, ਤੁਸੀਂ ਗੌਰ ਨਹੀਂ ਕੀਤਾ ਉਸ ਪਠਾਨ ਭਰਾ ਨੇ ਇਹਨੂੰ ਹਰ ਚੀਜ਼ ਸਹੀ ਦੱਸੀ, सही दसी यार। ਕੇਅਰ ਕੀਤੀ ਇਹਦੀ। ਉਹ ਭਾਈ ਰਜ਼ਾ ਨੇ ਭੇਜਿਆ ਸੀ ਬੰਦਾ ਆਪਣਾ, ਉਹ ਕਹਿੰਦਾ ਮੇਰਾ, ਉਹਨਾਂ ਨੇ ਉੱਥੇ ਡਿਊਟੀ ਲਾਈ ਸੀ। ਉਹਦੀ ਡਿਊਟੀ ਲਾਈ ਸੀ, ਕਹਿੰਦਾ ਜੀ ਫੈਸਲ ਦਾ ਖਿਆਲ ਰੱਖਣਾ। ਤੇ ਮੈਂ ਕਿਹਾ ਯਾਰ ਤੂੰ ਮੈਨੂੰ ਡਾਇਰੈਕਟ ਕਹਿ ਲੈ, ਤੂੰ ਇਹਨੂੰ ਜੋ ਸਮਝਾਉਣ ਭੇਜਦਾ ਵਾ। ਅੱਛਾ ਡਾਕਟਰ ਰਜ਼ਾ ਸਾਹਿਬ ਨੇ ਜਿਹੜੀ ਤੁਹਾਨੂੰ ਆਫਰ ਕੀਤੀ ਉਹ ਦੱਸੋ ਨਾ। ਉਹਨਾਂ ਕੋਲ ਕੁੱਤੇ ਹਰ ਟਾਈਮ ਨਾ ਇੱਕ ਟਾਈਮ ਦੇ ਵਿੱਚ 40-50 ਕੁੱਤੇ ਹੁੰਦੇ ਆ। ਉਹਨੇ ਕਿਹਾ ਯਾਰ ਮੁੰਡਾ ਆਪਣਾ ਸਹੇਲੀ ਮੈਨੂੰ ਦੇ ਦਿਓ, ਉਹ ਬਾਜ਼ਾਰ ਲਾ ਲਿਆ ਕਰੇ ਕੁੱਤਿਆਂ ਦੇ, ਪੀਰ ਬਾਜ਼ਾਰ ਲਾ ਲਿਆ, ਸਵਾਰ ਬਾਜ਼ਾਰ ਲਾ ਲਿਆ। ਵੀ ਐ 7-8 ਮੰਡੀ ਨਹੀਂ ਲੱਗਦੀ ਬੱਕਰੀਆਂ ਦੀ, ਏਦਾਂ ਕੁੱਤੇ ਲੈ ਗਿਆ 15-20 ਵੇਚ ਕੇ ਆਰਾਮ ਨਾਲ ਆਪਣੀ ਪ੍ਰੋਫਿਟ ਰੱਖ ਲਈ, ਮੈਨੂੰ ਮੇਰੇ ਪੂਰੇ ਪੈਸੇ ਦੇ ਦਿੱਤੇ। ਤਵਾਰ ਬਾਜ਼ਾਰ ਚ ਆਹੋ ਉਹਦੇ ਲੋਕੀ ਘਰ ਕੀ ਕਰਨਗੇ, ਆ ਯਾਰ ਤਵਾਰ ਬਾਜ਼ਾਰ ਇੱਕ ਬੰਦਾ ਕੁੱਤੇ ਲਾਉਂਦਾ, ਉਹਦੇ ਕੋਲ ਕੁੱਤੇ ਲੈ ਗਈ। ਇਹ ਕੀ ਗੱਲ ਹੋਈ? ਜਿਹੜੇ ਲਿਆਂਦੇ ਕੁੱਤੇ ਉੱਤੋਂ ਪੁੱਠ ਫੜ ਕੇ ਦੇਖਦੇ, ਚੈੱਕ ਕਰਦੇ ਆ। ਓਏ ਤਵਾਰ ਬਾਜ਼ਾਰ ਨਹੀਂ ਹੁੰਦਾ, ਇਹਨਾਂ ਦੀ ਮੰਡੀ ਲੱਗਦੀ ਹੁੰਦੀ ਆ। ਭਾਜੀ ਨਾ ਤਵਾਰ ਬਾਜ਼ਾਰ ਲਾਓ, ਐ ਜਿੱਦਾਂ ਕੱਪ ਵਾਲੇ ਨਹੀਂ ਸਤਾਜ ਟਾਈਮ ਕਾ ਕੱਪ ਪਸਾ ਕੇ ਲਿਆਂਦੇ ਆ 6-6 7-7 ਕੁੱਤੇ ਫੜ ਕੇ ਸ਼ਹਿਰਿਆਂ ਤੇ ਖਲੋਜ ਵੀ ਬਾਜ਼ਾਰ ਲਾਈ ਜਿਵੇਂ ਉਹ ਇੱਕੇ ਬੱਚੇ, ਉਹ ਸਾਰੇ ਮਹਿੰਗੇ ਕੁੱਤੇ ਆ ਜੀ। ਹਾਂ। ਤੇ ਉੱਥੇ ਖਲੋ ਕੇ ਆਵਾਜ਼ ਕਿਵੇਂ ਕੁੱਤੇ ਵੇ ਕੁੱਤੇ ਵੇ। ਇਹ ਕੀ ਗੱਲ ਹੋਈ? ਲੇਕਿਨ ਹਾਂ ਉਹ ਇੱਕ ਜਿਹੜਾ ਮਰਿਆ ਜਾ ਕਮਜ਼ੋਰ ਜਿਹਾ ਕੁੱਤਾ, ਉਹ ਕੱਟ ਕੇ ਬਰਫ਼ ਤੇ ਲਾ ਲਵੇ, ਲੈ ਲਾ ਵੇਚ ਕੇ, ਲੈ ਲਾ ਵੇਚ ਦੇਵੇ, ਨਾਲ ਕਾਂਟੇ ਰੱਖਿਆ ਜੇ ਕਰਕੇ। ਇਹ ਨਾਲ ਕੋਈ ਸਕੀਮ ਲਾ ਕੇ ਵਿਕਣੇ ਕੁੱਤੇ, ਉਦਾਂ ਨਹੀਂ ਉਹ ਨਾਲ। ਨਹੀਂ, ਉਹ ਰੇੜੀ ਤੇ ਵੀ ਬੰਦਾ ਕਹੇ ਭਾਜੀ ਕੁਝ ਖਾ ਪੀ ਲੋ, ਕਹਿੰਦੇ ਨਹੀਂ ਯਾਰ ਉਹਨੇ ਕੁੱਤਾ ਖਾ ਲਿਆ। ਲੋਕ ਬੱਟ ਤੇ ਪੱਟੀ ਚ ਕਹਿੰਦਾ ਨਾ ਉਰੇ ਆ ਤੈਨੂੰ ਕੁੱਤਾ ਖਵਾ ਕੇ। ਨਹੀਂ ਇਸ ਤਰ੍ਹਾਂ ਹੋ ਨਹੀਂ ਸਕਦਾ ਵੀ ਬੱਚਾ ਘਰ ਵਿਹਲਾ ਫਿਰਨ ਡਿਆ, ਚਲੋ ਸਟੱਡੀ ਦੀਆਂ ਛੁੱਟੀਆਂ ਵਾ, ਉਦੋਂ ਡਾਕਟਰ ਰਜ਼ਾ ਸਾਹਿਬ ਦੀ ਹੈਲਪ ਕਰੋ। ਉਹ ਸਟੱਡੀ ਕਰਨ ਡਿਆ ਵਾ ਅਗਲਾ, ਉਹਦਾ ਹੁਣ ਮਾਸ਼ਾਅੱਲਾ ਮੈਂ ਉਹਦੇ ਵੀਜ਼ਾ ਸਟੱਡੀ ਵੀਜ਼ਾ ਬਿਜ਼ਨਸ ਬੜਾ ਅੱਛਾ ਯਾਰ ਉਹ ਬੱਚਾ ਨਾਲ ਬਿਜ਼ਨਸ ਸ਼ੁਰੂ ਕਰੇ। ਜਾਨਵਰਾਂ ਦਾ ਜਿਹੜਾ ਬਿਜ਼ਨਸ ਹੈ ਨਾ, ਹਾਂ ਉਹ ਬਿਜ਼ਨਸ ਨਹੀਂ ਹੁੰਦਾ, ਗਿਫਟ ਦੇਈਦੇ ਇੱਕ ਦੂਜੇ ਜਾਨਵਰਾਂ ਦਾ ਕੰਮ ਸ਼ੁਰੂ ਕਰ ਲਿਆ, ਸ਼ੁਰੂ ਚ ਲਗੜ ਬੱਗੇ ਦਾ ਟਰੱਕ ਸਟਾਲ। ਯਾਰ ਇਨਵੈਸਟਮੈਂਟ ਕੀਤੀ ਆ, ਟੱਟੂਆਂ ਦੇ 2 ਰਕਸ਼ੇ ਭਰ ਕੇ ਆ ਰਹੇ। ਲੋਡਰ ਦੋ ਲੱਡੇ ਮੇਰੇ ਤੇਰੇ ਡੱਡੂ ਲਾ ਰਹੇ ਪੈਸੇ ਤੇ ਘਰ। ਆਪਣੇ ਚਾਚੂ ਨੂੰ ਕਹਿਣਾ, ਚਾਚੂ ਅੱਲਾ ਹੀ ਖੈਰ ਕਰੇ, ਘੰਟਾ ਲੇਟ ਹੋ ਗਿਆ, ਕਿਰਲੀਆਂ ਦਾ ਬੋਰਾ ਨਹੀਂ ਆਇਆ ਹਾਲ ਤੱਕ। ਉਹਦੇ ਯਾਰ ਬੈਠ ਕੇ ਉਹਨਾਂ ਸਾਰੇ ਮੰਜੇ ਮੁੰਜੇ ਕੱਢ ਲਓ, ਮੈਂ ਗਲੈਰੀ ਲਈ।
ਭਾਈ ਯਾਰ ਕਲੈਰੀ ਚੁੱਕੀ ਆ ਆਹੋ ਦਾਨਿਸ਼ ਮਹੱਲੇ ਦੀਆਂ ਆਪਣੀ ਅੱਬੀ ਜੀ ਨੂੰ ਕਹਿਣਾ ਅੱਬੀ ਜੀ ਮਹੱਲੇ ਦੀਆਂ ਔਰਤਾਂ ਇਕੱਠੀਆਂ ਕਰੋ 100 ਸੱਪਾਂ ਦਾ ਬੰਡਲ ਦੇਣਾ, ਸਿਰ ਗੁੰਝਲ ਕੱਢ ਕੇ ਦੇਣਾ ਮੈਨੂੰ। ਉਸਤਾਦ ਜੀ ਪਰਸੋਂ ਪਤਾ ਕੀ ਹੋਇਆ, ਬਾਰ ਸ਼ੁਰੂ ਕਛੂਆਂ ਦਾ ਸਟਾਕ ਪਾਇਆ ਤੇ ਸਾਰੇ ਭਰਾਵਾਂ ਨੇ ਸਰਾਣੇ ਦੀ ਜਗ੍ਹਾ ਵੀ ਹੋ ਗਈ। ਨਹੀਂ ਕੱਛੂ ਐ ਲਾਏ ਭਾਂਡੇ ਤੇਰਾ ਤਾਂ ਚੁੱਕੂਗੇ ਤੇ ਆ ਚੁੱਕ ਕੇ ਲਿਆਉਂਦੇ ਆਪਾਂ ਨੂੰ ਭਾਜੀ। ਸਹੀ ਸਲਮਾਨ ਯਾਰ ਜਿਹੜਾ ਬੰਦਾ 2 ਕੱਛੂ ਕੁਮੇ ਲੈਂਦਾ ਸੀ ਨਾ ਉਹਨੂੰ ਲਾਲ ਪੱਬੋ ਦੀ ਮੁੱਠ ਭਰ ਕੇ ਦਿੰਦਾ, ਫਾੜਾ ਬੱਚੇ ਖਾ ਲੈਣਗੇ। ਨਾਲ ਜਿਵੇਂ ਕਹਿੰਦਾ ਧਨੀਆ ਪਾ ਦੇ। ਫੋਨ ਕਰ ਰਿਹਾ ਇੱਕ ਦੋਸਤ ਨੂੰ, ਕਹਿੰਦਾ ਭਾਈ ਤੁਸੀਂ ਕਿਹਾ ਸੀ ਕੋਈ ਮਗਰਮੱਛ ਆਵੇ ਤੇ ਦੱਸਣਾ, ਬੜਾ ਅੱਛਾ ਪੀਸ ਹੈ। ਐਦਾਂ ਹੀ ਉਸਤਾਦ। ਹਾਂ ਉਸਤਾਦ ਜੀ ਪਰਸੋਂ ਪਤਾ ਕੀ ਹੋਇਆ, ਪਰਸੋਂ ਨਾ ਚਿੜੇ ਦਾ ਬੋਰਡ ਛੋਟਾ ਜਿਹਾ ਉਹ ਕਿਤੇ ਛੱਤ ਤੋਂ ਪਤਾ ਨਹੀਂ ਕਿੱਥੋਂ ਆ ਗਿਆ। ਅੱਛਾ ਫੈਜ਼ੀ ਸਾਹਿਬ ਨੇ ਭਾਈ ਉਹ ਕੰਮ ਲਿਆ। ਇਹ ਫੈਜ਼ੀ ਸਾਹਿਬ ਕੌਣ ਹੈ ਜੀ? ਛੋਟਾ ਸਭ ਬੇਟਾ। ਤੋਂ ਛੋਟਾ ਬੇਟਾ, ਸਭ ਤੋਂ ਫੈਜ਼ੀ। ਹਾਂਜੀ ਫੈਜ਼ੀ ਸਾਹਿਬ ਨੇ ਉਸਤਾਦ ਜੀ ਉਹ ਵੱਡਾ ਕੇਜ ਮੰਗਵਾਇਆ, ਅੱਛਾ ਵੱਡਾ ਕੇਜ ਉਹ ਬੋਟ ਵਾਸਤੇ। ਬੋਰਡ ਵਾਸਤੇ, ਉਹਦੇ ਵਾਸਤੇ ਉਹਦੇ ਵਾਸਤੇ। ਉਹ ਇੰਨੇ ਵਾਸਤੇ ਆਹੋ ਉਹ ਬਿੱਲੀ ਹੈ ਥੱਲੇ। ਉਹਨਾਂ ਦੀ ਗੱਲ ਹੋ ਰਹੀ ਨਾ ਤੇ ਉਸਤਾਦ ਜੀ ਉਹ ਪਿੰਜਰਾ ਮੰਗਵਾਇਆ ਤੇ ਸਵੇਰੇ 5 ਕਿਲੋ ਬਾਜਰਾ ਲੈ ਕੇ ਆ ਰਿਹਾ ਸਾਈਕਲ ਤੇ ਉਹਦੇ ਵਾਸਤੇ ਉਹਦੇ ਵਾਸਤੇ। ਠੀਕ ਹੈ ਲੈ ਕੇ ਚੱਲੇ ਆ। ਕੈਸੀ ਗੱਲ ਆ ਵੀ ਐਡੇ ਚਿੜੇ ਵਾਸਤੇ 5 ਕਿਲੋ ਬਾਜਰਾ ਲਿਆ ਤੇ ਸੇਲ ਕੋ ਮੈਂ ਕਿੰਨੀ ਵਾਰ ਪੁੱਛਿਆ, ਮੈਂ ਕਿਹਾ ਸੇਲ ਆ ਦੀ ਸਾਈਡ ਲਾਲ ਆ ਵਾਈਟ ਆ, ਕਹਿੰਦਾ ਭਾਜੀ ਬੈੱਡ ਤੇ ਜਗ੍ਹਾ ਨਹੀਂ ਹੁੰਦੀ, ਇਸ ਭਰਨੇ ਪਿਆਰ ਇਹਨਾਂ ਨੇ ਉਹ ਸਾਰਾ ਪਾਸਾ ਲਾਲ ਹੋਇਆ। ਦੋਨੇ ਭਰਾ ਸਾਰ ਜੀ 버ਗਰ ਲੰਮੇ ਰੋ ਖੱਦਾ ਅੱਧਾ ਕਰਦੇ ਆਹੋ ਤਾਂ ਕਿ ਇਹ ਨਾ ਲੱਗੇ ਕਿ ਮੈਨੂੰ ਅੱਧਾ ਮਿਲਿਆ। ਅੰਡਾ ਟਿੱਕੀ ਬਰਾਬਰ ਹੋਵੇ। ਆਹੋ ਤੇ ਉਹ ਸਾਰੀ ਉਹ ਲੇਕਿਨ ਉਹਦੀ ਮੁਹੱਬਤ ਹੈ ਕਿ ਮੈਂ ਯਾਰ ਉਹਨੂੰ ਮਨਾ ਨਹੀਂ ਕੀਤਾ। ਮੈਂ ਕਿਹਾ ਯਾਰ ਅੱਛੀ ਗੱਲ ਹੈ ਕਿ ਜਾਨਵਰਾਂ ਨਾਲ ਬੱਚੇ ਹੁੰਦੇ ਨਾ, ਬੱਚਿਆਂ ਦਾ ਹਿਸਾਬ ਕਿਤਾਬ ਇਹ ਹੁੰਦਾ। 5 ਕਿਲੋ ਬਾਜਰਾ ਲਿਆਂਦਾ ਤੇ ਮੈਂ ਹੱਸੀ ਜਾਵਾਂ। ਮੈਂ ਨਹੀਂ। ਬੇਗਮ ਨੂੰ ਵੀ ਕਿਹਾ, ਮੈਂ ਕਿਹਾ ਯਾਰ ਫੀਲ ਨਾ ਕਰਨਾ, ਜੋ ਕਰਦਾ ਕਰ ਦਊਂ। ਹੁਣ ਕਹਿੰਦਾ ਜੀ ਪਾਪਾ ਉਹ ਨੀਡੋ ਦਾ ਦੁੱਧ ਮੰਗਾ ਦਿਓ ਪੈਕਟ ਪੂਰਾ। ਮੈਂ ਕਿਹਾ ਉਹ ਕੀ ਕਰਨਾ, ਕਹਿੰਦਾ ਜੀ ਉਹਨੂੰ ਪਿਆਣਾ ਸਾਜੀ ਉਹ ਆਪਣਾ ਉਹ ਬੱਚਾ ਅਸੀਂ ਵੀ ਟਟੀਰੀ ਦਾ ਬੱਚਾ ਏਦਾਂ ਹੀ ਮਾਰ ਲਿਆ ਸੀ, ਉਹਨੂੰ ਉਹ ਪਿਆ ਕੇ ਨੀਡੋ ਪਿਆ ਕੇ। ਉਹ ਭਾਰਾ ਹੁੰਦਾ ਵਾ। ਉਹ ਨਹੀਂ, ਮੈਂ ਉਹਨੂੰ ਮਨਾ ਕਰਦਾ। ਬਾਕੀ ਉਸਤਾਦ ਜੀ ਉਸਤਾਦ ਨੇ ਗੈਵਸਕੋਨ ਦੇ ਦਿੱਤਾ ਸੀ ਤੋਤੇ ਆਪਣੇ। ਸਾਜੀ ਆਹੋ ਯਾਰ ਗੈਵਸ ਕੋ ਨਹੀਂ ਸੀ, ਉਹ ਨਜ਼ਲੇ ਦਾ ਸਿਰਪ ਪੂਰੀ ਚਮਚ ਭਰ ਕੇ ਦੇ ਦਿੰਦੇ। ਤੇ ਤੋਤਾ ਉਸਤਾਦ ਜੀ ਦੇ ਤਾਰ ਤੇ ਬੈਠਾ ਹੀ ਆ ਹੋ ਗਿਆ ਪੂਰੇ ਚਮਚਾ। ਸਾਜੀ ਆਪਣੀ ਵਾਈਫ ਨੂੰ ਕਹਿ ਰਹੇ ਆ 15 ਕੁ ਦਿਨ ਵਾਸਤੇ ਨਾ ਆਪਣੀ ਅੰਮੀ ਨਾਲ ਚੱਲ ਜਾ, ਸ਼ੁੱਤਰ ਮੁਰਗਾ ਦੀ ਗੱਡੀ ਆ ਰਹੀ। ਨਹੀਂ ਉਹਨੂੰ ਸਹੀ ਉੱਤਰ ਮੁਰਗਾ ਦੀ ਗੱਡੀ ਲਵਾਉਣੀ ਮੈਂ, ਤੂੰ ਉਧਰ ਮਾਲ ਚਲੀ ਜਾਂਦਾ ਰਹਿੰਦਾ, ਜਗ੍ਹਾ ਨਹੀਂ ਹੋਣੀ। ਸਹੀ ਤੇ ਸਾਰੇ ਸ਼ੁੱਤਰ ਮੁਰਗ ਬੈਠਕ ਚ ਰੱਖ ਕੇ ਨਾ ਕੱਲੀਆਂ ਧੌਣਾਂ ਦੀਆਂ ਬਾਹਰ ਗਲੀਆਂ ਗੱਡੀਆਂ। ਸਾਰਿਆਂ ਨੂੰ ਫੋਨ ਕਰਕੇ ਕਹਿੰਦੇ ਦੁਆ ਕਰੋ ਅੱਲਾ ਖੈਰ ਕਰੇ, ਗੈਂਡਾ ਲਿਆ ਸੀ ਦਾਗੀ ਨਿਕਲ ਆਇਆ, ਗੈਂਡਾ ਲਿਆ ਸੀ ਲੰਗੜਾ ਨਿਕਲ ਆਇਆ। ਦਾਗੀ ਲੇਕਿਨ ਬਿਜ਼ਨਸ ਅੱਛਾ ਹੈ। ਜਾਨਵਰਾਂ ਹੁਣ ਮੈਂ ਮੁਕਾਓ ਤੋਤੇ ਦਾ ਕਿਹਾ ਹੋਇਆ ਉਸਤਾਦ ਜੀ। ਮੁਕਾਓ ਕਿਹੜੇ ਪਕਾਓ? ਮੁਕਾਓ ਉਹ ਜਿਹੜਾ ਗਰੇਜ ਹੈ ਤੋਤਾ ਹੁੰਦਾ, ਉਹ ਗ੍ਰੇ ਪੈਰਟ ਲੈਦਾ ਹੁੰਦਾ, ਇੱਕ ਹੁੰਦਾ ਮੁਕਾਓ, ਉਹ ਮਹਿੰਗਾ ਹੁੰਦਾ। ਉਸਤਾਦ ਜੀ ਉਹਦਾ ਉਸਤਾਦ ਦੇ ਮੁਹਤਰਮ ਉਹ ਬੰਦਿਆਂ ਨੂੰ ਮੈਂ ਕੀ ਕਹਾਂ ਜਿਹੜੇ ਕਿ ਜ਼ਲੀਲ ਕਰ ਰਹੇ ਨੇ। ਕਿਹਨੂੰ? OLX ਤੇ OLX ਇੱਕ ਐਪਲੀਕੇਸ਼ਨ ਹੈਗੀ ਉਸਤਾਦ ਜੀ। ਹੁਣ ਇੱਕ ਤੋਤੇ ਦਾ ਬੱਚਾ ਹੈਗਾ 80,000 ਰੁਪਏ ਦਾ ਤੇ ਇੱਕ ਬੰਦੇ ਨੇ ਲਾਇਆ 20,000 ਰੁਪਏ ਦਾ। ਹੋਮ ਡਿਲੀਵਰੀ ਫ੍ਰੀ। ਹਾਂਜੀ ਤੁਸੀਂ ਉਹਨੂੰ 20 ਭੇਜਣਾ ਵਾ ਤੇ ਉਸ ਤੋਂ ਬਾਅਦ ਮਿੱਟੀ। ਨਹੀਂ 20 ਨਹੀਂ ਭੇਜ, ਪਾਗਲ ਆ ਮੈਂ 20 ਮੈਂ 10 ਭੇਜੂੰਗਾ। ਹੁਣ ਮੈਂ ਕਹਾਂਗਾ 10 ਬਾਅਦ ਚੋਂ। ਹਾਂ 10 ਮਿੱਟੀ। ਕੋਟੀ ਆ ਜਿਹੜੀ ਪਹਿਲੇ ਗੱਲ ਪੈਸੇ ਭੇਜਣੇ, ਉਹ ਚੀਜ਼ ਆਪਣੀ ਲੈ ਕੇ ਆਵੇ ਜਾਂ ਤੁਸੀਂ ਚੀਜ਼ ਦੇਖਣ ਜਾਓ। ਨਹੀਂ ਇਦਾਂ ਨਹੀਂ ਹੁੰਦਾ। ਉਹ ਭਾਈ ਜੀਨੀਅਸ ਯਾਰ ਕਿਆ 10,000 ਬਚਾਇਆ ਯਾਰ ਵਾਹ। ਉਸਤਾਦ ਜੀ ਉਹ ਕਰੈਕਟਰ ਵੇਖੋ ਨਾ ਕਿੰਨਾ ਗੇੜਾ ਕਰਨ ਦੇ ਹੈਗੇ ਨੇ ਯਾਰ। ਮੇਰੇ ਇੱਕ ਗੱਲ ਹੋਈ, ਸ਼ੁਕਰ ਹੈ ਮੈਂ ਫਸਿਆ ਨਹੀਂ ਹੈਗਾ ਉਹ, ਲੇਕਿਨ ਓਕੇ ਹੋ ਗਿਆ ਸੀਗਾ ਸਾਰਾ ਕੁਝ। ਉਹਨੇ ਵੀਡੀਓ ਵੀ ਭੇਜਤੀ, ਸਾਰਾ ਕੁਝ ਭੇਜ ਦਿੱਤਾ। ਐ ਜੇ ਮੈਂ ਕਿਹਾ ਯਾਰ 20,000 ਰੁਪਏ ਦਾ ਮੈਂ ਰੇਟ ਲਿਆ, ਕੋਈ 80,000 ਕਹਿ ਰਿਹਾ, ਕੋਈ 90,000 ਰੁਪਈਆ ਕਹਿ ਰਿਹਾ, ਉਹ ਕਹਿੰਦਾ 20,000 ਰੁਪਏ ਦਾ। ਯਾਰ ਫੈਸਲ ਭਾਈ ਅਸੀਂ ਜਾਨ ਛੱਡ ਦੇ ਈਜ਼ੀ 20,000 ਰੁਪਏ ਪਹਿਲੇ ਨਾ ਦੇਣਾ ਪੈਸੇ, ਪਹਿਲੇ ਭਾਈ ਚੈੱਕ ਕਰ ਲੈਣਾ, ਚੈੱਕ ਕਰਨ ਤੋਂ ਬਾਅਦ ਫੇਰ ਦੇਣਾ ਤੁਸੀਂ ਪੈਸੇ। ਹੁਣ ਉਹ ਮੁਕੰਮਲ ਤਮਾਚ 'ਚ ਲੈ ਰਿਹਾ। ਮੈਂ ਕਿਹਾ ਯਾਰ ਠੀਕ ਹੈ ਕੋਈ ਮਸਲਾ ਨਹੀਂ, ਤੁਸੀਂ ਭੇਜੋ ਡਿਲੀਵਰੀ। ਉਹਨੇ ਕਹਿੰਦਾ ਜੀ ਮੈਂ ਭੇਜ ਦਿੱਤਾ, ਮੁੰਡਾ ਉੱਥੇ ਸ਼ੇਖੂਪੁਰੇ ਦੇ ਕੋਲ ਹੈਗਾ ਯਾਰ, ਉਹਦਾ ਪੈਸੇ ਬਹੁਤ ਡੇਗੇ ਵਿਚਾਰੇ ਦੇ। ਹੁਣ ਥੋੜੇ ਜਿਹੇ ਭੇਜ ਦਿਓ ਪੈਸੇ। ਨਹੀਂ ਤੁਸੀਂ ਕਦੇ ਕੋਈ OLX ਆਈਟਮ ਵੇਚੀ ਹੈ? ਨਹੀਂ ਮੈਂ ਤਾਂ ਨਾਲੇ ਗੁਰਦਾ ਲਾਇਆ ਤੇ ਹੋਇਆ ਸੀਗਾ ਕਿਹੜਾ ਆਪਣਾ। ਨਹੀਂ ਉਹ ਗੱਲ ਹੋ ਸੋਰੇ ਕੋਲੋਂ 5 ਲੱਖ ਦਾ ਲੈ ਕੇ ਚਮ ਚੜਿੱਕਾ ਦੀਆਂ ਬੋਰੀਆਂ ਸਟਾਲ ਚਮਚੜਕ ਨਹੀਂ ਹੁੰਦਾ, ਚਮਕਾਦੜ ਬੈਟ। ਹਾਂ ਚਮਚੜਿੱਕਾ ਦਾ ਵੱਡੇ ਤੋੜੇ 'ਚ ਭਰ ਕੇ ਤੇ ਰੋਡ ਤੇ ਬੈਠਾ ਤੇ ਉਹਨੂੰ ਕਹਿੰਦਾ ਵੀ ਚਮਚੜਿੱਕਾ ਛਡਾ ਲਓ, ਵੀ 300 ਦੀਆਂ 3 ਚਮਚੜਿੱਕਾ ਛੱਡ ਦੇ ਮੇਰੇ ਨਾ। ਇਹ ਬਾਹਦ ਪਰਿੰਦਾ ਜਿਹੜਾ ਆਪਣਾ ਘੋਂਸਲਾ ਨਹੀਂ ਬਣਾਉਂਦਾ। ਅੱਛਾ ਜੀ। ਵਾਹ ਉਹ ਕੋਇਲ ਹੁੰਦੀ ਯਾਰ, ਘੋਂਸਲਾ ਕੋਇਲ ਹੁੰਦੀ ਜਿਹੜੀ ਆਪਣਾ ਘੋਂਸਲਾ ਨਹੀਂ ਬਣਾਉਂਦੀ। ਪੜ੍ਹ ਲਿਆ ਯਾਰ ਤੂੰ ਸਹੇਲੀ ਗੂਗਲ ਤੇ ਕਰ। ਇਹਦਾ ਘੋਂਸਲਾ ਤੇ ਹੁੰਦਾ ਹੀ ਨਹੀਂ,
ਚਮਚੜਕ ਦਾ ਕਿਹੜਾ ਹੌਸਲਾ ਹੁੰਦਾ? ਤੇ ਮੈਂ ਕੀ ਕਿਹਾ 5 ਨਹੀਂ ਤੂੰ ਤਾਂ ਬਣਾਉਣਾ ਹੀ ਨਹੀਂ ਜਦੋਂ ਉਹਦਾ ਹੁੰਦਾ ਹੀ ਨਹੀਂ। ਤੇ ਉਹਦਾ ਹੁੰਦਾ ਹੀ ਨਹੀਂ ਤੇ ਬਣਾਉਂਦੀ ਹੀ ਨਹੀਂ। ਤੂੰ ਬਣਾਏਗਾ ਆਪਣਾ ਹੌਸਲਾ, ਮੈਂ ਕਹਾਂ ਤੂੰ ਬਣਾ। ਤੇ ਫਿਰ ਇਦਾਂ ਹੀ ਉਹਦਾ ਹਿਸਾਬ। ਨੁਕਸਾਨ ਹੋ ਗਿਆ ਉਸਤਾਦ ਜੀ, 15 ਜ਼ੈਬਰੇ ਮੰਗਾਏ ਤੇ ਉਹ ਵਿਕੇ ਨਹੀਂ, ਮੁੜ ਕੇ ਖੋਤਰ ਰੇੜੀ ਵਾਲਿਆਂ ਨੂੰ ਅੱਧੀ ਕੀਮਤ ਤੇ। ਉਹਨੇ ਜ਼ੈਬਰਾ ਕਿਤੇ ਬੇਸਿਕਲੀ ਜ਼ਿਆਦਾ ਨੁਕਸਾਨ ਭਰਜਾਈ ਨੇ ਕਰਾਇਆ ਵਾ। ਹੁਣ ਕਿਤੇ 150 ਪੀਸ ਸੇਹ ਦਾ ਮੰਗਾਇਆ ਸੀਗਾ, ਉਹ ਬੈਠ ਕੇ ਰੱਖੀ, ਭਰਜਾਈ ਨੇ ਪਾਣੀ ਲਾਤਾ ਸਾਰੀਆਂ, ਉਹ ਗਿੱਲੀਆਂ ਹੋ ਕੇ ਕੰਡੇ ਟੁੱਟ ਗਏ, ਹੁਣ ਵਿਕੀਆਂ ਨੇ ਫਿਰ ਉਸੇ ਰੇਟ ਤੇ, ਹੈਨਾ। ਆਪਣੇ ਜ਼ੈਬਰੇ ਨੂੰ ਇਹ ਜ਼ੈਬਰਾ ਮੰਗਾਇਆ, ਕਹਿੰਦਾ ਯਾਰ ਵੱਡੇ ਉਹਨਾਂ ਦੇ ਇੱਥੋਂ ਤੋਂ ਧੌਣ ਲਾ ਕੇ ਧੌਣਾ ਲੈਦਾ ਢੇਰ ਲਾਤਾ, ਜ਼ੈਬਰੇ ਲੈਦਾ ਰੱਖ ਕੇ, ਕਹਿੰਦਾ ਲੈ ਵੀ ਆ ਜਗ੍ਹਾ ਬਚ ਗਈ। ਜਿਹੜਾ ਗਾਹਕ ਆ ਰਿਹਾ ਉਹ ਉਹ ਜ਼ਰਾਫਾ ਹੁੰਦਾ। ਉਹੀ ਆਹੋ ਜ਼ਰਾਫਾ ਨਹੀਂ, ਉਹ ਕੀ ਕਹਿੰਦੇ ਉਹਨੂੰ ਲੰਮੀ ਧੌਣ ਜ਼ਰਾਫਾ। ਆਹੋ ਉਹ ਇਧਰੋਂ ਜ਼ਰਾਫਾ ਫੜ ਰਿਹਾ, ਇੱਥੋਂ ਧੌਣ ਫੜ ਕੇ ਟੇਕਰ ਭਾਜੀ ਆ ਜਾ। ਜਿਵੇਂ ਜਰਾਬ ਦੀ ਗੰਦ ਮਾਰੀ। ਸੱਪ ਰੱਖੇ ਆ, ਇੱਕ ਬੰਦਾ ਕਹਿੰਦਾ ਭਾਈ ਕੋਈ ਸੱਪ ਸੁੱਪ ਪਿਆ, ਕਹਿੰਦਾ ਨਹੀਂ ਯਾਰ ਦੇਸੀ ਸੱਪਾਂ ਦਾ ਇੱਕ ਜੋੜਾ ਪਿਆ ਵਾ, ਜੋ ਲੈਣਾ ਦੱਸ। ਦੇਸੀ ਸੱਪ ਕਿਹੜੇ ਹੁੰਦੇ ਯਾਰ? ਸੱਪਾਂ ਦੀ ਦੜਵੀ ਬਣਾਈ। ਓਏ ਹੈ ਵਾ ਯਾਰ, ਦੜਵੀਆਂ ਹੁੰਦੀਆਂ ਵਾ ਸੱਪਾਂ ਦੀਆਂ, ਉਹ ਮਲੇਸ਼ੀਆ ਚਲੇ ਜਾਓ, ਕਿੱਥੇ ਲਾ ਕੇ ਵੇਚਦੇ ਉਸੇ ਟਾਈਮ। ਕੋਬਰੇ ਦਾ ਲੈਦਾ ਰੇਟ ਆ, ਦੂਸਰੇ ਦਾ ਲੈਦਾ, ਉਹ 70 ਕਿਸਮ ਦੇ ਸੱਪ ਆ ਉੱਥੇ ਵੇਚਦੇ ਸਾਰੇ। ਯਾਰ ਇਸ ਭਾਈ ਦੇ ਯਾਰ ਉਹ ਸ਼ੌਕ ਤੋਂ ਤਨਖਾਹ ਲਈ ਆ ਮਜ਼ਾਕਰਾ ਤੋਂ, ਉੱਥੇ ਟਰੱਕ 'ਚ ਬੈਠਾ ਸਿੱਧਾ ਜਾ ਕੇ ਮਰੀ ਲਈ ਸਾਈਡ ਤੇ 2 ਵੱਡੇ 3 ਤੋੜੇ ਬਾਂਦਰਾਂ ਦੇ ਭਲਵਾਨ ਲਿਆ ਕੇ ਘਰ ਛੱਡੇ ਨੇ। ਓਏ ਹੋਏ ਹੋਏ, ਉਹ ਖਲਾਰਾ ਬਾਤ ਏਦਾਂ ਕੰਮ ਕਰ ਜਾਨਵਰਾਂ ਦਾ ਕਰਨਾ ਤੇ। ਉਸਤਾਦ ਜੀ ਮੈਨੂੰ ਮੁਕਾ ਦਿਓ ਉਹ ਤੋਤਾ ਗ੍ਰਿਪ ਨਹੀਂ ਜਿਹੜਾ ਜਿਹੜਾ ਗ੍ਰਿਪ ਐਰੜੀਆਂ ਮੁਕਾਓ। ਮੁਕਾਓ ਬਹੁਤ। ਕਿੰਨਾ ਕੁ ਮੁਫਤਾ ਲਾਉਣਾ ਏਦਾਂ ਦੇ ਕੰਮਾਂ 'ਚ? ਮੁਫਤ ਨਹੀਂ ਲਾਣਾ। ਨਹੀਂ ਮੁਫਤਾ ਹੀ ਲਾਉਣਾ ਤੂੰ, ਮੁਫਤਾ ਹੀ ਲਾਉਣਾ ਤੂੰ। ਉਸਤਾਦ ਜੀ ਪੱਲਿਓਂ ਤੂੰ ਕਦੀ ਰੁਪਈਆ ਖਰਚ ਕੇ ਜਾਨਵਰ ਨਹੀਂ ਲਿਆ ਕੋਈ? ਕਿਹੜਾ ਕੋਈ ਵੀ। ਖੁਦਾ ਦੀ ਕਸਮ ਹੈ। ਕੇ ਕਹਿੰਦੇ ਸੇਲੇ ਉਰੇ ਆ ਪੁੱਤਰ ਜਾ ਮਗਰ ਮੱਛਾ ਤੇ ਗਿੱਲੀ ਟਾਕੀ ਮਾਰ। ਮੈਂ ਜਾਣਾ ਵਾ। ਉਸਤਾਦ ਜੀ ਨਹੀਂ, ਮੁਫਤਾ ਨਹੀਂ ਮੈਂ ਲਾਇਆ ਕਦੇ ਵੀ ਜ਼ਿੰਦਗੀ 'ਚ, ਨਹੀਂ ਮੁਫਤਾ ਲਾਇਆ। ਪੈਸੇ ਦੇ ਕੇ ਸ਼ਾਇਦ ਥੋੜੇ ਦੇ ਦਿਓ, ਸੁਥਰੇ ਦੇ ਦਿਓ, ਚਲੋ ਅੱਲਾ ਖੈਰ ਕਰੇ। ਠੀਕ ਹੈ ਨਾ। ਮੁਕਾਓ ਤੋਤਾ ਲੈਣਾ ਤੇ ਨਾਲ ਉਹ ਜਿਹੜੀ ਨੇ ਉਹ ਮੁਰਗੀ ਹੁੰਦੀ, ਉਹ ਜਿਹੜੀ ਕੀ ਉਹਨੂੰ ਕਹਿੰਦੇ ਨੇ, ਕਿਹੜੀ ਮੁਰਗੀ ਅਯਾਮ ਸਮਾਨੀ। ਹੈ? ਅਯਾਮ ਸਮਾਨੀ ਇਹ ਕੌਣ ਆ? ਉਹ ਬਲੈਕ ਕਲਰ ਦੀ ਮੁਰਗੀ ਹੁੰਦੀ, ਉਹਦਾ ਗੋਸ਼ਤ ਵੀ ਅੰਦਰੋਂ ਬਲੈਕ ਹੁੰਦਾ, ਉਹ 1000 ਮੁਰਗੀਆਂ ਜੋ ਇੱਕ ਹੁੰਦੀ। ਯਾਰ ਇਹਨਾਂ ਨੇ ਮਕਾਊ ਤੋਤਾ ਰੱਖਿਆ, ਮਕਾਊ ਤੋਤਾ ਨਾ ਇੰਨੀ ਗੱਠੜੀ ਬਣ ਕੇ ਬਾਹਰ ਨਿਕਲ ਰਿਹਾ। ਮੈਂ ਕਿਹਾ ਤੋਤਾ ਜੀ ਕਿੱਧਰ? ਕਹਿੰਦਾ ਭਰਾਵਾ ਮਾਹੌਲ ਹੀ ਨਹੀਂ ਸਹੀ ਹੈਗਾ, ਕਹਿੰਦਾ ਰਹਿਣ ਵਾਲਾ ਮਾਹੌਲ ਹੀ ਨਹੀਂ ਹੈ। ਭਾਜੀ ਕਹਿੰਦਾ ਮੈਂ ਚਾਹਾਂ ਦਿਮਾਗ ਬਹੁਤ ਖਰਾਬ ਕਰ ਦੇ। ਉਹਨੇ ਦਿਮਾਗ ਨਹੀਂ ਉਹਨੂੰ। ਮੈਨੂੰ ਉਸਤਾਦ ਜੀ ਇਹਨਾਂ ਚੀਜ਼ਾਂ ਤੋਂ ਮੈਂ ਅਬੂਰ ਹਾਸਲ ਹੈਗਾ, ਜਾਨਵਰ ਮੈਂ ਬਹੁਤ ਰੱਖੇ ਨੇ। ਤੋਤਾ ਅਗਰ ਗੱਲਾਂ ਨਹੀਂ ਕਰਦਾ ਮੇਰੇ ਕੋਲ ਲੈ ਕੇ ਉਹ, ਮੈਂ ਤੋਤੇ ਨੂੰ ਗੱਲਾਂ ਕਰਾਵਾਂਗਾ। ਤੁਹਾਨੂੰ ਤੇ ਬੰਦਾ ਗੱਲਾਂ ਕਰਦਾ। ਤੇਰੇ ਕੋ ਤੇ ਕੁੱਤੇ ਗੱਲਾਂ ਕਰਨ ਲੱਗ ਪਏ, ਤੋਤਾ ਤੇ ਫੇਰ ਅੱਲਾ ਨੇ ਸਲਾਹੀਅਤ ਦਿੱਤੀ। ਨਹੀਂ ਉਸਤਾਦ ਜੀ ਐਕਸਪੀਰੀਅੰਸ ਹੈ ਨਾ। ਲੇਕਿਨ ਤੁਸੀਂ ਕੀ ਕਰਨਾ ਹੈ, ਜਦੋਂ ਬੱਚਾ ਹੁੰਦਾ ਨਾ ਤੋਤਾ, ਉਹਨੂੰ ਘੜੇ 'ਚ ਰੱਖਣਾ ਹੈ, ਘੜੇ ਦੇ ਵਿੱਚ ਰੱਖਣਾ ਹੈ, ਉਹਦੇ 'ਚ ਘੜੇ 'ਚ ਸਾਡਾ ਤੋਂ ਸੁਰਾਖ ਕਰ ਲੈਣੇ, ਉਹਦੇ 'ਚ ਰੱਖਣਾ ਤੇ ਉਤੋਂ ਬੋਲਣਾ ਇਹ ਕੀ ਬੋਲਣਾ, ਇਹ ਸਿਖਾਉਣਾ ਉਹਨੂੰ? ਨਹੀਂ ਉਹ ਅਲਰਟ ਹੋਏਗਾ, ਤੋਤਾ ਇੱਧਰ ਉੱਧਰ ਇੰਜ ਕਰਕੇ ਵੇਖੇਗਾ। ਤੋਤਾ ਬੋਲਦਾ ਨਹੀਂ ਸੀ ਹੁੰਦਾ, ਹਲੇ 5 ਮਿੰਟ ਨਹੀਂ ਹੋਏ ਘੜੇ 'ਚ ਰੱਖਿਆ, ਘੜੇ 'ਚ ਕਹਿਣਾ ਮੈਨੂੰ ਘੜੇ 'ਚੋਂ ਕੱਢੋ, ਮੈਨੂੰ ਘੜੇ 'ਚੋਂ ਕੱਢੋ। ਫਿਰ ਉਸ ਤੋਂ ਬਾਅਦ ਉਹਦਾ ਕੇਜ ਲੈਣਾ ਤੁਸੀਂ, ਪਿੰਜਰਾ ਜਿਹੜਾ, ਉਹ ਪਿੰਜਰੇ 'ਚ ਤੁਸੀਂ ਸ਼ੀਸ਼ੇ ਲਵਾ ਦੇਣੇ, ਇੱਧਰ ਵੀ ਇੱਧਰ ਵੀ ਇੱਧਰ ਵੀ ਇੱਧਰ ਵੀ। ਯਾਰ ਅਸੀਂ ਇੱਕ ਸ਼ੋਅ ਕੀਤਾ ਸੀ ਉੱਥੇ ਤਵਾਰ ਬਾਜ਼ਾਰ, ਤੋਤਿਆਂ ਦਾ ਬੋਲਣ ਵਾਲਾ, ਉਹ 'ਚ ਬੜੀ ਮਜ਼ੇਦਾਰ ਗੱਲ ਹੋਈ ਕਿ ਤੋਤਾ ਲੈਂਦਾ, ਅੱਕੇ ਆਏ ਨੇ, ਤੋਤਾ ਲਿਆਂਦਾ, ਉਹਨੂੰ ਬੁਲਾਉਣ ਲੱਗਾ ਤੇ ਉਹ ਕਿਤੇ ਉਹਨੂੰ ਕਹਿਣ ਲੱਗਾ, ਕਹਿੰਦਾ ਓਏ ਤੋਤਾ ਕੋ, ਕਹਿੰਦਾ ਉਹਨੂੰ ਬੁਲਾਉਣ ਲੱਗਾ, ਤੋਤਾ ਕਹਿੰਦਾ ਓਏ ਠਹਿਰ ਇੱਕ ਮਿੰਟ, ਮੀਆਂ ਮਿੱਠੂ ਚੂਰੀ ਖਾਣੀ? ਠੀਕ ਹੈ ਮਿੱਠੂ ਬੇਟੇ, ਇਹ ਮੈਨੂੰ ਆਉਂਦਾ, ਨਿਕਲ ਚੱਲ। ਤੁਸੀਂ ਕੀਤੀ ਸੀ? ਹਾਂ ਇਦਾਂ ਹੀ ਇਹ ਸਹੀ ਜੋ ਕੀਤਾ ਸੀ ਉਹ ਤਵਾਰ ਬਾਜ਼ਾਰ। ਹਾਂ ਨਹੀਂ ਹੁਣ ਕਰਨਾ, ਹੁਣ ਮਕਾਓ ਤੋਤਾ ਲੈਣਾ ਕਿਹੜਾ? ਤੋਤਾ ਉਸਤਾਦ ਜੀ ਇਹਨੂੰ ਮਕਾਓ ਕਿਸੇ ਪਾਸੇ। ਕੇਜ ਦੇ ਨਾਲ ਨਾ ਤੁਸੀਂ ਮਿਰਰ ਰੱਖ ਦੇਣੇ, ਸ਼ੀਸ਼ੇ ਇੱਧਰ ਵੀ ਇੱਧਰ ਵੀ। ਉਹ ਤੋਤਾ ਜਿੱਧਰ ਵੇਖੇਗਾ ਨਾ ਉਹਨੂੰ ਆਪਣਾ ਆਪ ਨਜ਼ਰ ਆਏਗਾ ਤੇ ਉਹ ਕਹੇਗਾ ਕੌਣ ਲਓ ਉਹ ਆਪਣੇ ਆਪ ਨੂੰ ਕਹਿੰਦਾ ਹੀ। ਨਹੀਂ ਉਹ ਇਹਦਾ ਤਰੀਕੇ ਹੁੰਦਾ ਨਾ, ਚਾਰਾਂ ਸਾਈਡਾਂ ਤੇ ਸ਼ੀਸ਼ੇ ਮੂੰਹ ਵੇਖਣ ਵਾਲੇ ਲਾ ਕੇ ਵਿੱਚ ਉਹਨੂੰ ਛੱਡ ਦੋ, ਉਹਨੂੰ ਹੁਣ ਹਰ ਪਾਸੇ ਉਹ ਤੋਤੇ ਨਜ਼ਰ ਆ ਰਹੇ ਨੇ ਤੇ ਉਤੋਂ ਬੋਲੀ ਜੋ ਉਹਨੂੰ ਜੋ ਕਹਿਣਾ, ਤੇ ਉਹਦੇ ਦਿਲ ਚ ਹੁੰਦਾ ਕਿ ਪਤਾ ਨਹੀਂ ਇਹ ਗੱਲਾਂ ਕਰਨ ਦੇ ਆ, ਤੇ ਉਹ ਫਿਰ ਇੰਜ ਬੋਲਦਾ। ਅੱਜ ਇਧਰ ਸੈਲਰੀ ਮਿਲੀ ਤੇ ਸ਼ਹਿਦ ਦੀ ਮੱਕੀ ਸਤਾਨੀ ਬੈਠਕ ਚ, ਸ਼ਹਿਦ ਦੀ ਮੱਖੀ ਸਾਰੇ ਘਰ ਦੇ ਚੈਨਲ ਸੇ ਬਣ ਕੇ ਤੇ ਉਹਦੀ ਪੂਰੀ ਪੈਕਿੰਗ ਕਰਾਈ ਨੇ, 50 ਮੱਖੀ ਦਾ ਪੈਕਟ ਬਣਾਇਆ ਵਾ, ਉਹ ਝੇਲ ਨੂੰ ਬਾਹਰ ਮੰਜੀ ਤੇ ਲਾਤੀ। ਮੰਜੀ ਤੇ ਲਾਏ ਪੈਕਟ। ਅੱਲਾ ਰਹਿਮ ਕਰੇ, ਕਹਿੰਦੇ ਇੱਕ ਅੱਖੀਆਂ ਲੜ ਜਾਣ ਤੇ ਬੰਦਾ ਮਰ ਜਾਂਦਾ। ਹਾਂਜੀ ਹਾਂਜੀ ਵਾਕਈ ਬਾਹਰ ਮੰਜੀ ਤੇ ਬੈਠਾ ਪਰੇਸ਼ਾਨ ਜਿਹਾ। ਮੈਂ ਕਿਹਾ ਕੀ ਹੋਇਆ? ਕਹਿੰਦਾ ਯਾਰ ਲੂੰਬੜੀ ਤੋਂ ਘਾਟਾ ਪੈ ਗਿਆ।
ਲੂੰਬੜੀ ਚੋਂ ਘਾਟਾ ਪੈ ਗਿਆ। ਨਹੀਂ ਭਾਈ ਨੇ ਸਿੱਧੀ ਸਾਫ਼ ਗੱਲ ਹੈ, ਤੁਸੀਂ ਇਹ ਕੰਮ ਨਹੀਂ ਕਰ ਸਕਦੇ। ਮੇਰਾ ਦਿਲ ਕਰਦਾ ਕਿ ਮੈਂ ਤੋਤੇ ਰੱਖਾਂ, ਹੈ ਔਰ ਹੈ ਕੀ ਹੁੰਦਾ, ਅਸੀਂ ਰੱਖ ਨਹੀਂ ਸਕਦੇ। ਰੱਖ ਭਾਈ, ਤੋਤਾ ਰੱਖਣਾ ਤੇ ਅੱਛਾ, ਮਿੱਠੇ ਦਾ ਜਿੱਦਾਂ ਦਾ ਕੰਜੂਸ ਟਾਈਪ ਕਰੈਕਟਰ ਹੈ, ਇਹਨੇ ਦਿਲ ਕਰੇ 3 ਪਾ ਕੀੜੀਆਂ ਲੈ ਵੇ ਤੂੰ ਸਸਤੀਆਂ ਲੱਭਣ ਦੀਆਂ ਤੋਤੇ ਨੂੰ ਪਾਉਣ ਤੇ ਵਾਸਤੇ ਹੁਣ ਕੀੜੀਆਂ ਪਰਾਤ ਚ ਰੱਖ ਕੇ ਛਾਣ ਰਿਹਾ, ਜਿੰਦਾ ਲੈਦਾ ਕਰ ਰਿਹਾ, ਮਰੀਆਂ ਲੈਦਾ ਕਰ ਰਿਹਾ, ਚੌਲਾ ਟਾਈਪ। ਸਿੰਦਾ ਸੀ ਨਾ ਨੂੰ ਐ ਸਾਈਡ ਤੇ ਕਰਦਾ ਸੀ, ਉਹ ਵੀ ਮਰ ਜਾਂਦਾ ਸੀ। ਆਹੋ, ਤੋਤਾ ਲਿਆ ਬੋਲਣ ਵਾਲਾ, ਤੇ ਉਹ ਹੁਣ ਜਦੋਂ ਘਰ ਗਿਆ ਤੇ ਉਹ ਕਹਿ ਰਿਹਾ ਚਲੋ ਵੀ ਹੁਣ ਸਾਡੀ ਵਾਰੀ ਕਦੋਂ ਇਹਨੇ ਸ਼ੁਰੂ ਹੋਣਾ। ਨਹੀਂ ਤੋਤਾ ਕਹਿ ਰਿਹਾ ਲਓ ਜੀ ਸਾਨੂੰ ਵੀ ਕਿਤੇ ਮੌਕਾ ਦਿਓ ਮਿੱਠਾ ਜੀ, ਅਸੀਂ ਸਾਨੂੰ ਵੀ ਕਿਤੇ। ਬੇਟਾ ਜੀ ਅਸੀਂ ਵੀ ਬੋਲ ਲੈਂਦੇ। ਆਹ, ਨਹੀਂ ਤੁਸੀਂ ਭਾਈ ਫੈਸਲ ਸੀਰੀਅਸਲੀ ਤੁਹਾਨੂੰ ਜਾਨਵਰਾਂ ਦਾ ਸ਼ੌਕ ਆ ਨਾ? ਜਾਨਵਰਾਂ ਦਾ ਨਹੀਂ, ਸਿਰਫ ਤੋਤਿਆਂ ਦਾ। ਇਹਨੇ ਤੋਤਾ ਰੱਖਿਆ ਤੇ 6 ਮਹੀਨੇ ਬਾਅਦ ਇੱਕ ਹੋਰ ਤੋਤਾ ਇਹਨੇ ਰੱਖ ਲਿਆ। ਉਹਨੇ ਪੁੱਛਿਆ ਉਹਨੇ ਕਿਹਾ ਵੀ ਕੀ ਹਿਸਾਬ ਆ ਇਹਦੇ, ਤੈਨੂੰ ਬੋਲਣਾ ਆ ਗਿਆ? ਉਹਨੇ ਕਿਹਾ ਬੋਲਣਾ ਮੈਨੂੰ ਕਦੋਂ ਦਾ ਆ ਗਿਆ? ਤੇ ਉਹਨੇ ਕਿਹਾ ਤੂੰ ਬੋਲਦਾ ਨਹੀਂ, ਕਹਿੰਦਾ ਮੈਨੂੰ ਕਿਤੇ ਪੌਜ਼ ਦੇ। ਆਹੋ, ਉਹ ਕਿਹਾ ਹਟਦਾ ਹੀ ਨਹੀਂ, ਤੂੰ ਇੱਥੇ ਬਹੁਤ ਈਜ਼ੀ ਆ, ਬੋਲਣਾ ਨਹੀਂ ਪੈਂਦਾ, ਇੱਥੇ ਰਹਿ ਬਸ। ਨਹੀਂ ਉਸਤਾਦ ਜੀ, ਮੈਨੂੰ ਯਾਦ ਮੁਰਗੀ ਰੱਖੀ ਹੁੰਦੀ ਸੀ ਨਾ, ਤੇ ਉਧਰ ਮਸਾਇਲ ਜਾ ਕੇ ਅੰਡਾ ਦਿੰਦੀ ਸੀ। ਯਕੀਨ ਕਰੋ ਨਾ, ਗਜਾਈ ਡੇਲੀ ਉਹਨੂੰ ਦਾਣਾ ਦੂਣਾ ਪਾਣ ਡਿਆ, ਤੇ ਮੈਂ ਹੋ ਗਿਆ ਆਂਡਾ ਉੱਧਰ ਜਾ ਕੇ ਦੇ ਰਹੀ। ਆਂਡਾ ਉੱਧਰ ਜਾ ਕੇ ਦੇ ਰਹੀ। ਹੁੰਦਾ ਇਸ ਤਰ੍ਹਾਂ। ਨਹੀਂ ਇਦਾਂ ਹੁੰਦੇ ਅਸੀਂ ਰੱਖੀ ਹੋਈ ਸੀ ਮੁਰਗੀ, ਉਹ ਚੌਰਗੇ ਨੇ ਹੱਥ ਜਾ ਕੇ ਨਾ ਤੂੜੀ ਦੇ ਵਿੱਚ ਆਂਡਾ ਦੇ ਆਉਂਦੇ ਸੀ, ਦਾਣਾ ਨੂੰ ਸਾਡੇ ਘਰੋਂ ਖਾਈ ਜਾਣਾ ਵਾ, ਐ ਸੋਹਣਾ ਨਿੱਲ ਕੇ ਆਂਡਾ ਉੱਧਰ ਦੇ ਆਉਣਾ। ਤੇ ਉਹਦਾ ਅਸੀਂ ਆਪਾਂ ਨੂੰ ਫੈਰ ਮਾਰਨ ਨੂੰ ਫਿਰਦਾ ਸੀ ਵੀ ਇਹਨੂੰ ਫੈਰ ਮਾਰਦੇ। ਨਹੀਂ ਉਹਨਾਂ ਨੇ ਜਗ੍ਹਾ ਪੈਸੀ ਪੜਾਈ ਹੋਣੀ ਨਾ ਉਹਦੇ ਤੂੜੀ ਟੈਪ। ਪੂਰੀ ਨਰਮ ਹੁੰਦੀ ਉਹ ਸਿਆਣਾ ਸੀ ਕਰੈਕਟਰ। ਹਾਂ ਤੇ ਉਹੀ ਕਹਿ ਰਿਹਾ ਨਾ। ਭਾ ਉਹਨੇ ਕੀ ਕੀਤਾ, ਉਹਨੇ ਉਹਦੇ ਕੋਲ ਜਿਹੜਾ ਹੁੰਦਾ ਸੀ ਨਾ ਢਾੜਾ ਜਿਹਾ, ਉੱਥੇ ਉਹਨੇ ਤੂੜੀ ਰੱਖੀ ਤੇ ਬੜਾ ਨਿੱਘਾ ਜਿਹਾ ਹੁੰਦਾ ਸੀ, ਤੇ ਉਹ ਮੁਰਗੀ ਨੂੰ ਉਹਨੇ ਨਾ ਉੱਥੇ ਹੀ ਗੁਜ਼ਾਰਿਆ, ਕਿਉਂਕਿ ਫਿਰਦੀਆਂ ਹੁੰਦੀਆਂ ਸੀਗੀਆਂ ਬਾਹਰ ਹੀ, ਤੇ ਆਂਡੇ ਉਧਰ ਦੇਣ ਡਈ ਜਾ ਕੇ, ਦਾਣਾ ਦੂਣਾ ਸੀ। ਮੈਂ ਡਾਕਟਰ ਕੋਲ ਲੈ ਗਿਆ, ਚੈੱਕਅਪ ਕਰਾਉਣ ਡਿਆ, ਰਾਣੀ ਖੇਤ ਦੀਆਂ ਗੋਲੀਆਂ, ਪਤਾ ਨਹੀਂ ਵੀ ਆਂਡੇ ਨਹੀਂ ਦੇ ਰਹੀ, ਇਹ ਆਂਡੇ ਹੀ ਨਹੀਂ ਦੇਣ ਡੇ। ਅੱਛਾ, ਇਸ ਵਾਕਿਆ ਤੋਂ ਬਾਅਦ ਨਾ ਭਾਈ ਫੈਸਲ ਨੇ ਮੁਰਗੀਆਂ ਨਹੀਂ ਲਈਆਂ, ਉਹ ਜਗ੍ਹਾ ਬਣਾਈ। ਸਤਾਈ ਤੁਹਾਨੂੰ ਸਹੀ ਦੱਸਾਂ ਸੀ, ਮੁਰਗੀ ਰੱਖੀ ਹੋਈ ਸੀ ਉਹਨੇ, ਆ ਬਨੇਰਾ ਨਾ ਚਾਰ ਚੀਜ਼ ਦਾ ਬਨੇਰਾ, ਉਹ ਬਨੇਰੇ ਦੇ ਉੱਪਰ ਆਂਡਾ ਦੇਤਾ। ਅੱਛਾ, ਉਹਦਾ ਕੋਈ ਪਤਾ ਨਹੀਂ। ਅੱਬੂ ਮੇਰੇ ਕਹਿੰਦੇ ਯਾਰ ਇਹਦੀ ਟਾਈਮਿੰਗ ਤੋਂ ਕੋਈ ਨਹੀਂ, ਇਹ ਦਿਲ ਮਨੇ ਦੀ ਗੱਲ ਬਾ ਇਹਦੀ ਪੇਮੈਂਟ ਤੋਂ ਕੋਈ ਨਹੀਂ, ਦਿਲ ਮੰਨੇ ਦੀ ਗੱਲ ਆ। ਜਿੱਥੇ ਦਾ ਦਿਲ ਕਰਦਾ ਆਂਡਾ ਤੇ ਆਉਂਦੀ, ਹੁਣ ਸਾਨੂੰ ਕੋਈ ਪਤਾ ਨਹੀਂ, ਫੜ ਕੇ ਲਿਆ ਕੇ ਦੇ ਆਂਡਾ ਨਾਲੇ। ਸੁਬਹ ਮੂੰਹ ਇੱਕ ਮੁਰਗੀ ਇੱਕ ਦਿਨ ਚ ਇੱਕ ਅੰਡਾ ਦਿੰਦੀ ਹੈ? ਨਹੀਂ ਸਾਹ ਜੀ, ਇੱਕ ਦੁਪਹਿਰੇ, ਇੱਕ ਦਿਨੇ, ਇੱਕ ਰਾਤ, 3। ਉਹ ਡਾਕਟਰ ਨੇ ਦੱਸਿਆ ਨੂੰ। ਕਈ ਮੁਰਗੀਆਂ ਹੁੰਦੀਆਂ ਜਿਹੜੀ ਇੱਕ ਦਿਨ ਛੱਡ ਕੇ ਇੱਕ ਦਿਨ ਆਂਡਾ ਦਿੰਦੀਆਂ, ਇੱਕ ਡੇਲੀ ਦਿੰਦੀ। ਮੈਂ ਨਾ 4 ਮੁਰਗੀਆਂ, ਇੱਕ ਮੁਰਗਾ ਲੈ ਕੇ, ਮੁਰਗਾ ਸੀਲ ਸੀ, ਜਿਹੜਾ ਭਾਰਾ ਸੀ। ਮੇਰੇ ਮਾਮੂ ਨੇ ਨਾ ਕੀਤਾ ਗੇੜਾ, ਉਹ ਸੀਲ ਮੁਰਗਾ ਲੈ ਗਿਆ, ਤੇ ਸਾਨੂੰ ਬਲੈਲਰ ਮੁਰਗਾ ਨਾ ਐਵੇਂ ਰੰਗ ਜਿਹਾ ਕਰਕੇ ਪਾਰਾ ਪੂਰਾ ਲਾ ਕੇ ਉਹ ਸਾਨੂੰ ਮੜ ਗਿਆ, ਤੇ ਉਹ ਬੜਾ ਹਾਨ ਹੋ ਜਾ ਸੀ, ਜਿੱਥੇ ਦਾਣਾ ਪਾਉਣਾ ਉੱਥੇ ਐਂ ਬਹਿ ਜਾਣਾ। ਬਲੈਲਰ ਮੁਰਗੇ ਜਿਹਨੀ ਜਾਨ ਨਹੀਂ ਹੁੰਦੀ। ਮੇਰੇ ਪੂ ਨੇ ਨਾ ਫੋਨ ਕੀਤਾ, ਮੇਰੇ ਪੂ ਕਹਿੰਦਾ ਯਾਰ ਅਕਬਰ ਤੂੰ ਸੀਲ ਮੁਰਗਾ ਲੈ ਗਿਆ, ਹੱਥ ਨੂੰ ਮਰੀਲ ਜਿਹਾ ਦੇ ਗਿਆ ਵਾ, ਕਹਿੰਦਾ ਭਾਏ ਬੜਾ ਫਨਕਾਰ ਹੈ, ਬੜਾ ਇੰਜ ਬਾਤੇ ਘਰ ਤੇ ਠੀਕ ਨਹੀਂ, ਤੁਹਾਡੇ ਮਾਹੌਲ ਨਹੀਂ ਅੱਛਾ ਲੱਗਾ। ਉਹ ਕਹਿੰਦਾ ਤੂੰ ਨਰਕਸਲ ਛੱਡ ਗਿਆ ਵੀ ਮਾਹੌਲ ਨਹੀਂ ਅੱਛਾ ਲੱਗਾ, ਇਹਨੂੰ ਲੈ ਜਾ ਚੱਕ ਕੇ। ਉਹ ਵੀ ਮਰਦਾ ਫਿਰ, ਉਹਨੂੰ ਲੈ ਜਾ ਭਾਈ। ਉਸਤਾਦ ਜੀ ਮੈਨੂੰ ਤਾਜ ਵਾਲੇ ਉਹ ਗਿਫਟ ਹੋਏ ਸਨ, ਤਾਂਦਲੇ ਮੁਰਗੇ ਤੇ ਮੁਰਗੀਆਂ, ਤਾਜ ਵਾਲੇ ਗਿਫਟ ਹੋਏ ਸਨ। ਉਹਨਾਂ ਦੇ ਤਾਜ ਸੀਗਾ ਬੜਾ ਸੋਹਣਾ, ਤੇ ਉਸਤਾਦ ਜੀ ਉਹ ਮਾਮਾ ਮੇਰਾ ਲੈ ਗਿਆ ਗੇੜੇ ਨਾ ਘਰੋਂ, ਤੇ ਆ ਕੇ ਨਾ ਮੈਂ ਬੇਗਮ ਨੂੰ ਕਿਹਾ, ਮੈਂ ਕਿਹਾ ਇਹਦੀ ਨਜ਼ਰ ਹੀ ਕੋਈ ਸ਼ੈ ਸ਼ੂ ਲੈਣ ਆਉਂਦਾ ਹੀ, ਜਦੋਂ ਵੀ ਅਲਰਟ ਰਹਿਣਾ, ਕਦੀ ਨਹੀਂ ਕੁਛ ਨਹੀਂ ਹੁੰਦਾ। ਤਾਜ ਜਿਹੜਾ ਮੁਰਗਾ ਇੰਜ ਕਰਕੇ ਘਰ ਲਿਆ ਤਾਂ ਤਾਜ ਲਾ ਕੇ ਲਿਆ, ਭਰਜਾਈ ਪਾਣੀ ਪਿਲਾ। ਸਾਜੀ ਤਾਜ ਵਾਲਾ ਮੁਰਗਾ ਲੈ ਕੇ ਆਏ, ਤੇ ਅੱਗੇ ਸਾਰੇ ਬੱਚੇ ਅੱਜ ਖੜੇ ਹੋਣੇ। ਤਾਜ ਵਾਲਾ ਮੁਰਗਾ, ਅੱਛਾ ਉਹ ਕਲਗੀ ਵਾਲਾ। ਨਹੀਂ ਕਲਗੀ ਵਾਲਾ ਨਹੀਂ ਹੁੰਦਾ, ਉਹਨੂੰ ਕਹਿੰਦੇ ਯਾਰ, ਉਹਨੂੰ ਕਲਗੀ ਕਹਿੰਦੇ, ਉੱਪਰ ਜਿਹੜਾ ਹੁੰਦਾ ਵਾ ਉਹ ਲਾਲ ਜਿਹਾ ਵੱਡਾ ਜਿਹਾ। ਨਹੀਂ ਉਸਤਾਦ, ਤਾਜ ਵਾਲੇ ਕਲਗੀ ਉਹ ਹੁੰਦੀ ਥੱਲੇ, ਜਿਵੇਂ ਮੋਰ ਦੇ ਨਹੀਂ ਹੁੰਦੇ ਪੰਖ, ਉਹਨੂੰ ਤਾਜ ਵਾਲਾ ਉਹ ਮੁਰਗਾ ਉਹ ਲੈ ਤਾਜ ਵਾਲਾ ਮੁਰਗਾ ਲਿਆ ਕੇ ਬਾਹਰ ਸੇਲੂ ਬਿਸਕੁਟ ਜੇ ਲਵਾਤੇ ਵੇਚਣ ਲਈ, ਨਾਲ ਤਾਜ ਵਾਲਾ ਮੁਰਗਾ ਪਾ ਕੇ ਤੇ ਅੱਗੇ ਬੋਰਡ ਲਾਤਾ ਤਾਜ ਸੰਸ। ਅੱਛਾ ਉਸਤਾਦ ਜੀ, ਉਹ ਨਾ ਮਾਮੂ ਨਾ ਰੋ ਗਿਆ ਬੇਗਮ ਨੂੰ ਕਿ ਮੇਰੇ ਘਰ ਇੰਜ ਵਾਈ, ਉਹ ਮੈਂ ਪੀਰਾਂ ਕੋ ਹਿਸਾਬ ਲਵਾਇਆ, ਉਹਨੇ ਕਿਹਾ ਕਿ ਕੋਈ ਜਾਨਵਰ ਇੰਜ ਦਾ ਰੱਖ ਜਿਹਦੇ ਪਾਰੀ ਪਰ ਹੋਣ, ਵਾਈਟ ਤੇ ਆ ਵਾਈਟ ਪਾ, ਮੇਰੀ ਧੀ ਮੇਰੀ ਭੈਣ ਕੱਲ ਸ਼ਾਮ ਨੂੰ ਵਾਪਸ ਲੈ ਆਵਾਂਗਾ ਮੁਰਗੀਆਂ, ਮੇਰੇ ਘਰ ਟੂਣਾ ਚੱਲਣ ਡਿਆ ਜੀ। ਉਹਨੇ ਕਿਹਾ ਜੀ 2 ਦਿਨ ਰੱਖ ਕੇ ਲੈ ਗਿਆ ਮੰਮਾ ਭਾਈ। ਮੈਂ ਘਰ ਆਇਆ ਤੇ ਬੇਗਮ ਨੂੰ ਮੈਂ ਬੋਲਿਆਂਗੇ ਉਹਨੂੰ, ਮੈਂ ਕਿਹਾ ਤੈਨੂੰ ਮੈਂ ਮਨਾ ਵੀ ਕੀਤਾ ਹੈ, ਅਲਰਟ ਕੀਤਾ ਸੀ। ਕਹਿੰਦੀ ਉਹ ਰੋਣ ਡਿਆ ਸੀ, ਕੋਈ ਬਾਬੇ ਨੇ ਦੱਸਿਆ ਉਹਨੂੰ ਇੰਜੀ। ਮੈਂ ਫੋਨ ਕੀਤਾ ਸਿੱਧਾ ਖਾਲਾ, ਮੈਂ ਕਿਹਾ ਖਾਲਾ ਮਾਮੂ ਕਿੱਥੇ? ਕਹਿੰਦੀ ਉਹ ਤੇ ਭਾਈ ਅੱਖ ਹੀ ਨਹੀਂ ਮਿਲਾਣ ਡਿਆ ਭਾਈ, ਤਲਣ ਡਿਆ ਮੁਰਗਾ ਤੇ ਪਤਾ ਨਹੀਂ ਕੀ ਖਾਣ ਡਿਆ।
ਉਸਤਾਦ ਜੀ ਸਾਜੀ ਤਾਜ ਵਾਲਾ ਮੁਰਗਾ ਤੇ ਇਹਨਾਂ ਦੀ ਵਾਈਫ ਨੇ ਮੁਗਲਈ ਚਿਕਨ ਬਣਾਤਾ ਤਾਜ ਵਾਲਾ ਮੁਰਗਾ ਨੇ ਉਹਨਾਂ ਦੇ ਪਿੱਛੇ ਦੋ ਭਰਾ ਉਹਨੂੰ ਚੱਲ ਮਾਰਨ ਦੇ ਐਦਾਂ ਹੀ ਇੰਜ ਕਰਕੇ ਨਾ ਛੋਟਾ ਜਿਹਾ ਚੂਚਾ ਸੀਗਾ। ਹੁਣ ਤੁਸੀਂ ਅਕਸਰ ਦੇਖਿਆ ਹੋਣਾ, ਲਾਫਟਰ ਵਾਲੀ ਗੱਲ ਹੈ, ਮੈਂ ਕੋਈ ਗੰਦੀ ਗੱਲ ਨਹੀਂ ਕਰਨ ਲੱਗਾ। ਹਾਂ ਅਕਸਰ ਚੂਚੇ ਨਾ ਵਿੱਚ ਇਸ ਕਿਸਮ ਦੀ ਕਰਦੇ ਹੁੰਦੇ, ਉਹ ਕਿੰਨੀਆਂ ਧਾਰੀਆਂ ਬਣ ਜਾਂਦੀਆਂ ਵਾ। ਉਹ ਨਿਗਾਹ ਚੂਚਾ ਸੀਗਾ ਯਾਰ, ਵੀ ਸੁਣਨ ਵਾਲੀ ਗੱਲ ਆ, ਮਜ਼ੇ ਵਾਲੀ। ਨਿਗਾਹ ਚੂਚਾ ਸੀ, ਉਹਨੇ ਨਾ ਵੇਟ ਕੀਤੀ ਤਾਂ ਸਾਰਾ ਕਿੰਨਾ ਖਲਾਰਾ ਪੈ ਗਿਆ। ਅੱਬੂ ਕਹਿੰਦਾ ਯਾਰ ਇਹਦੀ ਉਮਰ ਦੇਖ ਲਾ ਤੇ ਕਿੰਨਾ ਸੋਹਣਾ ਸ਼ਾਵਰ ਜਿਹਾ ਮਾਰ ਕੇ ਹੋ ਗਿਆ। ਕਹਿੰਦੇ ਕਿ ਹੁਣ ਹੈ ਜਾਨਵਰਾਂ, ਦੇਖ ਲੈ ਕਿੰਨਾ ਖਲਾਰਾ ਪਾ ਗਿਆ। ਐਦਾਂ ਹੀ ਆ ਵੀ ਤਾਜ ਵਾਲਾ ਮੁਰਗਾ ਲਾਇਆ ਤੇ ਗੋਡੇ 'ਚ ਨਾਲ ਤਕੀਏ ਵੀ ਰੱਖੇ ਗੋਲ ਲੱਗੀ ਉਹ ਤਕੀਏ ਰੱਖੇ ਠੀਕ ਹੈ। ਤੇ ਇਹ ਵਾਲਦ ਸਾਹਿਬ ਨੇ ਕਿਤੇ ਨਿਸ਼ਾਦ ਥੀਏਟਰ 'ਚ ਵੀ ਕਿਤੇ ਕੰਮ ਕੁਮ ਕੀਤਾ ਥੋੜਾ? ਨਹੀਂ ਉਹ ਕਿਹੜਾ ਹੁੰਦਾ ਸੀ ਥੀਏਟਰ ਜਿਹੜਾ ਨਿਸ਼ਾਦ ਸਰਮੇ ਦੀ ਜਗ੍ਹਾ? ਨਿਸ਼ਾਨ ਹੁੰਦਾ ਸੀ ਨਿਸ਼ਾਦ ਥੀਏਟਰ ਬਣ ਗਿਆ ਜੀ ਬਾਅਦ 'ਚ। ਨਹੀਂ ਕੀਤਾ ਜੀ ਅੱਬੂ ਜੀ ਨੇ। ਅੱਬੂ ਜੀ ਨਾਈਸ ਮੈਨ ਸੀਗੇ, ਅੱਲਾ ਜਨਤਾ ਘਰ ਦੇ ਗ੍ਰੇਟ ਪਰਸਨੈਲਿਟੀ ਸੀਗੇ। ਤਾਜ ਵਾਲਾ ਮੇਰੇ ਤੇ ਮੁਰਗਾ ਗਏ ਰੱਖ ਸੀ। ਲਿਆ, ਤਾਜ ਵਾਲਾ ਮੁਰਗਾ ਰੱਖ ਲਿਆ ਉਸਤਾਦ ਜੀ, ਤੇ ਉਹ ਘੰਟੀ ਖੜਕਾ ਕੇ ਖੁੱਡੇ ਚੋਂ ਬਾਹਰ ਆ ਭਾਈ ਫੈਸਲਾ ਕਰ, ਤੁਸੀਂ ਜਾਨਵਰ ਪਾਲ ਲਏ ਆ ਨਾ, ਜਾਨਵਰਾਂ ਦੀ ਪਹਿਲੇ ਫੀਲ ਨੂੰ ਸਮਝੋ ਵੀ ਕਿਹੜਾ ਜਾਨਵਰ ਕੀ ਸਮਝਦਾ ਵਾ। ਨਹੀਂ ਮੈਂ ਇਸ ਹੱਕ 'ਚ ਨਹੀਂ ਹੈਗਾ। ਬਾਅਦ ਰਤਨਾ ਆਪਣੇ ਆਪਣੀ ਹਾਂ ਨਹੀਂ, ਜਿਹੜੇ ਲੋਕ ਰੱਖਦੇ ਉਹਨਾਂ ਨੂੰ ਹਰ ਜਾਨਵਰ ਦੀ ਦਾ ਇੱਕ ਤਰ੍ਹਾਂ ਦੀ ਫੀਲ ਨਹੀਂ ਹੁੰਦੀ। ਉਹ ਭਾਜੀ ਗੱਲ ਸੁਣ ਨਾ ਕੀ ਚਲ ਕਰ ਲਾ ਨਹੀਂ ਹੁੰਦਾ ਵਾ। ਹੁਣ ਜਿਹੜੇ ਬੰਦੇ ਕਬੂਤਰ ਰੱਖਦੇ ਨੇ, ਕਬੂਤਰ, ਉਹਨਾਂ ਨੂੰ ਕਬੂਤਰਾਂ ਦੀਆਂ ਨਸਲਾਂ ਦਾ, ਕਬੂਤਰ ਦੀ ਅੱਖ ਤੋਂ, ਕਬੂਤਰ ਦੇ ਪੈਰਾਂ ਤੋਂ, ਉਹਦੇ ਕਿੰਨੀਆਂ ਜਗ੍ਹਾ ਤੋਂ ਹਿਸਾਬ ਲਾਉਂਦੇ ਵੀ ਕਬੂਤਰ ਕੀ ਨਸਲ ਹੈ ਦੀ, ਕੈਸਾ ਵਾ। ਇਹਨਾਂ ਨੇ ਪਹਿਲੇ ਦਿਨ ਹੀ ਕੁੱਤੇ ਕੋ ਗਾਲਾਂ ਸੁਣ ਲਈਆਂ, ਉਹਨੂੰ ਮਰੂੰਡਾ ਪਾਤਾ। ਮਰੂੰਡਾ ਸਖਤ ਉਹਦੇ ਤੇ ਹੱਥ ਫਿਰ ਗਿਆ ਵਿਚਾਰੇ ਦੇ। ਗਾਲਾਂ ਗਾਲੀ ਹਫਤਾ ਉਹਨੇ ਕੁਛ ਨਹੀਂ ਖਾਧੀ ਹੋਇਆ, ਜਦੋਂ ਦੇ ਕਰੇ ਲੈ ਆ ਸੀ ਗੱਲ। ਜਾਨਵਰਾਂ ਦੀ ਫੀਲਿੰਗ ਜਿਹੜੀ ਹੁੰਦੀ ਹੈ ਨਾ, ਹੁਣ ਸਾਨੂੰ ਨਹੀਂ ਪਤਾ ਕੁੱਤਾ ਕੀ ਚਾਹ ਰਿਹਾ ਹੈ, ਬੱਕਰੀ ਕੀ ਚਾਹ ਰਹੀ ਹੈ, ਕਬੂਤਰ ਕੀ ਚਾਹ ਰਿਹਾ, ਤੋਤਾ ਕੀ ਚਾਹ ਰਿਹਾ। ਇਹਨਾਂ ਤੋਂ ਤੁਸੀਂ ਐਵੇਂ ਨਾ ਪਕੜ ਹੋ ਜਾਏ ਯਾਰ ਤੁਹਾਡੀ, ਕਿਉਂਕਿ ਜਾਨਵਰ ਤੁਸੀਂ ਲੈ ਕੇ ਆਉਂਦੇ ਹੋ, ਪਹਿਲੇ ਮਹੀਨੇ ਤੁਹਾਡਾ ਹੋਰ ਪਿਆਰ ਹੈ, ਦੂਸਰੇ ਮਹੀਨੇ ਹੋਰ ਪਿਆਰ ਹੈ। ਇੱਕ ਟਾਈਮ ਇਸ ਤਰ੍ਹਾਂ ਦਾ ਆਉਂਦਾ ਕਿ ਤੁਸੀਂ ਐਂਜ਼ਾਈਟੀ 'ਚ ਚਲੇ ਜਾਂਦੇ ਹੋ, ਪਰੇਸ਼ਾਨ ਹੋ ਜਾਂਦੇ ਹੋ। ਕੁੱਤਾ ਜੰਪ ਮਾਰ ਕੇ ਤੁਹਾਡੇ ਉੱਤੇ ਆ ਰਿਹਾ ਹੈ, ਜਾ ਰਿਹਾ ਹੈ। ਨਹੀਂ, ਤੁਸੀਂ ਉਹ ਨਹੀਂ, ਇਹਨੂੰ ਨੂੰ ਨਾ ਰੱਖੋ। ਮੈਂ ਨਹੀਂ ਵੈਸੇ ਕੁੱਤਿਆਂ ਦਾ ਇਨਸਾਨ ਦੇ ਨਾਲ ਬੜਾ ਉਹ ਬਾਹਰ ਜਿਹੜੇ ਉਹ ਗੋਰੇ ਨੇ ਪਿਆਰ ਪੈ ਜਾਂਦਾ ਯਾਰ, ਬਾਅਦ ਚੋਂ ਪਰੇਸ਼ਾਨੀ ਬਣਦੀ ਹੈ। ਪਰੇਸ਼ਾਨੀ ਇਸ ਤੋਂ ਬਣਦੀ ਹੈ ਕਿ ਤੁਹਾਨੂੰ ਸਟਾਰਟ ਤੇ ਘਚਾਉਣਾ ਨਹੀਂ ਹੁੰਦਾ। ਮੈਂ ਇਦਾਂ ਹੀ ਤੇ ਖਰਾਬ ਕਰ ਲਿਆ। ਮੈਂ ਉਹੀ ਕਹਿਣ ਡਿਆ, ਹੁਣ ਉਹ ਤਿੰਨ ਜਣੇ ਹੈਗੇ ਆ ਬਈ, ਮੈਂ ਕਹਿਣ ਡਿਆ ਵਾਂ ਕਿ ਤੇਰੀ ਸੋਚ ਆ ਕਿ ਉਹ ਬਿਮਾਰ ਹੁੰਦਾ ਹੈ ਤੇ ਇੰਜ ਵਾ ਜਿਵੇਂ ਮੇਰਾ ਪੂਰਾ ਘਰ ਬਿਮਾਰ ਆ। ਹਾਂ ਯਾਰ ਜਿਹੜਾ ਇਹਨੇ ਕੁੱਤਾ ਰੱਖਿਆ ਨਾ, ਉਹਨਾਂ ਨੂੰ ਆਮ ਕੁੱਤਾ ਆ ਕੇ ਪੁੱਛਦਾ ਸੁਣਾ ਕੀ ਅੰਦਰ ਕੀ ਹਿਸਾਬ ਤਾ, ਉਹ ਕਹਿੰਦਾ ਯਾਰ ਬਾਹਰ ਕੰਮਾਂ ਦੇ ਹਾਲਾਤ ਬਹੁਤ ਮਾੜੇ ਆ, ਬਸ ਤੈਨੂੰ ਕੀ ਤਰ੍ਹਾਂ ਜ਼ਮੀਨ ਮਾਰ ਕੇ ਰਹਿਣ ਡਏ। ਹੁਣ ਤੋਤਾ ਮੈਂ ਰੱਖਿਆ ਸੀ ਨਾ ਯਾਰ, ਉਹ ਤੋਤਾ ਮਰ ਗਿਆ ਮੇਰਾ। ਉਹ ਸਿਰ ਥੱਲੇ ਰੱਖ ਲਿਆ ਸੀ ਮਰ ਕੇ। ਨਹੀਂ ਉਹ ਤੋਤਾ ਸੀਗਾ, ਉਹ ਰਾਹ ਤੋਤੇ ਨੇ ਗੱਡੀ ਸਾਫ਼ ਕਰ ਲਈ। ਪੈਰ ਕਹਿੰਦਾ ਮੈਂ ਤੋਤਾ ਰੱਖਿਆ ਮਰ ਗਿਆ। ਮੈਨੂੰ ਯਾਦ ਹੈ, ਮੈਡਮ ਉਸਤਾਦ ਨੂੰ ਫੋਨ ਕੀਤਾ ਤੇ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਉਸਤਾਦ ਜੀ ਨੂੰ ਪਰੇ ਚਾਲ ਵੇਖਿਆ ਸੀਗਾ, ਜਦੋਂ ਮੈਂ ਉਸਤਾਦ ਤੁਹਾਨੂੰ ਤੋਤੇ ਆਪਣੇ ਦਾ ਗਿਆ। ਹਾਂ ਕਹਿੰਦੇ ਫੈਸਲ ਕੀ ਗੱਲ, ਖੈਰ ਆ ਉਹ ਕੱਲ ਤੇ ਕਰ ਪਤਾ ਨਹੀਂ ਤੋਤਾ ਮਰ ਗਿਆ ਮੇਰਾ। ਤੇ ਯਾਰ ਅੱਲਾ ਦੀ ਲਿਖੀ ਕਰ ਕਹਿੰਦੇ ਮੈਂ ਆ ਰਿਹਾ ਯਾਰ, ਟੈਨਸ਼ਨ ਨਾ ਲੈ, ਆ ਰਿਹਾ। ਤੇ ਆ ਗਏ ਤੇ ਅਸੀਂ ਉਹ ਫਿਰ ਉਹ ਚਾਹ ਖਾਲਾ ਤੇ ਪਤਾ ਨਹੀਂ ਕਿੱਥੇ ਬਹਿ ਗਏ ਸੀਗੇ ਜਾ ਕੇ। ਅੱਛਾ ਉਸਤਾਦ ਜੀ, ਮਿੱਠੇ ਵਾਲਾ ਤੋਤਾ ਆਪਣੇ ਕਜ਼ਨਾਂ ਨੂੰ ਵੀ ਫੋਨ ਕਰ ਰਿਹਾ, ਓਏ ਇੱਧਰ ਸੀਵੀ ਦਿਓ, ਬੜਾ ਸਕੂਨ ਆ। ਇੱਧਰ ਸਾਨੂੰ ਨਹੀਂ ਬੋਲਣਾ ਪੈਂਦਾ। ਉਹ ਇਹਨੂੰ ਕਾਠਾ ਤੋਤਾ ਦੇਤਾ, ਕਾਠਾ ਭਾਜੀ 15 ਮਿੰਟ ਚੋਂ ਇੰਜ ਬੋਲਿਆ। ਮੁੱਠੇ ਤੂੰ ਵੈਸੇ ਤੂੰ ਬੜਾ ਕਾਰੋਬਾਰ ਕਰ ਸਕਦਾ। 100 ਵਾਲੇ ਤੋਤੇ ਲਿਆ ਕਾਠੇ, 30-35 ਤੋਤੇ ਰੱਖ ਕੇ ਤੇ ਬਸ ਆਪਣੇ ਜਿੱਥੇ ਤੂੰ ਘਰ ਦੇ ਵਿੱਚ ਨਾ, ਜਦੋਂ ਤੂੰ ਜਾਵੇਂ ਨਾ, ਮੈਂ ਕਹਿੰਦਾ ਅਗਲੇ ਦਿਨ ਉਹ 20,000 ਵਾਲਾ ਹੋ ਜਾਣਾ। ਨਹੀਂ 100 ਵਾਲੇ ਕਿਹੜੇ ਤੋਤੇ ਮਿਲ ਜਾਂਦਾ ਕਾਠੇ ਤੋਤੇ। 1000 ਰੁਪਏ ਦਾ 20 ਤੋਤਾ ਮੈਨੂੰ ਦਿਓ। ਓਏ ਕਾਠੇ ਮਿਲ ਜਾਂਦੇ ਸਸਤੇ। 1000 ਰੁਪਏ ਦਾ ਉਸਤਾਦ ਜੀ ਤੁਹਾਨੂੰ ਮੈਂ ਓਏ ਕਹਿ ਰਿਹਾ। 200 250 ਦਾ 300 ਦਾ ਭਾਈ ਮਾਫੀ ਕਾਠਾ ਤੋਤਾ ਜਿਹੜਾ ਛੋਟਾ ਹੁੰਦਾ, ਕਾਠਾ ਤੋਤਾ ਹਰਾ ਹਰਾ ਕਾਠਾ ਤੋਤਾ 1000 ਰੁਪਏ ਮੈਨੂੰ ਦੇ ਦਿਓ। ਉਹ ਫੈਸਲ ਲਓ ਜੀ, 100 ਤੋਤੇ ਦੋ ਮੈਨੂੰ। ਉਸਤਾਦ ਜੀ ਇਹਨਾਂ ਕੋਲ ਪੈਸੇ ਫੜੋ, 20 ਤੋਤੇ ਦੇ ਪੈਸੇ ਫੜੋ, ਬਾਡੀ ਪੈਣ ਦੀ ਕਦੇ ਮੇਰੇ ਬਾਡੀਆਂ ਕਰਨਾ। ਚਲੋ। ਉਹ ਇੰਨੇ ਤੋਤੇ ਫੜ ਛੱਡਣ ਦੇ। ਭਾਈਜਾਨ ਉਹ 20,000 ਰੁਪਏ ਯਾਦ ਆ ਘੰਟਾ ਘਰ ਹੁੰਦਾ ਸੀ ਉਦੋਂ 25 ਰੁਪਏ ਦਾ 20 ਰੁਪਏ ਆਹੋ ਵੇਚਦੇ ਸੀ। ਪਿੰਜਰੇ ਨਾਲ ਲਾਏ ਹੁੰਦੇ ਸੀ। ਹੁਣ 300 ਦਾ ਹੋਊਗਾ। 500 ਮੈਂ ਕਹਿੰਦਾ 1000 ਰੁਪਏ ਦਾ ਯਾਰ ਮੈਨੂੰ ਦਿਓ। ਮਾਠਾ ਤੋਤਾ ਲੈ ਦਾਂ ਤੁਹਾਨੂੰ, ਕਾਠਾ ਨਹੀਂ ਹੈ, ਜ਼ਰਕ ਮਾਠਾ ਵਾ। ਨਹੀਂ ਮਾਠਾ ਨਹੀਂ, ਉਹ ਜਿਹੜਾ ਹਰਾ ਤੋਤਾ ਹੈ ਨਾ, 1000 ਰੁਪਏ ਦਾ ਤੋਤਾ ਮੈਨੂੰ ਦਿਓ। ਭਾਜੀ ਤੁਸੀਂ ਐਸੇ ਟਾਈਮ ਪੈਸੇ ਹੁਣੀ ਪੈਸੇ ਤੁਸੀਂ ਹੱਥ 'ਚ ਰੱਖਣਾ, ਤੁਸੀਂ ਮੁੱਕਰਨਾ ਨਹੀਂ। ਸਾਰੇ ਬੰਦੇ ਗਵਾਹ ਬਾ, ਤੁਹਾਨੂੰ ਪਿੰਡੋਂ ਤੋਤੇ ਮੰਗਾ ਕੇ ਦਊਂਗਾ। ਮੈਂ ਤੈਨੂੰ ਕਹਿਣ ਡਿਆ ਵਾ, ਨਹੀਂ, ਉਹਨਾਂ ਨੇ 1000 ਰੁਪਏ ਦਾ ਉਹ ਤੇ 5000 ਦਾ ਮੈਨੂੰ ਰਾਹ ਦਾ ਬੱਚਾ ਦੇ ਦਿਓ ਤੁਸੀਂ ਫ੍ਰੀ ਫੜਨੇ ਆ। ਛੋਟੀ ਡੀ ਗਰਾਊਂਡ ਵਾਲੀ ਸਾਈਡ ਤੇ ਨਾ ਮੁੰਡੇ ਖੜੇ ਹੁੰਦੇ ਸ਼ਾਮ, ਬਾਈ। ਉਹ ਉੱਥੇ ਫ੍ਰੀ ਮਤਲਬ ਤੋਤੇ ਫੜੇ। ਆਹੋ ਤੋਤਾ ਸਾਜੀ ਵੇ ਫੜੀ ਦਾ ਕਿੱਦਾਂ? ਬਹੁਤ ਹੁੰਦੇ। ਤੋਤਾ ਫੜੀ ਦਾ ਕਿੱਦਾਂ? ਤੋਤਾ ਇਹਦੇ ਕੋਲੋਂ ਨਾ ਤੋਤੇ 'ਚ ਇੱਕ ਸੈਟਅਪ ਹੁੰਦਾ, ਕਬੂਤਰ ਜ਼ਮੀਨ ਤੋਂ ਨਾ ਉੱਡ ਜਾਂਦਾ ਡਾਈ ਮਾਰ ਕੇ।
ਤੋਤਾ ਹਮੇਸ਼ਾ ਉੱਤੇ ਰਹਿੰਦਾ ਜ਼ਿਆਦਾ। ਹਾਂਜੀ, ਜਿੱਦਾਂ ਨਾ ਕਬੂਤਰ ਜਾਂ ਕੋਈ ਚਿੜੀਆਂ ਗਲੀਆਂ 'ਚ ਨਜ਼ਰ ਆਉਂਦੀਆਂ ਨਾ, ਤੋਤਾ ਇੰਝ ਨਹੀਂ ਨਜ਼ਰ, ਤੋਤਾ ਉੱਤੇ ਰਹਿੰਦਾ ਇਹਨਾਂ ਨਾਲੋਂ ਜ਼ਿਆਦਾ, ਕਿਉਂਕਿ ਤੋਤਾ ਜਦੋਂ ਥੱਲੇ ਬਹਿ ਜਾਂਦਾ ਨਾ, ਇਹਦੇ ਕੋਲ ਉਡਾਨ ਨਹੀਂ ਭਰੀ ਜਾਂਦੀ, ਥੱਲੇ ਜ਼ਮੀਨ ਤੋਂ ਉੱਡਿਆ ਨਹੀਂ ਜਾਂਦਾ। ਤੋਤੇ ਦੇ ਇਸ ਤੋਂ ਜਦੋਂ ਤੋਤਾ ਆ ਕੇ ਤੁਹਾਡੇ ਵਿਹੜੇ 'ਚ ਕਿਤੇ ਡਿੱਗ ਪਿਆ, ਉਹਨੂੰ ਆਰਾਮ ਨਾਲ ਫੜ ਲਓ, ਉਹਨੂੰ ਨਹੀਂ ਉੱਡਿਆ ਜਾਣਾ। ਤੋਤਾ ਮਹਿਰਾਬ ਟੈਪ ਹੀ ਆ, ਤੇ ਯਾਨੀ ਕਿ ਤੋਤਾ ਪਿੱਕ ਨਹੀਂ ਕੀਤੀ। ਨਹੀਂ ਫਿਰ ਕਿਸ ਤਰ੍ਹਾਂ ਉੱਡਦਾ, ਕਿਸ ਤਰ੍ਹਾਂ? ਫਿਰ ਉੱਡ ਜਾਂਦਾ ਨਾ, ਮਤਲਬ ਸਪੀਡ, ਮਤਲਬ ਸਲੋ ਉੱਡਦਾ ਨਾ, ਇੰਜ ਸਿੱਧਾ ਉੱਡਦਾ, ਯਾਨੀ ਇੰਜ ਉਡਾਨ ਨਹੀਂ ਭਰੀ ਜਾਂਦੀ ਇਹਦੇ ਕੋਲ, ਯਾਨੀ ਇੰਜ ਜਾਂਦਾ ਨਾ, ਤੇ ਇੰਜ ਜਾ ਕੇ ਤੇ ਇੰਜ ਕਰਕੇ ਇੰਜ ਜਹਾਜ਼ ਟਾਈਪ। ਹਾਂ, ਤਾਂ ਫਿਰ ਉੱਤੇ ਨੂੰ ਚੱਲ ਜਾਂਦਾ, 660 ਸੀਸੀ ਜ਼ਿਆਦਾ ਉੱਤੇ ਜਾਂਦਾ ਹੈ। ਇਹਦਾ ਮਤਲਬ ਤਦੀ ਉੱਚੇ ਉਹਦਾਂ ਦੇ ਉੱਤੇ ਰਹਿੰਦੇ, ਹਾਂ। ਠੀਕ ਨਹੀਂ ਘੋਂਸਲੇ ਚੋਂ ਕਿਸ ਤਰ੍ਹਾਂ ਫੜੀਦਾ ਉਸਤਾਦ ਜੀ? ਯਾਰ ਮੇਰੇ ਕੋਲ ਉਹ ਚੜ ਕੇ ਅਗਲੇ ਕੱਢ ਲੈਂਦੇ ਆ ਕਰਕੇ। ਤੂੰ ਤਾਂ ਬੜਾ ਭਾਰਾ ਦਿਮਾਗ। ਨਹੀਂ, ਉਹ ਬੱਚਿਆਂ ਨੂੰ ਫੜ ਲੈਂਦੇ, ਦੇਖ ਲੈਂਦੇ ਕਿ ਮਾਂ ਪਿਓ ਦਾ ਨਿਕਲ ਗਿਆ ਵਾ, ਪਿੱਛੋਂ ਚੁੱਕ ਲੈਂਦੇ ਮਾਂ ਪਿਓ, ਆ ਕਹਿੰਦਾ ਇੱਥੇ ਮੇਰੇ ਤੋਤੇ ਸੀ। ਉਹ ਯਾਰ ਦਾ ਘੌਂਸਲਾ ਨਹੀਂ ਹੁੰਦਾ, ਇਹਦਾ ਸਰਾਖ ਨੂੰ ਰੁੱਡ ਹੁੰਦੀ ਆ, ਰੁੱਡ ਤੇ ਇੰਨੇ ਕਰਕੇ ਅਗਲੇ ਕੱਪੜਾ ਪਾਉਂਦੇ ਆ, ਛਾਪਰ ਟੈਪ ਹੈ, ਉਹ ਬਾਹਰ ਆਉਂਦੇ ਆ। ਯਾਰ ਕੀ ਉਸਤਾਦ ਜੀ, ਵੈਸੇ ਸੈਂਸ ਹੈਗੀ ਹੈ, ਉਹਨੂੰ ਪਤਾ ਹੈ, ਤੋਤੇ ਨੂੰ ਪਤਾ ਹੁੰਦਾ ਹੈ ਕਿ ਗਰਮੀਆਂ ਫਲਾਣੇ ਟਾਈਮ ਸਾਡਾ ਸੀਜ਼ਨ ਹੈਗਾ ਆਂਡਿਆਂ ਦਾ। ਉਹ 15-20 ਦਿਨ ਪਹਿਲੇ ਉਸਤਾਦ ਜੀ ਉਹ ਕੱਖ ਕੁੱਖ ਲਿਆਣੇ ਸ਼ੁਰੂ ਕਰ। ਉਹ ਸਾਰੀ ਦੁਨੀਆ ਦੇ ਜਿੰਨੇ ਵੀ ਜਾਨਦਾਰ ਹੈ ਨਾ, ਉਹਨਾਂ ਦੀ ਨੇਚਰ ਇੰਸਟਾਲ ਅੰਦਰ, ਉਹਨਾਂ ਨੂੰ ਪਤਾ ਵਾ। ਨਹੀਂ, ਮੈਨੂੰ ਸ਼ੌਕ ਹੈ ਸਾਈ ਤੋਤੇ ਰੱਖਣ ਦਾ, ਲੇਕਿਨ ਟਾਈਮ ਵਕਤ ਦੀ ਕਿੱਲਤ ਦੀ ਵਜ੍ਹਾ ਤੋਂ ਮੈਂ ਤੋਤੇ ਨਹੀਂ ਰੱਖ ਪਾ ਰਿਹਾ। ਮੈਨੂੰ ਮੁਰਗੀਆਂ ਬੱਕਰੀਆਂ ਰੱਖਣ ਦਾ ਬਹੁਤ ਸ਼ੌਕ ਆ ਮੇਰੇ ਕੋਲ। ਮੈਂ ਪੇਂਡੂ ਟੈਪ ਸਿਸਟਮ ਹੋਵੇ, ਬੱਕਰੀਆਂ ਫਿਰਦੀਆਂ ਹੁਣ, ਮੁਰਗੀਆਂ ਫਿਰਦੀਆਂ ਹੁਣ, ਕੁੱਕੜ ਬਾਦਸ਼ਾਹ ਵਿੱਚ ਹਲਕਾ ਨਾਲ ਪੌਦੇਬਾਜ਼ੀ ਦਾ ਨਿਜ਼ਾਮ ਜਿਹੜਾ ਸੋਹਣਾ ਨਾ ਕੰਮ ਐਦਾਂ ਫਾਰਮ ਹਾਊਸ ਟੈਪ। OLX ਤੇ ਮੈਂ ਬੱਕਰੀ ਵੇਖੀ ਉਸਤਾਦ ਜੀ, 25,000 ਰੁਪਏ ਦੀ, ਨਾਲ 2 ਬੱਚੇ ਨੇ ਛੋਟੇ ਛੋਟੇ। OLX ਤੇ ਬੱਕਰੀ ਹਾਂ, ਅੱਛਾ ਜੀ, ਬੜਾ ਕੁਝ ਵਿਕਦਾ ਵਾ OLX ਤੇ। ਉਹ ਫਰਾਡ ਨਹੀਂ, 5,000 ਰੁਪਏ ਉਹਨਾਂ ਨੂੰ ਐਡਵਾਂਸ ਭੇਜਦਾ, ਡਿਲੀਵਰੀ ਕਹਿੰਦਾ ਜੀ ਹੋਏਗੀ 20,000 ਉਦੋਂ ਦੇਣਾ। ਬਸ ਠੀਕ, ਆਹ ਇਹ ਕੰਮ ਬੜਾ ਸਿਆਣਾ ਵਾ। ਉਹੀ ਬੱਕਰੀ ਦਾ ਰੰਗ ਬਦਲ ਕੇ ਉਹ ਬੰਦੇ ਨੇ 5 ਜਗ੍ਹਾ ਲਾਈ ਹੋਈ ਹੈ। ਇਹ ਭਾਈ ਉਹਦੇ ਹਰ ਇੱਕ ਨੂੰ 5,000 ਭੇਜੀ ਜਾਂਦੇ। ਨਹੀਂ ਉਸਤਾਦ ਜੀ, ਇਹ ਤਾਂ ਨਾ ਭੋਲਾ ਹੈ ਯਾਰ, 5 ਐਡਾਂ ਲਾਈਆਂ, ਕਿਤੇ ਲੈ 3 ਕਰ ਦਿੰਦਾ, ਕਿਤੇ 2 ਕਰ ਦਿੰਦਾ। ਇਹ ਭਾਈ ਪੈਸੇ ਭੇਜੀ ਜਾਂਦੇ। ਇੱਕੋ ਚੀਜ਼ ਦੀਆਂ ਉਸਤਾਦ 5 ਜੀ, ਐਡਾਂ। ਇਹਨਾਂ ਦਾ ਤੇ ਕੁਛ ਕਰੋ ਉਸਤਾਦ। ਕਿੰਨਾ ਦਾ? ਆ ਜਿਹੜੇ OLX ਤੇ ਫਰਾਡ ਨਹੀਂ, ਉਹਨਾਂ ਦਾ ਕੀ ਕਰਨਾ, ਉਹਨਾਂ ਨੇ ਤੇ ਉਸਤਾਦ ਜੀ ਕਸਮ 5,000 ਰੁਪਏ ਦੇ ਬੈਠਾ ਮੈਂ ਉਹ ਬੱਕਰੀ ਦਾ। ਉਹਦਾ ਨੇ ਕੀ ਕਰਨਾ, ਉਸਤਾਦ ਜੀ ਨੇ ਕੀ ਕਰਨਾ? ਪਹਿਲਾਂ ਫਰਾਰ ਉਸਤਾਦ ਜੀ ਦਾ ਹੋਇਆ ਸੀ। ਅਸੀਂ ਹੁਣ ਯਾਰ ਉਹ ਕੈਮਰੇ ਲਾ ਯਾਰ ਫਿਰ ਮੈਂ ਵੀ ਕੀ ਕੀਤਾ ਸੀ। ਕੀ ਦੌਰ ਸੀ ਉਸਤਾਦ ਜੀ। ਨਹੀਂ ਉਸਤਾਦ ਓਏ, ਜੀ, ਮੈਂ ਕੈਸਾ ਬਣਿਆ? ਉਸਤਾਦ ਜੀ, ਕਿਸੇ ਦੇ ਇਮੋਸ਼ਨ ਨਾਲ ਖੇਡਣਾ ਹੋ ਸਕਦਾ ਯਾਰ, ਉਹੀ 5,000 ਹੋ ਜਾਂਦੇ। ਨਹੀਂ ਫੈਸਲ ਸਾਹਿਬ, ਤੁਸੀਂ ਹੁਣ ਇੱਥੇ ਤਾਂ ਨਾ ਇੱਕ ਬੰਦੇ ਨੇ ਐਡ ਲਾਈ ਹੈ, ਤੁਹਾਨੂੰ ਪਤਾ ਹੀ ਨਹੀਂ ਕੌਣ ਆ, ਕੀ ਹਿਸਾਬ, ਤੁਸੀਂ ਉਹਨੂੰ ਪੈਸੇ ਭੇਜ ਦਿੰਦੇ ਤੁਹਾਡਾ, ਉਹਨੂੰ ਕਹੇ ਯਾਰ ਭਾਈ ਫਲਾਂ ਮੈਨੂੰ ਓਕੇ ਆ, ਫਲਾਂ ਜਗ੍ਹਾ ਤੇ ਚੀਜ਼ ਲੈ ਕੇ ਆ ਜਾ, ਉੱਥੇ ਚੀਜ਼ ਦੇ ਤੇ ਪੈਸੇ ਲੈ ਲੈ। ਉਸਤਾਦ ਦੇ ਮੁਹਤਰਮ, ਪਿਛਲੇ ਦਿਨਾਂ 'ਚ ਇੱਕ ਬੈਲਟ ਮੰਗਾ ਲਿਆ ਜੀ। ਕਿਹੜਾ? ਮੈਂ ਬੈਲਟ ਲੈ ਕੇ ਆਵਾਂਗਾ ਜੀ, weight ਘਟਾਉਣ ਵਾਲਾ। ਉਹ ਸੋਨਾ ਬੈਲਟ ਆ, ਸੋਨਾ ਬੈਲਟ ਪਤਾ ਨਹੀਂ ਕਿਹੜਾ ਸੀਗਾ, ਉਹ ਪੀਲਾ ਤੇ ਕਾਲਾ ਜਿਹੜਾ ਹੁੰਦਾ ਵਾ। ਆਹੋ ਉਹ ਹੈ ਬੈਲਟ ਟਾਈਪ। ਇੱਥੇ ਆਪਣਾ ਸਾਰੀ ਸੋਨਾ ਬੈਲਟ ਤੇ ਰੱਖ ਕੇ ਕਰੇ ਟੋਪ ਯਾਰ। ਓਏ ਯਾਰ, ਓਏ ਕੀ ਗੱਲ ਹੈ ਸਲਮਾਨ? ਅੱਛਾ ਯਾਰ, ਉਹਦੀ ਤੇ ਗੱਲ ਸੁਣ ਲਓ। ਅੱਛਾ ਫਿਰ ਡਿਲੀਵਰੀ ਸੀ ਜਦੋਂ, ਪੈਸੇ ਉਦੋਂ ਦੇਣੇ ਸੀ। ਪੈਸੇ ਕਹਿੰਦਾ ਜੀ ਹੋਮ ਡਿਲੀਵਰੀ, ਪੈਸੇ ਉਹ ਚੀਜ਼ ਲੈ ਕੇ ਫਿਰ ਦੇਣੇ। ਉਹ ਡਾਕੀਆ ਜਿਹੜਾ, ਉਹ ਡਾਕੀਆ ਖੋਲਣ ਹੀ ਨਾ ਦਵੇ, ਕਹਿੰਦਾ ਜੀ ਭਾਈ ਪਹਿਲੇ ਪੈਸੇ ਦੇ ਦਿਓ। ਮੈਂ ਪੈਸੇ ਦਿੱਤੇ ਉਹਨੂੰ। ਓਏ ਕੀ ਗੱਲ ਆ ਵੇਖ ਲਓ ਉਸਤਾਦ ਜੀ ਨੇ ਕਹਿਣਾ। ਸਾਰੇ ਅੱਛਾ ਯਾਰ ਨਾ ਕਰੋ ਯਾਰ। ਜੁਗਤਾਂ ਬਹੁਤ ਜੁਗਤਾਂ ਜਿਹੜੀਆਂ ਬੈਲਟ ਲੈ ਕੇ ਮੋਚੀ ਕੋਲ ਬੈਠਾ, ਕਹਿੰਦਾ ਯਾਰ ਇਹ ਕਿੱਥੇ ਮੈਮੋਰੀ ਕਰਦੇ। ਯਾਰ ਸੋਨਾ ਬੈਲਟ ਇਹਨਾਂ ਘੁੱਟ ਕੇ ਪਾ ਲਿਆ, ਆਪ ਨੂੰ ਪਤਾ ਨਹੀਂ ਲੱਗਦਾ, ਹਲਕਾ ਹਲਕਾ ਮਾਹੌਲ ਖਰਾਬ ਕਰਦੇ ਜਾ ਰਹੇ ਸੀ। ਅੱਛਾ ਉਸਤਾਦ ਜੀ ਪੈਸੇ ਦਿੱਤੇ, 3500 ਰੁਪਈਆ ਮੇਰਾ ਖਾ ਦਿੱਤਾ। ਅੱਲਾ ਜਾਣਦਾ ਉਸਤਾਦ ਜੀ, ਉਂਝ ਹੀ ਘਰ ਪਿਆ, ਅੜਿਆ ਹੀ ਨਹੀਂ ਨਾ। ਇੱਥੇ ਤੱਕ ਇਹ ਵੇਖੋ ਨਾ, ਇੱਥੇ ਤੱਕ ਆਇਆ ਸਿਰਫ। ਤੇ ਉਹਦਾ ਸੈਲ ਤੋਂ ਲੈਣਾ ਸੀ ਨਾ ਭਾਈ, ਲਾਰਜ, ਫੁੱਲ ਲਾਰਜ, ਫੁੱਲ ਲਾਰਜ, ਇੱਥੇ ਤੱਕ ਵੀ ਨਹੀਂ ਆਇਆ। ਨਹੀਂ ਇਸ ਗੱਲੋਂ ਉਸਤਾਦ ਜੀ Amazon ਬਹੁਤ, Amazon ਹੋ ਗਿਆ ਜਾਂ ਕੋਈ ਸਾਜੀ, ਉਹ ਤਾਂ ਉਸ ਟਾਈਮ ਪੈਸੇ ਦਿੰਦਾ ਹੀ ਨਹੀਂ। ਹਾਂਜੀ, ਉਹਨਾਂ ਦੀ ਮਤਲਬ ਉਹਨਾਂ ਨੇ 2 ਤੋਂ 3 ਦਿਨ 4 ਦਿਨ ਨਾ ਤੇ Amazon ਨੇ ਰੱਖਣੇ ਆ ਕਿ ਅਗਰ ਵਾਪਸ ਆ ਗਿਆ, ਇਹਨੂੰ ਟਾਈਮ ਲਿਖਿਆ ਕਿ 3 ਦਿਨ ਦੇ ਵਿੱਚ। ਹਾਂ, ਯਾਨੀ Amazon ਹੈ ਨਾ, ਬਹੁਤ ਅੱਛਾ ਉਸਤਾਦ ਤੂੰ ਉਹਦੇ ਤੇ ਆਪਣੀ ਚੀਜ਼ ਲਾਈ ਕਿ ਜੀ ਮੇਰੀ ਇਹ ਚੀਜ਼ ਵੇਚ ਦਿਓ Amazon ਤੇ। ਠੀਕ ਹੈ, ਇੱਕ ਬੰਦੇ ਨੇ ਉਹ ਚੀਜ਼ ਖਰੀਦ ਲਈ, ਠੀਕ ਹੈ। 3 ਦਿਨ ਪੈਸੇ Amazon ਕੋ ਰਹਿਣੇ ਆ। ਅਗਰ ਤੂੰ ਵਾਪਸ ਆ ਗਈ ਤੇ ਤੇਰੀ ਚੀਜ਼ ਵਾਪਸ, ਅਗਰ ਉਸ ਬੰਦੇ ਨੇ ਕਿਹਾ ਓਕੇ ਆ, ਫਿਰ ਤੈਨੂੰ ਪੈਸੇ ਮਿਲਣੇ। ਵਾਹ, ਇਹ ਅੱਛੀ ਗੱਲ। ਸਾਜੀ ਉਹਨਾਂ 3 ਦਿਨਾਂ 'ਚ ਤੂੰ ਕੋਈ ਵੀ ਕੰਪਲੇਨ ਕਰ ਦੇ, ਇੱਥੇ ਤੱਕ ਉੱਥੇ ਲਿਖਿਆ ਹੁੰਦਾ ਵਾ ਕਿ ਯਾਨੀ ਕਿ ਅਗਰ ਅੱਜ ਜਿਹੜੀ ਤਸਵੀਰ ਤੋਂ ਚੇਂਜ ਆਈ ਹੈ, ਯਾਨੀ ਜਿਹੜੀ ਅਸੀਂ ਤੁਹਾਨੂੰ ਤਸਵੀਰਾਂ ਦਿਖਾਈਆਂ, ਅਸਲ ਪ੍ਰੋਡਕਟ ਇਹਦੇ ਤੋਂ ਚੇਂਜ ਆ, ਤਾਂ ਵੀ ਵਾਪਸ ਕਰ ਦਿਓ। ਉਹਨਾਂ ਨੇ ਲਿਖਿਆ ਹੁੰਦਾ ਨਾ ਕਿ ਮਤਲਬ ਤੁਸੀਂ ਹਾਂਜੀ ਕੀ ਮਸਲਾ ਤੁਹਾਨੂੰ ਬਣਿਆ,
ਆਪਸ਼ਨ ਪੁੱਛ ਹਾਂ ਕਿ ਟੁੱਟਾ ਆਇਆ ਜੀ, ਤਰੇੜ ਆਈ ਹੈ ਜੀ, ਇਹ ਜੀ ਉਹਦੀ ਤਸਵੀਰ, ਫਿਰ ਥੱਲੇ ਆਪਸ਼ਨ ਆ ਕੇ ਤੁਸੀਂ ਤਸਵੀਰਾਂ ਭੇਜ ਦਿਓ। ਫਿਰ ਹੁਣ ਕੋਈ ਜੀ ਮੈਨੂੰ ਤਸਵੀਰ 'ਚ ਆਹ ਚੀਜ਼ ਦੇਖਿਆ, ਉੱਤੇ ਇਹ ਲਿਖਿਆ ਵਾ ਲੇਕਿਨ ਇਹ ਚੀਜ਼ ਇਹਦੇ 'ਚ ਹੈ ਨਹੀਂ। ਸਾਜੀ ਉਹ ਓਡੀ ਸਪੀਡ ਨਾਲ ਦੇਣ ਵਾਸਤੇ ਨਾ, ਭਾਵੇਂ ਉਹ ਸ਼ਾਇਦ ਇੱਕ ਦਿਨ ਲੇਟ ਕਰ ਦੇਣ, ਵਾਪਸੀ ਰਿਟਰਨ ਵਾਸਤੇ ਫੌਰਨ ਨੈਕਸਟ ਡੇ ਹੁੰਦੇ ਕਿ ਸਭ ਦੇ ਦਿਓ, ਉਹਦਾ ਕੋਈ ਕਿਰਾਇਆ ਨਹੀਂ, ਕੋਈ ਗੱਲਬਾਤ ਨਹੀਂ। ਇਸ ਤਰ੍ਹਾਂ ਸਾਰੀ ਚੀਜ਼ ਇੱਕ ਚੀਜ਼ ਦੁਕਾਨ ਵਾਲੇ ਨੂੰ ਜਾ ਕੇ ਦੋ ਕੇ ਭੈਣ ਨਹੀਂ ਚਾਹੀਦੀ, ਹਾਲਾਂਕਿ ਉਹਦੀ ਸੇਲ ਵੀ ਹੋ ਜਾਣੀ ਦੁਬਾਰਾ, ਤੇ ਪਰ ਸਾਡੇ ਭਾਈ ਜਿਹੜੇ ਨੇ ਉਹ ਭਰਾਵਾ ਸ਼ਰਟਾਂ ਵਾਪਸੀ ਵਾਲਾ ਕੋਈ ਚੱਕਰ ਨਹੀਂ। ਸ਼ਰਟ ਮੈਂ ਲਈ ਉਸਾ ਜੀ ਆਨਲਾਈਨ, ਬੜੀ ਖੂਬਸੂਰਤ ਕਲਾਸ ਦੀ ਸ਼ਰਟ, ਉਹ ਮੈਂ ਪਾਈ ਹੈ ਮਾਸ਼ਾਅੱਲਾ, ਇੱਥੇ ਤੱਕ ਆਈ, ਯਾਰ ਮੇਰੀ ਗੱਲ ਬਟਨ ਹੀ ਨਹੀਂ ਲੱਗੇ। ਓਏ ਅੱਲਾ ਦੇ ਬੰਦੇ ਮੇਰੀ ਗੱਲ ਸੁਣ। Double XL ਅੱਲਾ ਦੇ ਬੰਦੇ ਮੇਰੀ ਗੱਲ ਸੁਣ, ਮੈਂ ਇਹਦੇ 'ਚ ਉਹਨਾਂ ਦਾ ਨਹੀਂ ਕਸੂਰ। ਤੁਹਾਨੂੰ ਆਪਣੀ ਮੇਅਰਮੈਂਟ, ਤੁਸੀਂ ਉਹਦੇ ਤੇ ਡਿਟੇਲ 'ਚ ਜਾਓਗੇ ਨਾ, ਉਹਨੇ ਤੁਹਾਡੀ ਮੇਅਰਮੈਂਟ ਪੂਰੀ ਲਿਖੀ ਹੁੰਦੀ ਲਿਖੀ ਹੁੰਦੀ ਹੈ ਕਿ ਐਕਸਲ ਦਾ ਇਹ ਸਾਈਜ਼ ਹੈ, ਇੰਨਾ ਕਾਲਰ ਹੈ। ਮੈਂ ਆ ਸ਼ਰਟ ਮੈਂ ਉੱਥੋਂ ਮੰਗਾਈ ਹੈ, ਉਹਦੇ ਤੋਂ ਟੀਮੋ ਤੋਂ, ਦੁਬਈ ਵਾਲੇ ਟੀਮੋ ਤੋਂ, ਠੀਕ ਹੈ ਜੀ। ਆ ਮੈਂ ਉੱਥੋਂ ਮੰਗਾਈ ਹੈ। ਹੁਣ ਮੈਂ ਪਹਿਲੇ ਕਨਫਿਊਜ਼ ਸੀ ਕਿ ਯਾਰ ਕੀ ਹਿਸਾਬ ਕਿਤਾਬ ਆ, ਇਹਦਾ ਲਾਰਜ ਕਿਦਾਂ ਦਾ ਹੋਏਗਾ। ਅੱਛਾ ਇੱਥੋਂ ਮੈਂ ਲੈਣਾ ਵਾ ਇਹ ਉਹ ਜਿਹੜਾ ਐਲ ਦੇ ਅੱਗੇ ਐਕਸ ਵੀ ਲਿਖਿਆ ਹੁੰਦਾ ਐਕਸਲ, ਉਹ ਮੈਂ ਲੈਣਾ ਪੂਰੀ ਹੁੰਦੀ। ਉੱਥੋਂ ਮੈਂ ਭਾਜਣ ਜਦੋਂ ਆਪਣੇ ਉਹਨੂੰ ਦਬਾਇਆ ਨਾ, ਉਹਦੀ ਡਿਟੇਲ ਉਹਨੇ ਪੂਰੀ 3 ਜ਼ੁਬਾਨਾਂ ਦੇ ਵਿੱਚ ਕਿ ਯੂਕੇ ਐਸ ਐਸ, ਯੂਐਸਏ ਐਸ ਐਸ, ਏਸ਼ੀਅਨ ਐਸ ਐਸ, ਮੈਂ ਹਿਸਾਬ ਲਾਇਆ। ਅੱਛਾ ਮੈਂ ਆਪਣੀ ਸ਼ਰਟ ਦੇਖੀ ਉਹ ਜਿਹੜੀ ਪੂਰੀ ਸੀ, ਉਹਨੂੰ ਮੈਂ ਨਾਪਿਆ, ਪਹਿਲੇ ਨਾਪ ਕੇ ਮੈਂ ਉਹਦੇ ਨਾਲ ਮੈਚ ਕੀਤਾ। ਮੈਂ ਕਿਹਾ ਅੱਛਾ ਉਹ ਲਾਰਜ, ਕੱਲਾ ਲਾਰਜ, ਉਹ ਮੈਂ ਮੰਗਾਈਆਂ ਨੇ ਭਾਵੇਂ ਤੋਂ ਸਾਰੀਆਂ ਪੂਰੀਆਂ ਨੇ। ਹਾਂਜੀ ਸਾਈਜ਼ਿੰਗ ਦਾ ਫਰਕ ਹੁੰਦਾ ਵਾ ਨਾ। ਉਹ ਲੇਕਿਨ ਇੱਥੇ ਉਸਤਾਦ ਜੀ ਐਪਲੀਕੇਸ਼ਨ ਦਾ ਫਰਕ ਜੇ, ਮੈਂ ਤੁਹਾਨੂੰ ਕਿਹਾ ਮੈਨੂੰ ਵੀ ਪਤਾ, ਡਬਲ ਐਕਸਲ ਮੈਂ ਮੰਗਾਈ ਜੀ, ਡਬਲ ਐਕਸਲ ਯਾਨੀ ਕਿ ਸਾਈਜ਼ ਵੀ ਲਿਖਿਆ ਉਹਨਾਂ ਨੇ, ਕਿਹਾ ਜੀ ਕਿ ਤੁਸੀਂ ਪੇ ਕਰਨੇ ਹੋ ਜੀ। ਇਨਸਾਨਾਂ ਵਾਲੀ ਕੈਟਾਗਰੀ ਚੋਂ ਕਰਦੇ ਰਹੇ ਨਹੀਂ ਭਾਈ ਜਾਨ, ਮੈਂ OLX ਤੋਂ ਕਰਦਾ ਰਿਹਾ ਯਾਰ। ਐਮਾਜ਼ੋਨ ਤੇ ਕਹਿੰਦੇ ਨੇ ਕਿ ਬੈਰੀ ਜਹਾਜ਼ ਖਰੀਦ ਲਓ, ਇੱਕ ਸੂਈ ਤੋਂ ਲੈ ਕੇ ਐਰੋਪਲੇਨ ਤੱਕ ਤੁਸੀਂ ਖਰੀਦ ਸਕਦੇ। ਹਿਸਾਬ ਲਾ ਅੱਜ ਕੋਈ ਜਹਾਜ਼ ਹੀ ਉਹਨਾਂ ਦੀ ਇਹ ਪਾਲਿਸੀ ਜਿਹੜੀ ਹੈ ਨਾ ਕਿ ਉਹ ਹਮੇਸ਼ਾ ਕਸਟਮਰ ਦੇ ਸਾਈਡ ਤੇ ਰਹਿੰਦੇ ਨੇ। ਹਾਂਜੀ, ਉਹ ਕੰਪਨੀ ਨਾਲ ਨਹੀਂ ਕਰਦੇ, ਕੰਪਨੀ ਨਾਲ ਬਤੀਤ ਹੋ ਜਾਂਦੇ ਨੇ। ਯਾਰ ਥੋੜਾ ਜਿਹਾ ਫਿਰ OLX ਨੂੰ ਵੀ ਕਰਨਾ ਚਾਹੀਦਾ ਯਾਰ, OLX ਵਾਲਿਆਂ ਨੂੰ। ਯਾਰ OLX ਵੀ ਸਾਡਾ ਮਾੜਾ ਨਹੀਂ, ਬੜੀ ਚੀਜ਼ ਲੱਭ ਜਾਂਦੀ, ਲੇਕਿਨ ਗੱਲ ਇਹ ਹੈ ਉਹ ਫੈਸਲ ਸਾਹਿਬ ਤੁਸੀਂ ਇੱਕ ਚੀਜ਼ ਦਿੰਦੇ ਹੋ ਕਿ ਯਾਰ ਮੇਰੀ ਇਹ ਚੀਜ਼ ਵੇਚ ਦਿਓ, ਹਾਂ ਠੀਕ ਹੈ ਨਾ। ਹੁਣ ਅਗਰ ਉਹ ਕੱਲੀ ਚੀਜ਼ ਤੇਰੀ, ਹੁਣ ਤੂੰ ਇੱਕ ਖਿਡੌਣਾ ਦੇ ਦੇਣਾ ਬੱਚੇ ਦਾ, ਉਹ ਹੁਣ ਖੋਲ ਕੇ ਚਲਾ ਕੇ ਵੇਖਣ ਵੀ ਭਾਈ ਚਲਾ ਕੇ ਦੇਖੋ ਸਹੀ ਚੱਲਦਾ ਨਹੀਂ ਚੱਲਦਾ, ਲੇਕਿਨ ਅੱਗੋਂ ਪਾਲਿਸੀ ਇਦਾਂ ਦੀ ਹੋਣੀ। ਅੱਛਾ ਰਿਟਰਨ ਦੀ ਪਾਲਿਸੀ OLX ਤੇ ਵੀ ਹੈਗੀ ਹੈ, ਪਰ ਸਾਜੀ Amazon ਤੇ ਹਰ ਕੋਈ ਨਹੀਂ ਵੇਚ ਸਕਦਾ। ਜਿੱਦਾਂ OLX ਦੀ ਤੁਸੀਂ ਗੱਲ ਕਰ ਰਹੇ ਨਾ, ਕਿ ਜਿਹਦਾ ਨੱਤੂ ਖੈਰਾ ਆ ਕੇ ਤੇ ਆਪਣੀ ਐਡ ਲਾਏ ਤੇ ਵੇਚ ਦੇ। ਉਹ ਯਾਰ ਉੱਥੇ ਫਰਾਡ ਜਿਹੜਾ ਹੋ ਰਿਹਾ ਵਾ, ਹੁਣ ਇੱਕ ਬੰਦਾ ਉਹਨੇ ਇੱਕ ਚੀਜ਼ ਹੀ ਲੱਖ ਰੁਪਏ ਦੀ ਆ, ਉਹ ਕਹਿ ਰਿਹਾ 30,000 ਰੁਪਏ ਦੀ ਮੈਂ ਵੇਚ ਰਿਹਾ ਵਾਂ। ਅੱਛਾ ਉਹ ਤੁਹਾਨੂੰ, ਤੁਸੀਂ ਪਾਗਲ ਹੋ। OLX ਤੁਹਾਨੂੰ ਅਕਾਊਂਟ ਦਿੰਦਾ ਵਾ, ਤੁਸੀਂ ਆਪਣੀ ਚੀਜ਼ ਪਾਉਣੀ, ਆਪਣਾ ਰੇਟ ਲਿਖਣਾ, ਸਾਰਾ ਹਿਸਾਬ ਕਿਤਾਬ ਕਰਨਾ। ਹਾਂ ਤੇ ਤੁਸੀਂ ਪਾਗਲ ਹੋ, ਤੈਨੂੰ ਜੋ ਪਤਾ ਲੱਖ ਰੁਪਏ ਦੀ ਹੈ, ਤੂੰ ਕਿਤਾ 30,000 ਦੀ ਲੈ ਰਿਹਾ। ਤੇ ਸਾਨੂੰ ਸਸਤੀ ਲੱਭ ਰਹੀ ਤਾਂ ਲੈ ਰਹੇ ਆ, 70 ਵਾਲੀ 30 ਦੀ ਲੱਭ ਰਹੀ, ਆਹੋ ਤਦ ਲੈ ਰਹੇ ਆ। ਤਾਂ ਹੀ ਲੈਣੀ। ਤੇ ਬਸ ਫਿਰ ਇਹਦੇ 'ਚ ਫਿਰ ਇਹ ਹੁੰਦਾ ਜਾਂ ਤੂੰ ਹੈ ਨਹੀਂ ਜਾਂ ਉਹ ਹੈ ਨਹੀਂ। ਜਦੋਂ ਤੂੰ 30 ਭੇਜਦਾ ਤੇ ਤੂੰ ਹੈ ਨਹੀਂ। ਹਾਂ ਮੈਂ 5,000 ਭੇਜੇ ਉਹ ਭਾਜੀ ਬੜੇ ਫਰਾਡ ਹੁੰਦੇ। ਠੀਕ ਆ ਫਿਰ। ਇਹਦੇ ਚ ਐਪਾਂ ਦਾ ਕੀ ਕਸੂਰ ਵਾ? ਫਰਾਡ ਤਾਂ ਤੁਸੀਂ ਕਰਨ ਰਹੇ। OLX ਤੇ ਦਰਾਜ਼ ਨੂੰ ਮਿਕਸ ਕੀਤਾ ਵਾ, ਉੱਥੇ ਚੀਜ਼ਾਂ ਨਵੀਆਂ ਵਿਕਦੀਆਂ, OLX ਤੇ ਅਸੀਂ ਆਪਣੀਆਂ ਵੇਚੀਆਂ ਜਾਂ ਹਾਂ ਦਰਾਜ਼ ਤੇ ਨਵੀਆਂ ਚੀਜ਼ਾਂ ਵੇਖਦੇ। ਆਹ ਲੇਕਿਨ ਕੰਪਨੀ ਦਾ ਕੋਈ ਕਸੂਰ ਨਹੀਂ ਅੱਗੇ ਬੰਦੇ ਗਲਤ ਵਾ ਯਾਰ, ਜਿਹੜੇ ਇਹ ਦਰਾਜ਼ ਵੀ, ਐਡ ਗਲਤ ਲਾ ਦਿੰਦੇ ਨੇ। ਦਰਾਜ਼ Amazon OLX ਸੇਮ ਇੱਕੋ ਚੀਜ਼ ਆ ਨਾ। OLX ਨਹੀਂ ਪਰ ਦਰਾਜ਼ OLX ਪਾਕਿਸਤਾਨੀ ਆ, OLX ਵੀ ਪਾਕਿਸਤਾਨੀ, ਦਰਾਜ਼ ਵੀ ਦਰਾਜ਼ ਵੀ ਪਾਕਿਸਤਾਨੀ, Amazon ਹੈ, Amazon ਇੰਟਰਨੈਸ਼ਨਲ ਅਮਰੀਕਾ ਦੀ ਤੇ ਪਾਕਿਸਤਾਨ 'ਚ ਨਹੀਂ ਚੱਲ ਰਹੀ। ਨਹੀਂ ਚੱਲ ਰਹੀ। ਨਹੀਂ। ਅੱਛਾ ਜਿਹੜੀ ਦਰਾਜ਼ ਹੈ ਉਹ ਪਾਕਿਸਤਾਨ 'ਚ ਚੱਲ ਉਹ ਉਹਨਾਂ ਦੀ ਬਹੁਤ ਅੱਛੀ ਤਸੱਲੀ ਅਸੀਂ ਕਰਾਈ, ਉਹਨਾਂ ਨੇ ਬੰਦ ਕਰਤੀ ਸਰ। Amazon UK ਚ ਮੈਂ ਅੱਛਾ ਜੀ ਉਹ ਕੀ ਹੋਇਆ ਸੀ? ਬਹੁਤ ਸੋਹਣੀ ਤਸੱਲੀ ਕਰਾਈ ਅਸੀਂ। ਫਰਾਡ ਫਰੂਡ ਹੋਇਆ ਸੀਗਾ। ਅੱਛਾ ਹਾਲੇ ਤੱਕ ਹੋ ਰਿਹਾ। ਤੇ ਉਹ ਸਾਰੀ ਜਿਹੜੀ ਪਾਕਿਸਤਾਨ ਦੇ ਵਿੱਚ ਹੈਗੀ ਹੈ, ਉਹ ਕਿਹੜੀ ਹੈ? ਦਰਾਜ਼। ਉਹ ਦਰਾਜ਼ OLX ਹੋਰ ਵੀ ਹੈਗੀਆਂ ਨੇ। ਨਹੀਂ ਦਰਾਜ਼ ਉਹਨਾਂ ਨੂੰ ਫੋਲੋ ਕਰ ਰਿਹਾ ਉਸਤਾਦ ਜੀ। ਦਰਾਜ਼ ਦੀ ਰਿਟਰਨ ਪਾਲਿਸੀ ਅੱਛੀ, ਪਰ ਥੋੜਾ ਜਿਹਾ ਲੇਟ ਆ, ਪਰ ਕਰ ਲੈਂਦੇ ਚੀਜ਼। ਉਹ ਹੈ ਯਾਰ ਕਸਟਮਰ ਦੇ ਨਾਲ ਪਿਆਰ ਮੁਹੱਬਤ ਨਾਲ ਜਿਹੜੀ ਐਪ ਰਹੇਗੀ ਉਹ ਤਰੱਕੀ ਪਾਏਗੀ। ਹਾਂ ਸਹੀ ਹੋ। ਨਹੀਂ ਦਰਾਜ਼ ਤੋਂ ਯਾਰ ਅੱਛੀਆਂ ਚੀਜ਼ਾਂ, ਮਹਿੰਗੀਆਂ ਚੀਜ਼ਾਂ ਮਿਲ ਰਹੀਆਂ। ਮੈਂ ਕਈ ਚੀਜ਼ਾਂ ਬਹੁਤ ਚੀਜ਼ਾਂ ਮੰਗਾਈਆਂ ਯਾਰ। ਦੇਖੋ ਨਾ ਹੁਣ ਇੱਕ ਮਤਲਬ ਇੱਕ ਮਾਈਕ ਆ, ਇਹ ਮਾਈਕ ਮੈਨੂੰ ਪਤਾ ਵਾ ਕਿ Amazon ਤੇ ਇਸ ਟਾਈਮ $600 $700 ਦਾ ਵਾ, ਜੈਨੂਇਨ ਹਰ ਜਗ੍ਹਾ ਤੇ ਲੱਗਾ। ਮੈਂ ਦਰਾਜ਼ ਤੇ ਖੋਲਦਾ, ਉੱਥੇ ਲੱਗਾ ਇਹ 13,000 ਰੁਪਏ ਦਾ, ਤੇ ਮੈਨੂੰ ਪਤਾ ਵਾ ਕਿ ਇਹ ਚਾਈਨਾ ਵਾ, ਕਾਪੀ ਆ, ਕਾਪੀ। ਠੀਕ ਆ। ਅੱਛਾ ਦਰਾਜ਼ ਤੇ ਦਿਲ ਕਰੇ ਅੱਗੇ ਲੱਗਾ ਹੋਵੇ 16,000 ਰੁਪਏ ਦਾ, ਹਾਂਜੀ ਉਹ ਜੈਨੂਇਨ। ਥੋੜੇ ਜਿਹੀ ਆਪਣੀ ਵੀ ਤੇ ਅਕਲ ਬੰਦੇ ਨੂੰ ਇਸਤੇਮਾਲ ਕਰਨੀ ਹੈ। ਉਹ ਵੀ ਚੀਜ਼ਾਂ ਹੈ ਨੇ। ਮੈਂ ਬੜੀਆਂ ਦਰਾਜ਼ ਤੋਂ ਚੀਜ਼ਾਂ ਯਾਰ, ਦਰਾਜ਼ ਤੋਂ ਬੜੀਆਂ ਚੀਜ਼ਾਂ ਮੰਗਾਈਆਂ, ਮਹਿੰਗੀਆਂ, ਐਕਸਪੈਂਸਿਵ, ਤੇ ਉਹ ਉਹੀ ਹੁੰਦੀਆਂ ਨੇ। ਉਹਦੇ ਨਾਲ ਦੀ ਚੀਜ਼ ਥੱਲੇ ਐਡ ਲੱਗੀ ਹੈ ਕਾਪੀ। ਅੱਛਾ ਸਾਰੀ ਚੀਜ਼ ਮੰਗਾ ਕੇ ਆਪਣਾ ਪ੍ਰੋਡਕਟ ਖੋਲ ਕੇ ਆਪਣਾ ਫੇਰ ਪੈਸੇ ਦੇਣੇ ਆ।
ਅਗਰ ਤੁਹਾਨੂੰ ਪਸੰਦ ਨਹੀਂ ਆਈ ਤੁਸੀਂ ਨਹੀਂ ਵਾਪਸ ਪਸੰਦ ਨਹੀਂ, ਤੁਹਾਡੀ ਕੋਈ ਲੌਜੀਕ ਹੋਵੇ ਨਾ ਕੋਈ ਮੈਂ ਕਿਉਂ ਵਾਪਸ ਕਰ ਰਿਹਾ, ਸਮਝ ਆ ਰਹੀ ਗੱਲ ਦੀ। ਹੁਣ ਮੈਂ ਇੱਕ ਰਿਮੋਟ ਮੰਗਾਇਆ ਸੀ ਸੋਨੀ ਦਾ RMT DSLR 2 ਰਿਮੋਟ, ਠੀਕ ਹੈ ਜੀ। ਉਹ ਸੋਨੀ ਦਾ ਰਿਮੋਟ ਆ, ਲੇਕਿਨ ਉਹ ਚਾਈਨਾ ਨੇ ਵੀ ਬਣਾਇਆ, ਉਹਦੇ ਤੇ ਸੋਨੀ ਨਹੀਂ ਲਿਖਿਆ, ਬਾਕੀ ਸਾਰਾ ਸੇਮ ਆ, ਲੇਕਿਨ ਥੱਲੇ ਸੋਨੀ ਨਹੀਂ ਲਿਖਿਆ। ਹੁਣ ਉਹ ਦਰਾਜ਼ ਤੇ ਪਿਆ 1600 ਰੁਪਏ ਦਾ, 1600 ਰੁਪਏ ਦਾ ਪਾਕਿਸਤਾਨੀ RMT ਫਲਾਣਾ ਮਾਡਲ। ਤੇ ਉਹਨਾਂ ਨੇ ਇਹ ਨਹੀਂ ਕਿ ਉੱਥੇ ਸੋਨੀ ਵੀ ਲਿਖਿਆ ਹੋਵੇ ਤੇ ਘਰ ਆਇਆ ਤੇ ਸੋਨੀ ਨਹੀਂ ਲਿਖਿਆ, ਇੰਜ ਨਹੀਂ, ਉਹਦੀ ਤਸਵੀਰ ਦੇ ਉੱਪਰ ਹੀ ਸੋਨੀ ਨਹੀਂ ਲਿਖਿਆ। ਤੇ ਮੈਨੂੰ ਪਤਾ ਵਾ, ਕਿ ਉਹ ਮੈਨੂੰ ਪਤਾ ਹੁੰਦਾ $100 100 ਦਿਰਹਮ ਦਾ ਵਾ, 7000 8000 ਰੁਪਏ ਦਾ ਸੋਨੀ ਵਾਲਾ, ਇਹ ਮੈਨੂੰ 1600 ਰੁਪਏ ਦਾ ਮਿਲਣ ਦਿਆ, ਲੇਕਿਨ ਉਹਦੇ ਤੇ ਸੋਨੀ ਲਿਖਿਆ, ਇਹਦੇ ਤੇ ਸੋਨੀ ਨਹੀਂ ਲਿਖਿਆ। ਵਾਹ। ਅੱਛਾ ਹੁਣ ਮੈਂ ਮੰਗਾ ਲਿਆ ਵਾ, ਉਹ ਵਰਕ ਵੀ ਕਰ ਰਿਹਾ ਵਾ, ਲੇਕਿਨ ਉਹ 1600 ਰੁਪਏ ਦਾ ਵਾ। ਹੁਣ ਇਹ ਚ ਦਰਾਜ਼ ਦਾ ਕੀ ਕਸੂਰ ਹੈ? ਕੋਈ ਕਸੂਰ ਦਿਲ ਕਰੇ ਥੱਲੇ ਮੈਂ 2-3 ਜਾਵਾਂ ਤੇ ਉੱਥੇ ਸੋਨੀ ਵਾਲਾ ਲਿਖਿਆ, ਉਹਦੇ ਤੇ 8700 ਰੁਪਏ ਲਿਖਿਆ ਵਾ, ਉਹ ਮੈਂ ਮੰਗਾ ਲਵਾਂ ਤੇ ਅਗਰ ਉਹ ਨਿਕਲੇ ਦੂਜਾ ਤੇ ਫਿਰ ਤੇ ਜ਼ਿਆਦਤੀ। ਫਿਰ ਉਹ ਵਾਪਸ ਹੋ ਜਾਏ। ਅੱਛਾ ਹੁਣ ਜਿਹੜੀ ਉਸਤਾਦ ਜੀ ਤੁਸੀਂ ਐਪਲੀਕੇਸ਼ਨ ਨਹੀਂ ਨਹੀਂ ਇਦਾਂ ਕਰਦਾ ਵੀ ਨਹੀਂ ਦਰਾਜ਼। ਨਹੀਂ ਕਰਦੇ। ਹਾਂ ਤੁਸੀਂ ਉਸਤਾਦ ਜੀ ਆਪਣੀ ਅੱਛਾ ਆਪਣੇ ਆਪਣੀ ਐਪਲੀਕੇਸ਼ਨ ਬਣਾਈ ਹੈ ਸਟਾਰ ਦੀ, ਮਾਸ਼ਾਅੱਲਾ ਉਹਦੇ ਤੇ work ਨਹੀਂ ਹੋ ਉਹ ਰਿਹਾ, ਜਿਹੜੀ ਕਰ ਰਿਹਾ। ਸਟਾਰਲੀ ਜਿਹੜੀ ਮੈਂ ਬਣਾਈ ਨਾ ਸੋਹਣੇ, ਸਟਾਰਲੀ ਬਣਾਉਣ ਦਾ ਮਕਸਦ ਇਹ ਐਪ ਨਹੀਂ ਹੈਗਾ ਕਿ ਵੀ ਜਿਸ ਤਰ੍ਹਾਂ ਦੂਸਰੀਆਂ ਐਪ ਮੈਂ ਆਪਣੇ ਪਰਸਨਲ ਆਪਣੇ ਇਹਨਾਂ ਵਾਸਤੇ ਬਣਾਈ। ਹੁਣ ਮੈਂ ਜਿਹੜੀ ਐਪਲੀਕੇਸ਼ਨ ਬਣਾਉਣੀ ਚਾਹ ਰਿਹਾ, ਮੈਂ Amazon ਟੈਬ ਇਹ ਉਹ ਕਿ ਮੈਂ ਵੀ ਕੋਈ ਸ਼ਾਵਾਂ ਸੇਲ ਕਰ ਲਈ। ਫੀਸ ਮਾਫੀ ਦੀ ਐਪਲੀਕੇਸ਼ਨ ਭਰੋ। ਹਾਂਜੀ ਉਹ ਯਾਰ ਯਾਰ serious ਵੀ ਰਿਹਾ ਐਪਲੀਕੇਸ਼ਨ ਕੋਈ ਯਾਰ। ਬਣਾ ਬਿੱਲ ਦੀਆਂ ਕਿਸ਼ਤਾਂ ਦੀ ਐਪਲੀਕੇਸ਼ਨ ਦੇ ਕੇ ਉਹਨਾਂ ਨੂੰ 4 ਕਰ ਦਿਓ, ਬਹੁਤ ਆ ਗਿਆ। ਉਸਤਾਦ ਜੀ ਯਾਰ ਸਵੇਰੇ ਸਵੇਰੇ ਦੇਖਣਾ, ਸਵੇਰੇ ਸਵੇਰੇ ਘਰੋਂ ਨਿਕਲੇ ਨਾ, ਇਦਾਂ ਦਾ ਬੰਦਾ ਆਵਾਸੀ ਉਡਾ ਕੇ ਬੈਠਾ ਹੁੰਦਾ ਫਿਰ ਘਰ ਦੇ ਦੇਸੀ ਜੰਗਲੀ ਕਬੂਤਰ ਖਵਾਉਂਦੇ ਵੀ ਨੇ ਆਵਾਸੀ ਉਡਾ ਲਈ ਯਾਰ। ਅੱਛਾ ਉਸਤਾਦ ਜੀ, ਖੂਹ ਚ ਡਿੱਗ ਪਏ ਤੇ ਬਾਹਰ ਨਿਕਲ ਕੇ ਕਹਿੰਦਾ ਇਹਨੂੰ ਖੁੱਲਾ ਕਰੋ ਯਾਰ ਪੂਰਾ। ਅੱਛਾ ਉਸਤਾਦ ਜੀ ਉਹ ਯਾਰ ਤੁਸੀਂ ਐਪਲੀਕੇਸ਼ਨ ਐਪ ਬਣਾਉਣ ਦੀ ਬਜਾਏ ਤੁਸੀਂ ਦਰਾਜ਼ ਤੇ ਆਪਣਾ ਅਕਾਊਂਟ ਬਣਾਓ ਨਹੀਂ ਅਕਾਊਂਟ ਨਹੀਂ ਬਣਾਉਣਾ, ਮੈਂ ਐਪਲੀਕੇਸ਼ਨ ਬਣਾਉਣੀ ਐਜ਼ ਅ ਸੈਲਰ, ਕਿ ਉੱਥੋਂ ਮੈਂ ਸ਼ਾਵਾਂ ਵੇਚਾਂ। ਤੇ ਉੱਥੋਂ ਵੇਚੋ ਨਾ। ਯਾਰ ਮੈਂ ਆਪਣੀ ਜ਼ਾਤੀ ਬਣਾ ਕੇ ਵੇਚਦਾ ਵਾਂ, ਮਿਹਨਤ ਨਾ ਕਰਿਓ, ਸ਼ੈਵਾ ਵੇਚਣ ਤੇ ਆ ਗਏ। 3 ਕਰੋੜ ਰੁਪਏ ਲਿਆਓ ਬਣਾ। ਇੰਨੇ ਪੈਸੇ ਨਹੀਂ ਲੱਗਦੇ, ਇਹਨੇ ਕੌਣ ਲਾਂਦਾ ਵਾ? ਉਹ ਯਾਰ ਇਹ ਬੜੇ ਸੈੱਟ ਸੀਗੇ, ਆ ਤਾਂ ਗੱਡੀ ਲੈ ਕੇ ਬਹਿ ਗਈ ਇਹਨਾਂ ਨੂੰ, ਬਹੁਤ ਅੱਲਾ ਦਾ ਕਰਮ ਸੀ ਇਹਨਾਂ ਤੇ। ਉਸਤਾਦ ਜੀ ਗੱਡੀ ਇਨਸ਼ਾਅੱਲਾ ਤਾਲਾ ਵੱਡੀ ਤੋਂ ਪਹਿਲੇ ਗੱਡੀ ਚੇਂਜ ਹੋ ਰਹੀ ਹੈ ਉਸਤਾਦ ਜੀ। ਮਾਸ਼ਾਅੱਲਾ ਯਾਰ ਉਸ ਦਿਨ ਆਪਾਂ City ਨੇ XLI 8 ਲੱਖ ਦੀ 9 ਲੱਖ ਦੀ 8.5 ਹੋਂਡਾ ਲੱਖ ਦੀ ਕਹਿੰਦਾ ਹੋਂਡਾ ਸਿਟੀ XLI, ਸਿਟੀ ਹੋਰ ਆ, ਐਕਸਲਾਈ ਹੋਰ ਆ। ਹੋਂਡਾ ਸਿਟੀ XLI ਲੈਣੀ ਹੈ। ਮੈਨੂੰ ਵੀ ਕਹਿ ਰਹੇ ਸੀ ਯਾਰ ਸਿਟੀ ਸਵਿਕ ਕਿੰਨੇ ਦੀ 16 ਲੱਖ ਤਾਂ ਜੀ ਕਰ ਦਿੰਦੇ ਪਰ ਫੈਸਿਲਿਟੀ ਸੈਂਟਰ ਮੁੱਲ ਲਿਆ ਦਿਓ ਵੱਡੀ ਤੋਂ ਬਾਅਦ, ਮੈਂ 20000 ਮਹੀਨੇ ਦਾ ਦੇਈ ਜਾਵਾਂ, ਤੁਸੀਂ ਆਪ ਹੀ ਦੇਈ ਜਾਣਾ। ਨਹੀਂ ਭਾਈ ਜਾਨ ਓਏ ਮੈਂ ਆਪਣੇ ਪੈਰ ਤੇ ਗੱਡੀ ਮਾਰਨ ਲੱਗਾ ਤੂੰ। ਸ਼ੁਕਰ ਉਸਤਾਦ ਜੀ ਬਹੁਤ ਸੋਹਣੀ ਡੀਲ ਹੋ ਗਈ। 2018 ਮਾਡਲ XLI, ਠੀਕ ਹੈ, ਸਿਟੀ ਹੋਂਡਾ ਵਾਲਿਆਂ ਦੀ ਹੋਂਡਾ ਵਾਲਿਆਂ ਦੀ XLI। ਕਰੋਲਾ। ਉਹ ਆਪਾਂ ਨੇ ਨਾ ਮਹੀਨੇ ਦੇਣੇ ਪਏ। ਡਨ ਹੋ ਗਿਆ। ਮੈਂ ਉਹਨਾਂ ਨੂੰ ਕਿਹਾ ਮੈਂ ਇਨਸ਼ਾਅੱਲਾ ਤਾਲਾ 4-5 ਮਹੀਨੇ ਚਲਾ ਦੇਣੇ ਪਏ। ਲਓ ਉਸਤਾਦ ਜੀ ਨੇ ਗੱਲ ਕਰਾਉਣੀ 6 ਲੱਖ ਰੁਪਏ ਲੈਣਾ ਗੱਡੀ ਤੇ ਪਰ ਮੰਥ। ਉਹ ਭਾਈ ਪਾਗਲ ਹੋ ਉਹ 25000 ਪਰ ਮੰਥ ਚੱਲ ਬੱਚੇ ਹੈਗੇ ਉਹਦੇ। ਚੱਲ ਯਾਰ ਠੀਕ ਆ। 25000 ਪਰ month। ਹੈ ਹੁਣ ਅੱਜ ਕੱਲ ਅਸੀਂ ਗੱਡੀਆਂ ਵੇਖ ਰਹੇ ਆ 6 ਲੱਖ ਦੀ 2005 ਮਾਡਲ ਸੈਂਟਰੋ ਜਿਹੜੀ ਨਵੀਂ ਸ਼ੇਪ ਉਹ ਹੈ। ਕੱਲ ਮੈਂ ਕੈਟ ਦੇਖ ਰਿਹਾ ਤੇ ਇੱਕ ਬੰਦੇ ਨੇ ਨਾ ਉਹ ਕਿਹਨੂੰ ਕਹਿੰਦੇ ਮੋਡੀਫਾਈ ਕੀਤੀ ਗੱਡੀ, ਹਾਂਜੀ 2005 ਮਾਡਲ ਕੋਰੇ। ਹਾਂ ਉਹਨੇ ਕਿਹਾ ਜੀ ਕਿੰਨੇ ਪੈਸੇ? ਕਹਿੰਦਾ 20 ਲੱਖ ਰੁਪਏ। ਸੁਣ ਲੈ ਨਾ ਗੱਲ ਤੇ ਸੁਣ ਲੈ। ਉਹਨੇ ਕਿਹਾ ਜੀ ਕਿਉਂ? ਉਹਨੇ ਕਿਹਾ ਮੈਂ ਤੁਹਾਨੂੰ ਦੱਸਦਾ ਕਿਉਂ, ਬੈਠੋ ਗੱਡੀ 'ਚ। ਭਾਜੀ ਉਹਨਾਂ ਨੇ ਇਸ ਕਿਸਮ ਦਾ ਨਿਜ਼ਾਮ ਅੰਦਰ ਉਹਦੇ ਕੀਤਾ ਕਿ ਯਾਰ ਜਿੱਥੇ ਉਹ ਅੱਗੇ ਨਾ ਉਹਦੇ ਥੱਲੇ ਗਲਾਸ ਪਿਆ ਤੇ ਉਹਦੇ ਥੱਲੇ ਗਲਾਸ ਰੱਖਣਾ ਵਾ ਤੇ ਬਟਨ ਆਪਣਾ ਵਾ ਤੇ ਗਲਾਸ ਪਾਣੀ ਕੂਲਰ ਟੈਪ ਆ ਜਾਣਾ ਉਹਦੇ ਵਿੱਚ, ਉਹਦੇ ਡੈਸ਼ਬੋਰਡ 'ਚੋਂ, ਤੇ ਰੋਕਣਾ ਵੀ ਨਹੀਂ। ਜਦੋਂ ਗਲਾਸ ਭਰਨਾ ਵਾ ਤੇ ਉਹਨੇ ਆਪੇ ਬੰਦ ਹੋ ਜਾਣਾ। ਕੀ ਉਹਨੇ ਲਾਈਟਾਂ, ਹੈਂਡਲ, ਇਹ ਉਹ ਪਾਇਆ। ਉਹਨੇ ਕਿਹਾ ਜੀ 17 ਲੱਖ ਰੁਪਏ ਲੱਗ ਗਏ, ਮੈਂ ਨਹੀਂ ਦਿੱਤੀ। 2005 ਕੋਰੇ। ਨਹੀਂ ਮੈਨੂੰ ਕੋਰੇ ਬਹੁਤ ਪਸੰਦ ਵਾ। ਉਹ ਗੱਡੀ ਬੜੀ ਪਿਆਰੀ ਹੈ ਯਾਰ। ਤੁਸੀਂ ਜਿਹੜੀ ਇੱਕ ਵਾਰੀ ਕਹੇ ਬਾਬਾ ਜੀ ਨੇ 12 ਲੱਖ ਤੱਕ ਨਹੀਂ ਦਿੱਤੀ, ਉਹ ਹੁਣ ਬਾਬਾ ਜੀ ਹੈਗੇ ਨੇ। ਨਹੀਂ ਉਹਨੇ ਮੈਨੂੰ ਕਿਹਾ ਸੀ ਮੈਂ 1195 ਦੀ ਵੀ ਨਹੀਂ ਦੇਣੀ। ਇਹਨਾਂ ਨੂੰ 7-8 ਹਜ਼ਾਰ ਚੱਲੀ ਸੀ ਫਿਰ ਇਹੀ ਤੇ ਮਾਈਲੇਜ ਉਹਨੇ ਕੱਢੀ ਹੀ ਨਹੀਂ ਬਾਹਰ। ਤੇ ਮੈਂ ਉਹਦੀ ਟੈਸਟ ਡਰਾਈਵ ਲਈ ਆ, ਉਹ ਮੇਰੇ ਮੋਲਾ, ਮੈਂ ਕਿਹਾ ਯਾਰ 0 ਮੀਟਰ ਗੱਡੀ। ਹੁਣ ਇਹਦਾ ਪਾਵਰ ਸਟੀਅਰਿੰਗ ਹੈ ਉਸਤਾਦ ਜੀ ਮਾਸ਼ਾਅੱਲਾ। ਹਾਂ ਲੇਕਿਨ ਫਿਰ ਵੀ ਫਿਰ ਮੇਰੇ ਨਾਲ ਕਿੰਨੇ ਸੈਂਟਰੋ ਪਲੱਸ ਦਾ ਇਹ ਹੁਣ ਜਿਹੜੀ ਮੇਰੇ ਕੋਲ ਸਰੀ ਪਲੱਸ ਹੀ ਹੈ ਤੁਹਾਡੀ। ਪਾਵਰ ਸਟੀਅਰਿੰਗ ਮਾ ਤਾਂ ਬੜਾ ਵਜ਼ਨ ਵੀ ਯਾਰ ਪਾਉਣਾ। ਪਾਵਰ ਸਟੀਅਰਿੰਗ ਦਾ ਮਤਲਬ ਆ ਵੀ ਪਾਵਰ ਨਾ ਪਾਵਰ ਹੈ ਤੁਹਾਡੇ ਜਿੱਤੇ ਸਟੀਅਰਿੰਗ। ਯਾਰ ਜਿੰਨਾ ਮਰਜ਼ੀ ਵਜ਼ਨ ਪਾ ਦੋ ਉਹਨਾਂ ਨੇ। ਨਹੀਂ ਉਹ ਜਿਹੜੀ ਮੈਂ ਕਹਿ ਰਿਹਾ ਨਾ ਡੈਫੀਨੇਸ਼ਨ ਦੇਖੋ। ਜਿਹੜੀ ਮੈਂ ਕਹਿ ਰਿਹਾ ਨਾ ਉਹਦੇ ਚ ਪਾਵਰ ਸਟੀਅਰਿੰਗ ਸੀ ਪਾਇਣ। ਉਹਨੇ ਖਲੋਤੀ ਗੱਡੀ ਦਾ ਉਂਗਲ ਨਾਲ ਪੂਰਾ ਸਟੀਅਰਿੰਗ ਘੁਮਾ ਆਏ ਕੋਰੇ ਦਾ। ਸਾਜੀ ਮੇਰੀ 7 ਤੇ ਮੈਨੂਅਲ ਸੀ।
ਤੇ ਜਿੱਦ ਇਹਦੀ ਗੱਡੀ ਖਲੋਤੀ ਵੀ ਹੋਵੇ ਨਾ ਇੰਜ ਕਰਕੇ ਜਿੱਦ ਨੂੰ ਸਟੀਅਰਿੰਗ ਮੋੜਦੇ ਉਧਰੋਂ ਹਲਕੀ ਜਿਹੀ ਗੱਡੀ ਵੀ ਚੁੱਕੀ ਜਾਂਦੀ ਹੈ। ਨਹੀਂ ਇਹ ਇੰਜ ਕਰਦਾ ਨਾ ਤੇ ਸਟੀਅਰਿੰਗ ਉਤਰੇ ਦਾ ਪਿੱਛੋਂ ਗੱਡੀ ਇੰਜ ਹੋ ਜਾਂਦੀ। ਟਾਇਰ ਉਸਤਾਦ ਜੀ, ਦੀ ਬਾਡੀ ਘੁੰਮਦੀ। ਹਾਂ ਹੁਣ ਜਿਹੜੀਆਂ ਗੱਡੀਆਂ ਆਈਆਂ ਨੇ ਕਈ ਉਹ 4 ਵੀਲ ਡਾਇਰੈਕਸ਼ਨ ਆ ਉਹਨਾਂ ਦੀ, ਯਾਨੀ ਖਲੋਤੀ ਗੱਡੀ ਇੰਜ ਹੋ ਜਾਂਦੀ ਐਨ ਮੂੰਹ ਕਰ ਚਾਰੇ ਪਈਏ ਚਾਰੇ ਇੰਜ ਹੋ ਜਾਂਦੀ। ਪਾਰਕਿੰਗ 'ਚ ਗੱਡੀ ਹਾਂ ਚੱਲਦੀ। ਯਾਨੀ ਪਿਛਲੇ ਪਹੀਏ ਲਹਿਰਾ ਇੰਜ ਹੋ ਜਾਂਦੇ ਆ, ਅਗਲੇ ਲਹਿਰਾ ਇੰਜ ਹੋ ਜਾਂਦੇ। ਨਹੀਂ ਇਸ ਤੋਂ ਬਾਅਦ ਅੱਲਾ ਦੇ ਹੁਕਮ ਨਾਲ ਇਹ ਕੋ ਗੱਡੀ ਆ ਗਈ ਚਾਰੇ ਪਹੀਏ ਇੰਜ ਕਰਕੇ ਨਾ ਖੋਲ ਕੇ ਤੇ ਚਲਾਈ ਜਾਵੇ ਤੂੰ ਤੁਰੇ ਹੀ ਨਾ। ਠੀਕ ਹੈ ਫੈਸਲ ਸਾਹਿਬ, ਇੰਜ ਗੱਡੀ ਖੜੀ ਨਾ ਇੰਜ, ਇਹ ਗੱਡੀ ਖੜੀ ਹੈ, ਇਹ ਗੱਡੀ ਖੜੀ ਹੈ, ਹਾਂ ਇਹ ਇੱਥੋਂ ਹੀ ਗੱਡੀ ਇੰਜ ਹੋ ਜਾਏਗੀ। ਇੰਜ ਨਹੀਂ ਕਰਨਾ, ਇੱਥੇ ਖਲੋਤੀ ਇੰਜ ਹੋ ਜਾਏਗੀ। ਇਹਨੇ ਵੀ ਗੱਡੀ ਲਈ ਉਸਤਾਦ ਜੀ, ਜਿਹਦੇ 2 ਵਜੇ ਐਨ ਵੀ ਚਲੇ ਜਾਂਦੇ ਐਨ ਵੀ ਚਲੇ ਜਾਂਦੇ। ਇਹ ਬੈਠਾ ਹੁੰਦੀ ਐਨ ਚਲੇ ਕਿਹੜੀ ਗੱਡੀ ਹੈ, ਇਹਦਾ ਮਾਡਲ ਕਿਹੜਾ? ਇਹਦਾ ਆ ਜਿਹੜੀ ਖਲੋਤੀ ਇੰਜ ਹੋ ਜਾਂਦੀ ਉਹ ਜੀ ਵੈਗਨ ਮਰਸੀਡੀਜ਼ ਦੀ ਮਰਸੀਡੀਜ਼। ਲੇਟੈਸਟ ਜਿਹੜਾ ਮਰਸੀਡੀਜ਼ ਉਹ ਕੰਪਨੀ ਆ, ਉਹਦੀ ਤੂੰ 2000 ਮਾਡਲ ਗੱਡੀ ਅੱਜ ਲੈਣੀ ਹੈ, 2000 ਮਾਡਲ, ਬਹੁਤ ਮਹਿੰਗੀ ਆ। 25 ਸਾਲ ਪੁਰਾਣੀ ਗੱਡੀ ਤੂੰ ਲੈਣੀ ਹੈ ਤੇ ਤੂੰ ਉਹਦੇ ਚ ਬਹਿਣਾ ਵਾ। ਅੱਜ ਦੀ ਨਵੀਂ ਗੱਡੀ ਚ ਆਪਸ਼ਨ ਹਾਲੇ ਨਹੀਂ ਆਏ ਜਿਹੜੇ ਉਹਨੇ 2001-2 ਚ ਦਿੱਤੇ ਨੇ। ਮਰਸੀਡੀਜ਼ ਦੀ ਬੜੀ ਤੋਹਮਤ ਸੀ। ਉਸਤਾਦ ਜੀ ਸ਼ੇਖ ਰਾਸ਼ਿਦ ਸਾਹਿਬ ਜਿਹੜੇ ਯੂਏਈ ਦੇ, ਉਹ ਰਾਤ ਨੂੰ ਨਿਕਲਦੇ ਨੇ ਇਕੱਲੇ ਜੀ ਵੈਗਨ ਤੇ ਆਪਣੀ, ਸਮ ਟਾਈਮ ਉਹ ਡਰਾਈਵ ਤੇ ਸ਼ੇਖ ਜ਼ਾਇਦ ਰੋਡ ਤੇ ਇੱਧਰ। ਉਹ G63 ਹੈ। ਹਾਂਜੀ ਉਹ 63 ਉਸਤਾਦ ਜੀ ਉਹਦੇ ਅੱਗੇ ਤਾਰਾ ਲੱਗਾ ਹੁੰਦਾ ਜਿਹੜੀ ਉਹੀ ਹੈ ਨਾ ਮਰਸੀਡੀਜ਼। ਉਹ ਉਸਤਾਦ ਜੀ ਮੇਰਾ ਯਾਰ ਹੈਗਾ ਵਸੀਮ ਭਾਈ, ਉਹਦੇ ਕੋਲ ਸੀ ਮਰਸੀਡੀਜ਼, ਉਹਦੇ ਅੱਗੇ ਤਾਰਾ ਲੱਗਾ ਹੁੰਦਾ। ਉਹ ਬੱਚਿਆਂ ਨੇ ਤਾਰਾ ਤੋੜ ਦਿੱਤਾ ਉਸਤਾਦ। ਉਹ ਕਿੰਨੇ ਦਾ ਤਾਰਾ ਤੇ ਆ ਜੀ 2001 ਮਾਡਲ ਆ ਕਿ 2 ਮਾਡਲ ਆ ਉਹਨਾਂ ਕੋ ਭਾਜੀ ਕੋ, ਆਪਣੇ ਜਿਹੜੇ ਨੇ ਉੱਥੇ ਜਿਹੜੇ ਨਬੀਲ ਭਾਈ ਕੋ, ਰੈੱਡ ਕਲਰ ਜੈਨੂਇਨ ਕਲਰ ਆ 2001 ਮਾਡਲ। ਯਾਰ ਮੈਂ ਉਹਦੇ ਚ ਆਪਸ਼ਨ ਦੇਖੇ ਨੇ। ਅੱਜ ਦੀ ਨਵੀਂ ਗੱਡੀ ਜਿਹੜੀ ਤੁਸੀਂ ਕਰੋੜ ਸਵਾ ਕਰੋੜਾਂ ਦੀ ਲੈਂਦੇ ਹੋ ਨਾ, ਆ ਜਿਹੜੀ ਇੱਥੇ ਵੀਜ਼ਲ ਹੋ ਗਈ, ਫਲਾਣਾ ਹੋ ਗਿਆ, ਦੂਜੀ ਕੀ, ਉਹਦੇ ਨਾਲੋਂ ਅੱਧੇ ਆਪਸ਼ਨ ਉਹਦੇ ਚ ਨੇ। ਤੇ ਉਹ 2000 ਮਾਡਲ ਦੇ ਵਿੱਚ 2000 ਵੀ 25 ਸਾਲ ਪਿੱਛੇ। ਮਸਾਜ ਚੇਅਰ ਫੈਸਲ ਸਾਹਿਬ 2000 ਮਾਡਲ ਅੱਜ ਵੀ ਤੁਸੀਂ ਉਹਦੀ ਸੀਟ ਤੇ ਬਹਿਣਾ ਨਾ ਤੇ ਤੈਨੂੰ ਇੰਜ ਲੱਗਣਾ ਕਿ ਮੈਨੂੰ ਭਾਵੇਂ ਤੁਸੀਂ 1000 ਕਿਲੋਮੀਟਰ ਲੈ ਜਾਓ। ਹਾਂਜੀ ਉਹ ਤੁਹਾਡੀ ਮਸਾਜ ਕਰਦੀ ਚੇਅਰ। ਉਸਤਾਦ ਜੀ ਸੈਂਟਰੋਂ ਦੇ ਕੇ ਪੈਸੇ ਕਿੰਨੇ ਕੁ ਦੇਣੇ ਪੈਣੇ ਨਾਲ? ਉਸਤਾਦ ਜੀ ਆਪਣੀ ਸੈਂਟਰ ਦਾ ਸਟੀਅਰਿੰਗ ਨੂੰ ਦਰਖਤ ਨਾਲ ਲਾ ਕੇ ਸਿੱਧਾ ਕਰ ਲਓ। ਨਹੀਂ ਸਟੀਅਰਿੰਗ ਮਰਸੀਡੀਜ਼ ਦੇ ਵਿੱਚ ਨਾ ਮਸਾਜ ਕੁਰਸੀ ਲੱਗੀ ਤੇ ਇਹਨੇ ਫੰਕਸ਼ਨ ਕਰਾਇਆ, ਇਹਨਾਂ ਦੀ ਕੁਰਸੀ ਬਹਿੰਦੇ ਗਲ ਫੜ ਲੈਂਦੇ ਇੱਥੋਂ। ਉਹ ਉਹ ਕਿੰਨੇ ਕੁ ਸਟੀਅਰਿੰਗ ਤੇ ਨਹੀਂ ਦੁਬਈ ਸਸਤੀ ਹੈ, 40-50 ਹਜ਼ਾਰ ਦਿਰਹਮ ਦੀ, ਕਿੰਨੇ 35-40 ਹਜ਼ਾਰ ਦਿਰਹਮ ਦੀ। ਉਸਤਾਦ ਜੀ ਉਹਨਾਂ ਨੇ 35 ਦੀ ਲਈ ਤੇ ਉੱਤੇ ਪੈਸੇ ਵੀ ਲਾਏ। ਯਾਰ ਮਤਲਬ 40 ਹਜ਼ਾਰ ਦਿਰਹਮ ਦੀ ਲੱਭ ਜਾਂਦੀ ਹੈ। 40 ਦੀ ਸਹੀ ਇੱਥੇ ਕਿੰਨੇ? ਮੈਂ ਇੱਥੇ 30 ਲੱਖ ਦੀ। 30 ਲੱਖ? ਹਾਂ ਤੇ ਉਹਦੀ ਪੈਟਰੋਲ ਦੀ ਐਵਰੇਜ ਕੀ ਹੈ? ਪੈਟਰੋਲ ਦੀ ਪੈਟਰੋਲ ਦੀ ਐਵਰੇਜ ਪੈਟਰੋਲ ਬਿਲਕੁਲ ਜ਼ੀਰੋ। ਪੈਟਰੋਲ ਪੀਂਦੀ ਨਹੀਂ। ਬੈਟਰੀ ਤੇ ਨਹੀਂ ਉਦਾਂ ਹੀ ਬਸ ਖਲਾਰੀ ਰੱਖਣੀ ਬਸ। ਫਿਰ ਹੈ ਤੇ ਕੋਈ ਪੈਟਰੋਲ ਦੀ ਐਵਰੇਜ ਕੀ ਕਰਨੀ ਆ ਤੂੰ? ਲਗਜ਼ਰੀ ਦੇਖੋ ਤੁਸੀਂ। ਇਦਾਂ ਦੇ ਗੱਡੀ ਬੰਦੇ ਲੈਣ ਤੋਂ ਪਹਿਲੇ ਪੈਟਰੋਲ ਦੀ ਐਵਰੇਜ ਵੇਖੀ ਦੀ ਕਿ ਇਹ ਪਾਕਿਸਤਾਨੀ ਕੌਮ ਆ। ਹਾਂ ਇਹ ਸੋਚ ਪਾਕਿਸਤਾਨੀ ਕੌਮ ਦੀ ਹੈ। 80 ਲੱਖ ਦੀ ਗੱਡੀ ਲੈਣੀ, ਜੇ ਤੇਰੇ ਚ ਪੈਟਰੋਲ ਦੀ ਔਕਾਤ ਨਹੀਂ ਗਈ ਤੂੰ ਕਾਹਤੋਂ 90 ਲੱਖ ਲੈਣੇ? ਇੱਥੇ ਐਸੇ ਕਰੈਕਟਰ ਹੋਏ ਨੇ, ਉਹਨਾਂ ਨੇ 60 ਲੱਖ ਦੀ ਗੱਡੀ ਲਈ ਹੈ ਤੇ CNG ਤੇ ਕਰਾ ਲਈ ਹੈ। ਹਾਏ ਉਹ ਮੇਰੇ ਮੌਲਾ, ਉਹਦੀ ਮਾਂ ਭੈਣ ਇੱਕ ਕਰਤੀ, ਉਹਦੀ ਪਿੱਕ ਦੀ, ਉਹਦੀ ਇੰਜਨ ਦੀ, ਉਹਦੀ ਸਾਰਕ ਦੀ। ਅਸੀਂ CNG ਤੇ ਕਰਾਈਆਂ, ਵੱਡੇ ਸਿਲੰਡਰ ਰੱਖੇ ਨੇ ਪਿੱਛੇ। ਤੇ ਫਿਰ ਧਮਾਕਾ ਬਹੁਤ ਹੁੰਦਾ ਤੇ ਜੀ। ਜੇ ਤੈਨੂੰ ਪੈਟਰੋਲ ਦੀ ਬੇਟਾ ਟੈਨਸ਼ਨ ਆ ਨਾ, ਇਹੀ ਮੈਂ ਫਰੀਦ ਨੂੰ ਕੀ ਕਹਿਣਾ ਹੁੰਦਾ ਕਿ ਫਰੀਦ ਸਾਹਿਬ ਗੱਡੀ ਲੈਣ ਦੀ ਅੱਗ ਲੱਗ ਗਈ, ਗੱਡੀ ਲੈਣ ਦੀ ਅੱਗ ਲੱਗ ਗਈ। ਗੱਡੀ ਲੈਣ ਤੋਂ ਪਹਿਲੇ ਆਪਣੀ ਸ਼ਖਸੀਅਤ, ਤਬੀਅਤ, ਘਰ-ਬਾਰ, ਗਲੀ ਮਹੱਲਾ, ਉਹ ਆਪਣੀ ਤਬੀਅਤ ਉਦਾਂ ਦੀ ਕਰੀਦੀ, ਫਿਰ ਗੱਡੀ ਲਈਦੀ ਹੈ। ਨਹੀਂ ਉਸਤਾਦ ਜੀ ਗੱਲ ਗੱਡੀ ਲੈਣ ਦੀ ਅੱਜ ਕੱਲ ਕਿਹੜੀ ਗੱਲ ਆ? ਤੂੰ ਨਾਰਮਲ ਬੰਦਾ ਜਿਹਦੀ ਲੱਖ ਰੁਪਏ ਤਨਖਾਹ ਉਹ ਗੱਡੀ ਲੈ ਸਕਦਾ। ਉਹ ਘਰ ਉਹਦਾ ਇੰਨਾ ਕੁ ਹੋਵੇ, ਗਲੀ 'ਚ ਵੜੇ ਨਾ, ਪਕੌੜੇ ਵਾਲੇ ਦੀ ਮਿਹਨਤ ਕਰਨਾ, ਯਾਰ ਚਾਚਾ ਅੱਗੇ ਓਏ ਅੱਗੇ ਕਰ ਲਿਆ ਕਰ। ਵੀ ਲਾਹਨਤ ਇਹੋ ਜੀ ਗੱਡੀ ਤੇ ਵੀ ਪੂਰੇ ਮਹੱਲੇ ਦੇ ਵਿੱਚ ਤੋਏ ਤੇ ਹੁੰਦੀ ਫਿਰੇ ਤੇਰੀ, ਇੱਥੇ ਨਾ ਖਿਲਾਰ ਹੋਏ, ਉੱਥੇ ਨਾ ਖਿਲਾਰ। ਉਹ ਲਈ ਕਾ ਤੋਂ ਕੀ ਤਕਲੀਫ ਆ, ਕੀ ਜ਼ਰੂਰਤ ਆ? ਸਹੀ ਗੱਲ। ਇਹਨਾਂ ਕੋ ਵੀ ਖਿਲਾਰਨ ਜਗ੍ਹਾ ਨਹੀਂ ਸੀ ਹੈਗੀ। ਸੈਂਟਰ ਦੇ ਬਾਹਰ ਸੌਰਾ ਪਾਉਂਦੇ ਰਹੇ ਸਾਲ ਪੂਰਾ। ਉਹ ਜਰਾ ਫਸ ਗਿਆ ਯਾਰ ਗੱਡੀ ਲਾ ਕੇ, ਮੈਂ ਤਾਂ ਅੰਦਰ ਪੜਨੋਂ ਰਹਿ ਗਿਆ। ਹਾਂ ਗੱਡੀ ਦਾ ਰੌਲਾ ਨਹੀਂ ਹੁੰਦਾ। ਗੱਡੀ ਲੈਣ ਲੱਗਿਆ ਤੁਸੀਂ ਦੇਖ, ਲੇਕਿਨ ਇਹ ਹਾਂ ਜਦੋਂ ਅੱਲਾ ਦੇ ਰਿਹਾ ਧੱਕੇ ਨਹੀਂ ਤੇ ਫਿਰ ਲੈ ਲਓ ਗੱਡੀ। ਲੈ ਲਈ ਤਾਂ ਸਹੀ ਜਿਹੜੀ ਮਰਸੀਡੀਜ਼ ਉਸਤਾਦ ਜੀ, ਮਰਸੀਡੀਜ਼ ਉਹ CNG ਤੇ ਹੋ ਜਾਊਗੀ। ਹਾਂ ਹਾਲੋ ਉਹ ਹੁੰਦੀ CNG ਤੇ ਆ, ਉਹ ਕੰਪਨੀ ਨੇ ਬਣਾਈ CNG ਵਾਸਤੇ ਮਰਸੀਡੀਜ਼। ਆਰਾਮ ਬਲਕਿ ਘਰ ਦੀ ਗੈਸ ਤੇ ਵੀ ਹੋਈ ਹੈ। ਇੱਥੋਂ ਲੱਭ ਜਾਣੀ ਤੈਨੂੰ ਮਰਸੀਡੀਜ਼। ਤੈਨੂੰ 2021-22 ਮਾਡਲ ਜਿਹੜੀ ਨਾ 2.5-3 ਲੱਖ ਰੁਪਏ ਦੀ ਲੱਭ ਜਾਣੀ। ਆਰਾਮ ਨਾਲ ਹੱਸ ਕੇ। ਇਦਾਂ ਦੇ ਮਾੜੇ ਬੰਦੇ ਪੁਲ ਦੇ ਉੱਪਰ ਜਾ ਕੇ ਮਰਸੀਡੀਜ਼ ਵੀ ਬੰਦ ਕਰਕੇ ਬੈਠੇ ਹੁੰਦੇ ਆ ਤੇ ਐਵੇਂ ਚੰਗੀ ਲੱਤ ਲਾਈ ਯਾਰ ਦਾ। ਨਹੀਂ ਮਰਸੀਡੀਜ਼ ਵੀ ਬੰਦ ਹੋਈ ਨਹੀਂ, ਲੇਕਿਨ ਮਰਸੀਡੀਜ਼ ਲੈ ਲਾ, ਉਹ ਤਕਰੀਬਨ ਤੈਨੂੰ ਲੱਭ ਜੇਗੀ
3 ਲੱਖ ਰੁਪਏ ਦੀ 2021-22 ਮਾਡਲ ਮਰਸੀਡੀਜ਼। ਇੱਥੋਂ ਹਾਂ ਸਾਡੀ ਗੱਲਾਂ ਪਤਾ ਕੀ ਗੱਲ ਹੈ 1 ਲੀਟਰ ਚ ਉਹਦਾ ਸਲਫ ਵੱਜਦਾ ਵਾ। ਹੈਂ? ਹਾਂ ਜਦੋਂ ਤੂੰ ਕਹਿੰਦਾ ਨਾ ਕਿੰਗ ਢੂੰ 1 ਲੀਟਰ ਗਿਆ, ਫਿਰ 1 ਲੀਟਰ ਚ ਉਹਦਾ ਗੇਅਰ ਲੱਗਦਾ ਵਾ। 1 ਲੀਟਰ ਚ ਫਿਰ ਉਹ ਪੈਰਾਂ ਤੋਂ ਤੁਰਦੀ ਆ ਅੱਗੋਂ, ਫਿਰ 1 ਲੀਟਰ ਪਰ ਫੁੱਟ ਉਹਦੀ ਪੈਟਰੋਲ ਐਵਰੇਜ। ਲੋ ਜੀ ਨਾਜ਼ਰੀਨ, ਉਸਤਾਦ ਜੀ, ਓਏ ਪਰੇ ਜਾ ਪਰੇ ਜਾ ਪਰੇ ਜਾ। ਅਨਾਹ ਦੇ ਬਣ ਗਏ 6 ਸਾਲ ਹੋਏ ਤੁਹਾਨੂੰ, 5 ਸਾਲ 6 ਸਾਲ ਮੇਰੇ ਕੋਲ ਆਇਆ ਨੂੰ ਇਸ ਕੰਮ 'ਚ, ਯਾਨੀ ਮੇਰੇ ਨਾਲ ਜੁੜਿਆ ਨੂੰ। ਤੁਹਾਨੂੰ ਗੱਡੀਆਂ ਦੀ ਅੱਗ ਲੱਗ ਗਈ, ਤੁਹਾਨੂੰ ਫਲਾਣੇ ਦੀ ਲੱਗ ਗਈ, ਤੁਸੀਂ ਮੈਂ 18 ਸਾਲ ਬਾਅਦ ਗੱਡੀ ਪਹਿਲੀ ਲਈ। ਕਿ ਤੇ ਹੁਣ ਹਾਂ, ਇਹਦੇ ਚ ਹੁਣ ਸਾਡੀ ਵੀ ਇਹ ਚ ਮੇਰੀ ਗਲਤੀ ਨਹੀਂ ਮਕਸਦ ਇਹ ਹੈ ਕਿ ਮੈਂ ਲੈ ਸਕਦਾ ਸੀ, ਲੇਕਿਨ ਮੈਂ ਕਿਹਾ ਨਹੀਂ ਯਾਰ, ਪਹਿਲੇ ਗੱਡੀ ਲੈ ਲਈ, ਖਿਲਾਰਨੀ ਕਿੱਥੇ ਹੈ? ਗੱਡੀ ਲੈ ਲਈ, ਤੇਲ ਕਿੱਦਾਂ ਪੂਰਾ ਕਰਨਾ? ਗੱਡੀ ਖੁਦਾ ਨਾ ਖਾਸਾ ਵੱਜ ਕੇ ਉੱਤੇ ਖੜੇ ਪੈਰ 45,000 ਰੁਪਏ ਲੱਗ ਗਿਆ, ਕਿੱਥੋਂ ਲਾਉਣਾ? ਸਮਝ ਆ ਰਹੀ ਗੱਲ ਦੀ? ਗੱਡੀ ਦਾ ਉਦੋਂ ਗੱਡੀ ਉਦੋਂ ਲਓ ਜਦੋਂ ਗੱਡੀ ਦੀ ਅਹਿਲ ਹੋ ਜਾਓ, ਬਜਟ ਇੱਕ ਉਹਦਾ ਬਜਟ ਹੋ ਜਾਓ, ਉਦੋਂ ਗੱਡੀ ਸਹੀ ਲੋਕੀ ਕਹਿੰਦਾ ਫਿਰ ਹਾਂ ਸਹੀ ਉਸਤਾਦ ਜੀ। ਤੇਰੇ ਵਰਗੇ ਮੁੜ ਕੇ ਗੱਡੀ 'ਚ ਚਿੰਗਜੀ ਵੱਜਦੀ, ਉਦੋਂ ਉੱਥੋਂ ਤੱਕ ਰੋਂਦੇ ਹੁੰਦੇ ਆ, ਭਾਜੀ ਮੇਰੇ ਕੋਲ ਗੱਡੀ ਇਹਦਾ ਮਤਲਬ ਵੀ ਹੁਣ ਮੇਰੇ ਕੋਲ ਬਾਕੀ ਵੀ ਪੈਸੇ ਆ ਕਿ ਕਸਮ 1 ਰੁਪਈਆ ਨਹੀਂ ਹੈਗਾ ਇਸ ਬੰਦੇ ਨੇ। ਤੂੰ ਸਾਰੇ ਕਹਿੰਦੇ ਚੱਲ ਮਾੜਾ ਬੰਦਾ, ਤੇਰੇ ਕੋਲ ਫੈਸਲ ਗੱਡੀ ਤੈਨੂੰ ਰੱਬ ਨੇ ਦਿੱਤੀ ਜੇ। ਉਹਦਾ ਚਿੰਗਜੀ ਜਿਹੜਾ 4.5-5 ਲੱਖ ਰੁਪਏ ਦਾ ਹੈਗਾ, ਤੇਰੀ ਗੱਡੀ 3.5 ਲੱਖ ਰੁਪਏ ਦੀ, ਤੇ ਤੂੰ ਉੱਤਰ ਕੇ ਖੱਪ ਚਿੰਗਜੀ ਵਾਲੇ ਨੂੰ ਪਾਉਣਾ ਨਾ। ਮੇਰੀ ਗਾੜੀ ਮੇ ਚਿੰਗਜੀ ਮਾਰਦੀ ਆ, ਉਸਤਾਦ ਜੀ ਇੱਕ ਮਿੰਟ ਤੇਰੇ ਨੂੰ ਲੱਖ ਰੁਪਏ ਮਹਿੰਗੀ ਚਿੰਗਜੀ। ਵੇਖੋ ਉਸਤਾਦ ਜੀ, ਵੱਡੀ ਤੋਂ ਪਹਿਲੇ ਗੱਡੀ ਹੋਏਗੀ, ਅੱਛੀ ਹੋਏਗੀ ਗੱਡੀ ਹੋਏਗੀ। ਜਾਓ ਮੈਂ ਇਹਨਾਂ ਦੀ ਸੈਂਟਰੋ ਦੇ ਪਿੱਛੋਂ ਟਾਂਗਾ ਵੱਜਿਆ, ਉਹਦਾ ਬੰਬਰ ਦੇ ਬਰਾਬਰ ਆ ਕੇ ਆ ਗਿਆ ਨਹੀਂ ਕਰਕੇ ਉੱਤੇ ਹੱਥ ਰੱਖ ਚਲਾਓ। ਚਲੋ ਆ ਲੋ, ਆ ਫੜੀ ਯਾਰ ਨਾਜ਼ਰੀਨ, ਮਸਲੇ ਅਨਾਹ ਦੇ ਬਣੇ ਹੋਏ ਆ। ਆ ਫੜੀ ਵੀ ਜੁਗਨੂ, ਆ ਫੜੀ ਯਾਰ।